ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੋਟਮੈਨ ਟੀਵੀ ਦੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਜੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 6 ਫਰਵਰੀ 2026 24 ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੇ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾਵਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ ਕੈਨੇਡਾ ਤੋਂ ਸਰਦਾਰ ਸੰਗਰਾਮ ਜੀ ਸਿੰਘ ਰਾਵਲ ਨੂੰ। ਸੋ ਇਹਨਾਂ ਨੇ ਆਪਣੀ ਬੱਚੀ ਜਸਮੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿਹੜੀ ਸਪਾਂਸਰਸ਼ਿਪ ਭੇਜੀ ਹੈ। ਸੋ ਅਸੀਂ ਬੱਚੀ ਦੀ ਲੰਮੀ ਉਮਰ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਔਰ ਨਾਲ ਹੀ ਸਾਰੇ ਪਰਿਵਾਰ ਨੂੰ ਬਹੁਤ ਮੁਬਾਰਕਾਂ ਦਿੰਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੰਗਰਾਮ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5167619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਨ ਦਬਾਅ ਹੇਠ ਘਬਰਾਏ ਹੋਏ ਮੋਦੀ ਨੇ ਵਪਾਰਕ ਸੰਧੀ ਦੇ ਨਾਂ ਥੱਲੇ ਅਮਰੀਕਾ ਸਾਹਮਣੇ ਮੁਕੰਮਲ ਆਤਮਕ ਸਮਰਪਣ ਜਿਹੜਾ ਕਰ ਦਿੱਤਾ। ਇਸ ਸੰਧੀ ਵਿੱਚ ਭਾਰਤ ਦੇ ਕਿਸਾਨਾਂ ਦੀ ਕੁਰਬਾਨੀ ਦੇ ਦਿੱਤੀ ਗਈ ਹੈ ਔਰ ਭਾਰਤ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਡੀਲ ਨੂੰ ਟ੍ਰੈਪ ਡੀਲ ਕਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੰਗਰਾਮ ਸਿੰਘ ਜਿਹੜੇ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੀ ਬੱਚੀ ਜਸਮੀਤ ਕੌਰ ਦਾ ਕੱਲ੍ਹ ਜਨਮ ਦਿਨ ਹੈ, ਆਉਣ ਵਾਲੇ ਕੱਲ੍ਹ 14 ਵਰ੍ਹੇ ਦੀ ਸਤਿਗੁਰੂ ਨੇ ਉਸ ਨੂੰ ਬਖਸ਼ਿਸ਼ ਕੀਤੀ ਹੈ, ਹੋ ਜਾਣਾ ਉਹਨੇ ਕੱਲ੍ਹ। ਨਾਈਸ। ਔਰ ਇਹ ਵੀਰ ਸੰਗਰਾਮ ਸਿੰਘ ਦੇਖੋ ਜਦੋਂ ਮੈਂ ਆਪਣਾ ਸਪੋਰਟ ਬੇਸ ਜਾਂ ਪੰਥਕ ਖਾਸ ਤੌਰ 'ਤੇ ਸਰਮਾਏ ਦੀ ਗੱਲ ਕਰਦਾ ਤਾਂ ਮੇਰੇ ਲਈ ਹਮੇਸ਼ਾ ਉਹ ਵੀਰ ਭੈਣਾਂ ਜਿਹੜੇ ਕਿਸੇ ਮੂੰਹ ਮਲਾਜੇ ਨਾਲ ਨਹੀਂ, ਕਿਸੇ ਨੂੰ ਦਿਖਾਉਣ ਲਈ ਨਹੀਂ, ਸਿਰਫ ਤੇ ਸਿਰਫ ਪੰਥਕ ਇੰਪਲਸ ਦੇ ਨਾਲ, ਪੰਥਕ ਪਿਆਰ ਦੇ ਨਾਲ ਜੁੜੇ ਹੋਏ ਆ, ਸਪੋਰਟ ਦੇ ਉੱਤੇ ਆਉਂਦੇ ਨੇ, ਉਹ ਮੈਨੂੰ ਸਭ ਤੋਂ ਜ਼ਿਆਦਾ ਅਜ਼ੀਜ਼ ਹੁੰਦੇ ਨੇ। ਸੰਗਰਾਮ ਸਿੰਘ ਬੇਸ਼ੱਕ ਮੇਰੇ ਸਰੀ ਵਿਜ਼ਿਟ ਦੇ ਵੇਲੇ ਮੈਨੂੰ ਮਿਲੇ ਵੀ, ਪਰ ਉਸ ਤੋਂ ਵੀ ਬਹੁਤ ਪਹਿਲਾਂ ਕਈ ਵਾਰੇ ਜਿਹੜੇ ਨੇ ਉਹ ਭਾਈ ਸਤਪਾਲ ਸਿੰਘ ਪੁਰੇਵਾਲ ਸਿਐਟਲ ਉਹਨਾਂ ਦੇ ਨਾਲ ਰਾਬਤਾ ਹੁੰਦਿਆਂ ਉਹਨਾਂ ਤੱਕ ਆਪਣੀ ਸੇਵਾ ਪਹੁੰਚਾਉਂਦੇ ਰਹੇ ਕਿ ਵੀ ਇਹ ਤੁਸੀਂ ਟੀਵੀ 84 ਤੱਕ ਪਹੁੰਚਾ ਦੇਣਾ। ਹੁਣ ਵੀ ਉਹਨਾਂ ਦੀ ਜਿਹੜੀ ਨਿਸ਼ਕਾਮ ਭਾਵਨਾ ਹੈ ਉਸ ਦੀ ਅਸੀਂ ਦਾਤ ਦਿੰਦੇ ਹਾਂ ਔਰ ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਇਹੀ ਸੀ ਕਿ ਇੱਕ ਤਾਂ ਜਿਹੜੀਆਂ ਪੰਥਕ ਧਿਰਾਂ ਨੇ ਕੌਮੀ ਆਜ਼ਾਦੀ ਖਾਲਿਸਤਾਨ ਲਈ ਲੜਨ ਵਾਲੀਆਂ ਉਹ ਇੱਕ ਪਲੇਟਫਾਰਮ ਤੋਂ ਸਾਂਝ ਦੇ ਨਾਲ ਜਿਹੜਾ ਉਹ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਦੇ ਲਈ ਸੰਘਰਸ਼ੀਲ ਹੋਣ। ਇੱਕ ਦੂਸਰੇ ਪ੍ਰਤੀ ਨਫ਼ਰਤ ਭਾਵਨਾ ਜਾਂ ਕ੍ਰਿਟਿਸਿਜ਼ਮ ਜਾਂ ਲੱਤਾਂ ਖਿੱਚਣੀਆਂ ਇਹ ਜਿਹੜੀ ਹੈ ਪਿੱਛੇ ਨੂੰ ਲੈ ਕੇ ਜਾਂਦੀ ਹੈ। ਇਹ ਗੱਲ ਨਿਰਉਤਸ਼ਾਹਤਾ ਪੈਦਾ ਕਰਦੀ ਹੈ ਅਤੇ ਬੱਚੀ ਜਸਮੀਤ ਕੌਰ ਦੇ ਲਈ ਉਹਨਾਂ ਨੇ ਇਹੀ ਕਿਹਾ ਕਿ ਬਈ ਇਹ ਸਤਿਗੁਰੂ ਅੱਗੇ ਅਰਦਾਸ ਹੋਏ ਔਰ ਕਰੋ ਕਿ
ਸਿੱਖੀ ਜੀਵਨ, ਸਿੱਖੀ ਭਾਵਨਾ, ਪੰਥਕ ਚੜ੍ਹਦੀ ਕਲਾ ਔਰ ਜ਼ਾਹਰ ਹੈ ਦੁਨਿਆਵੀ ਤੌਰ ਤੇ ਚੰਗੀ ਵਿਦਿਆ, ਐਜੂਕੇਸ਼ਨ, ਬਿਲਕੁਲ ਪਰ ਇਹ ਪੰਥਕ ਸਪਿਰਿਟ ਹੈ ਔਰ ਅਸੀਂ ਵੀਰ ਸੰਗਰਾਮ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਸ਼ੁਕਰੀਆ ਕਰਦੇ ਅਦਾ ਹਾਂ। ਕਰਦੇ ਦੇਖੋ, ਮੈਂ ਹਾਲਾਂ ਕੱਲ ਵੀ ਇਸ ਦੇ ਉੱਤੇ ਟੱਚ ਬੇਸ ਕੀਤਾ ਸੀ। ਇਹ ਪੀਰੀਅਡ ਥੋੜਾ ਜਿਹਾ ਸਾਡੇ ਲਈ ਚੈਲੰਜ ਵਾਲਾ ਵੀ ਹੈ, ਥੋੜਾ ਜਿਹਾ ਉਦਾਸੀ ਦੇਣ ਵਾਲਾ ਵੀ ਹੈ, ਇਸ ਲਈ ਕਿ YouTube ਨੇ ਇੰਡੀਅਨ ਗਵਰਨਮੈਂਟ ਦੇ ਦਬਾਅ ਹੇਠਾਂ ਜਿਨ੍ਹਾਂ ਨੇ ਆਪਣਾ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ ਉਸ ਐਕਟ ਦੇ ਹਵਾਲੇ ਨਾਲ ਜਿਹੜਾ YouTube ਦਾ ਸਟ੍ਰੀਮ ਹੈ ਕਿਸੇ ਵੀ ਲੈਵਲ ਦੇ ਉੱਤੇ, ਭਾਵੇਂ ਕੋਈ ਇੰਡੀਵਿਜੂਅਲੀ ਪਹੁੰਚਣਾ ਚਾਹੁੰਦਾ ਹੈ ਜਾਂ ਜਿਹੜੀਆਂ ਵੀਡੀਓਜ਼ ਅੱਡ-ਅੱਡ ਜ਼ਰੀਆਂ ਨਾਲ ਜਾਂਦੀਆਂ ਸੀ ਉਹਨਾਂ ਨੂੰ ਪਿਛਲੇ 2 ਦਿਨ ਤੋਂ ਟੋਟਲੀ ਬਲੌਕ ਕਰ ਦਿੱਤਾ ਹੈ। ਔਰ ਉੱਥੋਂ ਵਾਲੇ ਵੀ ਸਾਨੂੰ ਬਹੁਤ ਸਾਰੇ ਜਿਹੜੇ ਮੈਸੇजेस ਆਏ ਨੇ, ਉਹ ਜਦੋਂ ਜਾ ਕੇ ਕਿਸੇ ਵੀ ਵੀਡੀਓ ਦੇ ਉੱਤੇ ਕਲਿੱਕ ਕਰਦੇ ਨੇ ਤੇ ਉਹੀ ਨੋਟਿਸ ਜਿਹੜਾ ਸ਼ੋ ਹੋ ਜਾਂਦਾ ਹੈ ਬਲੈਂਕ ਸਪੇਸ ਦੇ ਵਿੱਚ ਕਿ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੋਣ ਦੇ ਕਰਕੇ ਇਸ ਨੂੰ ਅਸੀਂ ਬਲੌਕ ਕਰ ਦਿੱਤਾ ਹੈ। ਅੱਛਾ। ਔਰ ਸਾਡੀ ਆਲਮੋਸਟ, ਕਿਉਂਕਿ ਤੁਹਾਡੇ ਕੋਲ ਇਹ ਇੱਕ ਪ੍ਰੋਵੀਜ਼ਨ ਹੁੰਦਾ ਹੈ ਕਿ ਤੁਸੀਂ ਇਹ ਦੇਖ ਸਕਦੇ ਹੁੰਦੇ ਹੋ ਕਿ ਤੁਹਾਡੀ ਜਿਹੜੀ ਵਿਊਅਰਸ਼ਿਪ ਹੈ ਉਹ ਕਿੱਥੋਂ ਕਿੱਥੋਂ ਆ ਰਹੀ ਹੈ। ਸੋ ਸਾਡੀ ਟੈਕਨੀਕਲ ਟੀਮ ਨੇ ਇਹ ਖੁਲਾਸਾ ਕੀਤਾ ਹੈ ਕਿ ਲਗਭਗ 60% ਸਾਡਾ ਜਿਹੜਾ ਵਿਊਅਰਸ਼ਿਪ ਸੀ ਉਹ ਬਲੌਕ ਹੋਈ ਹੈ ਔਰ ਬਹੁਤ ਸਡਨ ਜਿਹੜਾ ਹੈ ਉਹ ਝਟਕਾ ਹੈ। ਹਾਲਾਂ ਜਿਹੜੇ ਉਸ ਦੇ ਅਰਾਊਂਡ ਜਿਹੜੇ ਨੇ ਕੀ ਸੋਲੂਸ਼ਨ ਹੋਏ ਇਸ ਦੇ ਉੱਤੇ ਸਾਡੀ ਟੈਕਨੀਕਲ ਟੀਮ ਕੰਮ ਕਰ ਰਹੀ ਹੈ। ਅਸੀਂ ਐਪ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਵੀ ਬਹੁਤ ਸਾਰੇ ਜਿਹੜੇ ਨੇ, ਹਾਲਾਂ ਇਹ ਜਿਹੜੇ ਟੈਕ ਸਾਵੀ ਹੁੰਦੇ ਨੇ ਉਹਨਾਂ ਲਈ ਸੌਖਾ ਹੁੰਦਾ ਪਰ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਹੋ, ਪਰ ਐਪ ਦੇ ਉੱਤੇ ਵੀ ਕਿਉਂਕਿ ਅਸੀਂ YouTube ਲਿੰਕ ਹੀ ਪਾਉਂਦੇ ਸੀ ਉਹ ਉੱਥੇ ਬਲੌਕ ਹੋਇਆ ਸੋ ਹੋਰ ਜਿਹੜਾ ਅਲਟਰਨੇਟ ਹੈ ਉਹ ਲੱਭਿਆ ਗਿਆ ਹੈ ਔਰ 1-2 ਦਿਨਾਂ ਦੇ ਵਿੱਚ ਐਪ ਦੇ ਵਿੱਚ ਜਿਹੜਾ ਕਨੈਕਸ਼ਨ ਹੈ ਉਹ ਡਾਇਰੈਕਟਲੀ ਅਸੀਂ ਪਾਵਾਂਗੇ। ਸੋ ਇੱਕ ਆਪਸ਼ਨ ਐਪ ਹੈ। ਸੈਕੰਡਲੀ, ਜਿਹੜੇ 1-2 ਕੱਲ ਵੀ ਸਾਡੇ ਇੱਕ ਵਿਊਅਰ ਜਿਹੜੇ ਲਾਈਵ ਦੇਖ ਰਹੇ ਸੀ ਉਹਨਾਂ ਨੇ ਕਿਹਾ ਸੀ ਬਹੁਤ ਡਿਫਿਕਲਟੀ ਹੋਈ ਲੱਭਣ 'ਚ, ਲੇਕਿਨ ਜਿਹੜਾ ਸਾਡੀ ਜਾਣਕਾਰੀ ਹੈ ਕਿ VPN ਜਿਹੜਾ ਥੋੜਾ ਜਿਹਾ ਤੁਸੀਂ ਲੋਕੇਸ਼ਨ ਚੇਂਜ ਕਰਦੇ ਹੋ ਆਪਣੇ ਉਸ ਤੇ, ਉਹਦੇ ਰਾਹੀਂ ਤੁਸੀਂ ਰੀਚ ਆਊਟ ਕਰ ਸਕਦੇ ਹੋ। ਹਾਲਾਂ ਬਹੁਤ ਸਾਰਿਆਂ ਦੇ ਲਈ ਤਾਂ ਇਹ ਔਖਾ ਹੈ, ਲੇਕਿਨ ਸੈਕੰਡ ਪਾਰਟ ਫਿਰ ਇੰਨੇ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਵਿਊਅਰਸ਼ਿਪ ਦਾ ਜਾਣਾ ਉਸ ਦਾ ਇੱਕ ਸੈਕੰਡ ਜਿਹਨੂੰ ਇਹ ਦੇਖਿਆ ਜਾਂਦਾ ਹੈ ਕਿ YouTube ਵੀ ਜਿਹੜੇ ਈਵਨ ਬਾਕੀ ਡਾਇਸਪੋਰਾ 'ਚ ਵੀ ਜਿੱਥੇ ਵੀ ਇਹ ਜਾ ਰਿਹਾ ਹੈ, ਜਿਹੜੇ ਸਾਡੇ ਜਿੱਥੋਂ ਤੱਕ ਅਦਰ ਦੈਨ ਇੰਡੀਆ ਜਿੱਥੇ ਬਲੌਕ ਨਹੀਂ ਹੈ, ਉੱਥੇ ਵੀ ਜਿਹੜਾ ਐਲਗੋਰਿਜ਼ਮ ਹੁੰਦਾ ਹੈ, ਜੇ ਤੁਹਾਡਾ ਓਵਰਆਲ ਬੇਸ ਘਟਦਾ ਤੇ ਉਹ ਸੁਜੈਸਟਿਵ ਵੀਡੀਓਜ਼ ਤੁਹਾਡੇ ਸ਼ੋ ਅਪ ਨਹੀਂ ਹੁੰਦੀਆਂ, ਤੁਹਾਨੂੰ ਸਰਚ ਕਰਕੇ ਹੀ ਦੇਖਣੀਆਂ ਪੈਂਦੀਆਂ। ਪਰ ਉਹਦੇ 'ਚ ਅਸੀਂ ਇੱਕ ਤਾਂ ਇਹ ਰਿਕੁਐਸਟ ਕਰਾਂਗੇ ਸਾਡੇ ਵਿਊਅਰਸ ਨੂੰ ਜਿਹੜੇ ਸਾਡੇ ਨਾਲ ਜੁੜਦੇ ਨੇ ਜਾਂ ਐਟਲੀਸਟ ਡਾਇਸਪੋਰਾ ਵਾਲੇ ਨੇ, ਉਹ ਜਿੰਨਾ ਵੀ ਕੰਟੈਂਟ ਦੇਖ ਸਕਦੇ ਨੇ YouTube ਤੇ ਵੀਡੀਓ ਦਾ ਔਨ ਕਰਕੇ, ਕਿਉਂਕਿ ਕਈ ਵਾਰ ਜਿਹੜੇ ਲਾਈਵ ਤੇ ਵੀ ਆਉਂਦੇ ਨੇ ਉਹਨਾਂ ਨੇ ਇੱਕ ਪਾਰਟ ਦੇਖਿਆ ਫਿਰ ਚਲੇ ਗਏ, ਉਹ ਤੁਸੀਂ ਜਿੰਨਾ ਲੰਬਾ ਦੇਖੋਗੇ ਜਿੰਨਾ ਤੁਸੀਂ ਉਹਦੇ ਨਾਲ ਜੁੜੇ ਰਹੋਗੇ ਉਹ ਐਲਗੋਰਿਜ਼ਮ ਜਿਹੜਾ ਹੈ ਉਸ ਨੂੰ ਚੇਂਜ ਕਰਦਾ ਹੈ। ਸੈਕੰਡਲੀ, ਤੁਹਾਡੇ ਜਿਹੜੇ ਆਪਣੇ ਕੰਟੈਕਟ ਲਿਸਟ ਹੈ ਆਪਣੇ ਦੋਸਤਾਂ ਦੀ, ਆਪਣੇ ਹਿਤੈਸ਼ੀਆਂ ਦੀ, ਉਹਨੂੰ ਵੱਧ ਤੋਂ ਵੱਧ ਇਹ ਜਿਹੜਾ ਰੈਫਰ ਕਰੋ ਔਰ ਉਹਨਾਂ ਨੂੰ ਕਹੋ ਵੀ ਯਕੀਨੀ ਬਣਾਓ ਕਿ ਭਾਈ ਤੁਸੀਂ ਲੌਗਇਨ ਕਰਕੇ ਜਿਹੜਾ ਇਸ ਨੂੰ ਦੇਖੋ, ਕਿਉਂਕਿ ਅਸੀਂ ਸਮਝਦੇ ਹਾਂ ਵੀ ਜਿੱਥੇ ਅਸੀਂ ਤੁਹਾਡੀ ਸਾਰਿਆਂ ਦੀ ਮਦਦ ਦੇ ਨਾਲ ਫਾਈਨੈਂਸ਼ੀਅਲੀ ਇਹ ਸਾਰਿਆਂ ਨੂੰ ਜਾਰੀ ਰੱਖਿਆ ਹੋਇਆ ਹੈ, ਤੇ ਜੇ ਇਹ ਸਾਡਾ ਸੁਨੇਹਾ ਯੂਨੀਵਰਸਲੀ ਪਹੁੰਚੇਗਾ ਨਹੀਂ ਤਾਂ ਫਿਰ ਇਸ ਦਾ ਕੋਈ ਬਹੁਤਾ ਵਰਥ ਵੀ ਨਹੀਂ ਹੋਏਗਾ। ਔਰ ਇਹ ਸਾਡੀ ਬੇਨਤੀ ਹੈ ਕਿ ਬਈ ਤੁਸੀਂ ਉੱਥੇ ਤਾਂ ਸਾਡੇ ਕੋਲ ਹੁਣ ਕੋਈ ਕੰਟਰੋਲ ਨਹੀਂ ਹੈ, ਉਹਦਾ ਇੱਕੋ ਇੱਕ ਤਰੀਕਾ ਹੈ ਉੱਥੋਂ ਦੀ ਅਦਾਲਤ 'ਚ ਉਸ ਫੈਸਲੇ ਨੂੰ ਚੈਲੰਜ ਕਰਨਾ ਹੈ, ਪਰ ਉਸ ਨੂੰ ਤਾਂ ਆਲਰੇਡੀ ਉਹ ਤਾਂ ਜੇ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਦਾ ਆਪਣਾ ਡੰਡਾ ਕੱਢਿਆ ਹੋਇਆ ਤਾਂ ਉੱਥੇ ਜਿਹੜੇ ਆਮ ਲੋਕ FIR ਕਰਨ ਵੀ ਜਾਂਦੇ ਨੇ ਉਹਨਾਂ ਦੇ ਖਿਲਾਫ ਹੀ FIR ਕੀਤੀ ਹੁੰਦੀ ਹੈ। ਆ ਇੱਕ ਐਗਜ਼ਾਮਪਲ ਉੱਤਰਾਖੰਡ ਦੀ ਚੱਲ ਰਹੀ ਹੈ ਕਿ ਇੱਕ ਬਜਰੰਗ ਦਲ ਦੀ ਭੀੜ ਇਕੱਠੀ ਹੋ ਕੇ ਜਿਹੜੀ ਹੈ ਇੱਕ ਬਜ਼ੁਰਗ ਵਕੀਲ ਅਹਿਮਦ ਸ਼ਾਇਦ ਉਹਨਾਂ ਦਾ ਨਾਂ ਹੈ, 40-30 ਸਾਲ ਤੋਂ ਉੱਥੇ ਉਹ ਦੁਕਾਨ ਕਰਦੇ ਨੇ, ਉਹਦੇ ਨਾਂ ਨਾਲ ਬਾਬਾ ਲੱਗਾ ਹੋਇਆ ਦੁਕਾਨ ਦੇ, ਤੇ ਉੱਥੇ ਕੋਈ ਸਿੱਧ ਜੋਗੀ ਦਾ ਕੋਈ ਹੈ ਮੰਦਿਰ ਜਾਂ ਦੂਜਾ, ਉਹ ਭੀੜ ਇਕੱਠੀ ਹੋ ਕੇ ਆਈ, ਕਹਿੰਦੇ ਕਿ ਜੀ ਇਹ ਤੁਸੀਂ ਇਹ ਦੁਕਾਨ ਦਾ ਨਾਂ ਬਦਲੋ, ਇਹਨੂੰ ਬਾਬਾ ਵਿੱਚੋਂ ਕੱਢੋ। ਨਹੀਂ, ਔਰ ਉਹ ਇੰਨਾ ਕੁ ਉਹਨੂੰ ਖੌਫਜ਼ਦਾ ਕੀਤਾ ਤੇ ਇੱਕ ਉਹਦੇ ਨਾਲ ਹੀ
ਉਸੇ ਮਾਰਕੀਟ ਦੇ ਵਿੱਚ ਇੱਕ ਜਿਹੜਾ ਫਿਟਨੈਸ ਸੈਂਟਰ ਰਨ ਕਰਦਾ ਸੀ, ਦੀਪਕ ਨਾਂ ਦਾ ਬੰਦਾ, ਉਹ ਆਇਆ, ਉਹਦੇ ਵਿੱਚ ਇਨਸਾਨੀਅਤ ਜਾਗੀ ਔਰ ਉਹਨੂੰ ਭੀੜ ਨੂੰ ਚੈਲੰਜ ਕੀਤਾ। ਉਹਨਾਂ ਨੂੰ ਭੀੜ ਪੁੱਛਦੀ ਹੈ ਵੀ ਤੇਰਾ ਕੀ ਨਾਂ ਹੈ, ਉਹ ਕਹਿੰਦਾ ਵੀ ਮੁਹੰਮਦ ਦੀਪਕ। ਇਹ ਹੁਣ ਉਹਨਾਂ ਨੂੰ ਇਹ ਪਤਾ, ਔਰ ਉਹਨੇ ਜਿਹੜੇ ਉਹਦੇ ਇੰਟਰਵਿਊ ਵੀ ਮੀਡੀਆ 'ਚ ਔਰ ਦੂਜੇ ਆਏ ਨੇ, ਉਹਨੇ ਕਿਹਾ ਵੀ ਮੈਨੂੰ ਕੋਈ ਕਨਸੀਕੁਐਂਸਿਸ ਦੀ ਪਰਵਾਹ ਨਹੀਂ। ਹਾਲਾਂ 2 ਦਿਨ ਬਾਅਦ ਇੱਕ ਵੱਡੀ ਭੀੜ ਉਹਦੇ ਘਰ ਦੇ ਉੱਤੇ ਆ ਗਈ ਔਰ ਉਹਦੀ ਵਾਈਫ ਨੂੰ, ਉਹਦੀ ਛੋਟੀ ਬੱਚੀ ਨੂੰ, ਮਾਂ ਨੂੰ ਗਾਲੀ ਗਲੋਚ, ਪਰ ਉਹ ਕੰਧ ਬਣ ਕੇ ਖਲੋ ਗਿਆ। ਕਿ ਲੇਕਿਨ ਜਿਹੜਾ ਪਾਰਟ ਹੈ ਕਿ ਵੀ ਉਸ ਪੁਲਿਸ ਵੀ ਨਾਲ ਹੈ, ਪਹਿਲੇ ਮੌਕੇ ਤੇ ਵੀ ਦੂਜੇ ਤੇ ਵੀ, ਪਰ ਪੁਲਿਸ ਨੇ FIR ਬਾਕੀ ਤਾਂ ਗੁੰਮਨਾਮ ਆਦਮੀ ਬਣਾਤਾ ਹੈ ਕਿ ਜੀ ਅਣਪਛਾਤੇ 30-40 ਬੰਦੇ। ਹੁਣ ਅਣਪਛਾਤੇ ਜਿਹੜੇ ਤੁਹਾਡੇ ਕੋਲ ਕੈਮਰੇ ਲੱਗੇ ਨੇ ਬੰਦੇ, ਵੀਡੀਓ ਆ ਰਹੀਆਂ, ਉਹ ਧਮਕੀਆਂ ਦੇ ਰਹੇ ਨੇ, ਉਹ ਅਣਪਛਾਤੇ ਹੋ ਗਏ ਤੇ ਉਹਦੇ ਖਿਲਾਫ ਵੀ FIR ਜਿਹੜੀ ਆ ਉਹ ਰਜਿਸਟਰ ਕਰਤੀ ਕਿ ਜੀ ਇਹਨੇ ਕਿਸੇ ਦੀ ਹਮਲਾ ਕੀਤਾ, ਉਹਦਾ ਬਟੂਆ ਖੋਹ ਲਿਆ, ਉਹਦੀ ਘੜੀ ਖੋਹ ਲਈ। ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਚੀਜ਼, ਔਰ ਇਹ ਇਸ਼ੂ ਉੱਤਰਾਖੰਡ ਦੀ ਅਸੈਂਬਲੀ ਤੋਂ ਲੈ ਕੇ ਪਾਰਲੀਮੈਂਟ ਤੱਕ ਡਿਸਕਸ ਹੁੰਦਾ, ਪਰ ਉੱਥੇ ਕੌਣ ਪ੍ਰਵਾਹ ਕਰਦਾ? ਕਿਉਂਕਿ ਇਹ ਪੂਰਾ ਜਿਹੜਾ ਹਿੰਦੂਤਵਾ ਦੇ ਨਾਂ ਥੱਲੇ, ਹੁਣ ਇੱਕ ਪਾਸੇ RSS ਨੇ ਲਾਲ ਚੌਂਕ ਸ੍ਰੀਨਗਰ ਤੋਂ ਕੰਨਿਆ ਕੁਮਾਰੀ ਤੱਕ ਧਵਜ ਯਾਤਰਾ ਕਿ ਅਸੀਂ ਸਾਡਾ ਝੰਡਾ ਉੱਚਾ ਰਹੇ, ਔਰ ਦੂਜਾ ਸੋ ਇੱਕ ਇੰਨਾ ਖੌਫ ਪੈਦਾ ਕੀਤਾ ਹੋਇਆ ਹੈ। ਔਰ ਈਵਨ ਜਦੋਂ ਅਸੀਂ ਫਰੀडम ਆਫ ਐਕਸਪ੍ਰੈਸ਼ਨ ਤਾਂ ਦੂਰ ਦੀ ਗੱਲ, ਹੁਣ ਹਾਲ ਇਹ ਹੈ ਕਿ ਜੇ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਜਿਹੜਾ ਕਿ ਕਨਕਲੂਡਿੰਗ ਥੈਂਕ ਯੂ ਮੋਸ਼ਨ ਦੇ ਉੱਤੇ ਗੱਲ ਕਰਨੀ ਹੁੰਦੀ ਹੈ, ਉਹ ਆਇਆ ਹੀ ਨਹੀਂ ਲੋਕ ਸਭਾ 'ਚ, ਰਾਜ ਸਭਾ ਚਲਾ ਗਿਆ। ਔਰ ਉਹ ਜਿਹੜਾ ਲੋਕ ਸਭਾ ਦਾ ਸਪੀਕਰ ਹੈ ਪਾਰਲੀਮੈਂਟ ਦਾ, ਬਿਰਲਾ, ਉਹ ਕਹਿ ਰਿਹਾ ਕਿ ਜੇ ਮੋਦੀ ਆ ਜਾਂਦਾ ਤੇ ਉਸ ਤੇ ਹਮਲਾ ਹੋਣ ਦਾ ਡਰ ਸੀ ਔਰ ਹਮਲੇ ਦੇ ਡਰੋਂ ਨਹੀਂ ਆਇਆ। ਸੋ ਮਤਲਬ ਇਹ ਹੈ ਵੀ ਝੂਠਾ ਨੈਰੇਟਿਵ ਕਿਸ ਹੱਦ ਤੱਕ ਇਹ ਬਿਲਡ ਕਰ ਰਹੇ ਨੇ। ਜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਪਾਰਲੀਮੈਂਟ ਦੇ ਵਿੱਚ ਜਿੱਥੇ 4 ਚੁਫੇਰੇ ਮਾਰਸ਼ਲ ਬੈਠੇ ਹੋਏ ਨੇ, obstructions ਨੇ, ਦੂਜੇ ਨੇ, ਵੀ ਉਹਨੂੰ ਕਿਸੇ ਨੇ ਮਾਰ ਦੇਣੇ, ਲੇਕਿਨ ਕਿਉਂਕਿ ਉਹ ਇੱਕ ਜਿੱਥੇ ਉਹਨਾਂ ਨੂੰ ਵਿਕਟਮ ਕਾਰਡ ਪਲੇ ਕਰਨ ਦੀ ਹੁੰਦੀ, ਇਹੋ ਜਿਹਾ ਡਰਾਮਾ ਮੋਦੀ ਨੇ ਜਦੋਂ ਪੰਜਾਬ ਆਇਆ ਸੀ, ਕਿਸਾਨਾਂ ਦੀ ਮੂਵਮੈਂਟ ਚੱਲ ਰਹੀ ਸੀ ਕਿ ਜੀ ਮੈਂ ਉੱਥੇ, ਕਿਉਂਕਿ ਕੁਰਸੀਆਂ ਖਾਲੀ ਸੀ ਫਿਰੋਜ਼ਪੁਰ ਕੇ ਜਿੱਥੇ ਉਹਨੇ ਜਾਣਾ ਸੀ, ਤਾਂ ਉਹਨੇ ਡਰਾਮਾ ਕੀਤਾ ਕਿ ਜੀ ਉੱਥੇ ਫਲਾਣੀ ਥਾਂ ਤੇ ਮੈਨੂੰ ਰੋਕ ਕੇ ਮਾਰ ਦੇਣਾ ਸੀ। ਉਦੋਂ ਚਰਨਜੀਤ ਚੰਨੀ ਸੀ ਚੀਫ ਮਿਨਿਸਟਰ, ਔਰ ਉਹਨੇ ਕਿਹਾ ਵੀ ਅਸੀਂ ਛਾਤੀਆਂ 'ਚ ਗੋਲੀਆਂ ਖਾਣ ਵਾਲੇ ਹਾਂ ਜਦੋਂ ਕੋਈ ਮਹਿਮਾਨ ਹੁੰਦਾ ਜਾਂ ਦੂਜਾ, ਲੇਕਿਨ ਉਹਦੇ ਤੇ ਕੇਸ ਵੀ ਬਣਾਤੇ, SSP ਤਲਬ ਕਰ ਲਏ, ਇਨਕੁਆਇਰੀ ਬਿਠਾਤੀ, ਪਾਰਲੀਮੈਂਟ ਨੇ ਫਿਕਰ ਜ਼ਾਹਰ ਕਰਤਾ ਕਿ ਮੋਦੀ ਨੂੰ ਤਾਂ ਮਾਰ ਦੇਣਾ ਸੀ ਪੰਜਾਬ ਦੇ ਕਿਸਾਨਾਂ ਨੇ, ਔਰ ਇਹੀ ਡਰਾਮਾ ਪਾਰਲੀਮੈਂਟ ਹਾਲ ਦੇ ਵਿੱਚ। ਸੋ ਜਿੱਥੇ ਇਸ ਕਿਸਮ ਦਾ ਝੂਠ, ਜਨੂਨ, ਅਦਾਲਤਾਂ ਦਾ ਪਾਰਟੀਸਨਿਜ਼ਮ, ਜਾਲੀ ਵੋਟਾਂ ਕੱਟ ਰਹੇ ਨੇ। ਉਹ ਇੱਕ UP ਵਾਲਾ ਪੁੱਛ ਰਿਹਾ ਪੰਜਾਬ ਦੇ ਮਿਨਿਸਟਰ ਨੂੰ, ਕਹਿੰਦਾ ਜੀ ਤੁਹਾਡੀ ਆਬਾਦੀ ਕਿੰਨੀ ਹੈ ਪੰਜਾਬ ਦੀ? ਉਹ ਕਹਿੰਦਾ ਜੀ 3 ਕਰੋੜ ਦੇ ਕਰੀਬ। ਉਹ ਕਹਿੰਦਾ ਫਿਰ ਸਾਡਾ UP ਜਿਹੜਾ ਉਹਦਾ ਤੁਸੀਂ ਕੀ ਮੁਕਾਬਲਾ ਕਰੋਗੇ? ਉਹ ਕਹਿੰਦਾ ਕਿਉਂ? ਕਹਿੰਦਾ ਸਾਡੇ ਤਾਂ 3.5 ਕਰੋੜ ਵੋਟਾਂ ਕੱਟ ਦਿੱਤੀਆਂ ਨੇ, ਜਿਹੜਾ ਹੁਣ ਉਹ ਵੋਟਾਂ ਦੇ ਰਿਫਾਰਮ ਦੇ ਨਾਂ ਥੱਲੇ। ਔਰ ਇਹੀ ਗੱਲ ਮਮਤਾ ਬੈਨਰਜੀ ਨੇ ਜਿਹੜਾ ਉਹ ਜਦੋਂ ਕਾਲਾ ਕੋਟ ਪਾ ਕੇ ਪਰਸੋਂ ਸੁਪਰੀਮ ਕੋਰਟ 'ਚ, ਕਿਉਂਕਿ ਚੋਣਾਂ ਹੋਣੀਆਂ ਨੇ, ਔਰ ਉੱਥੇ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਵੋਟਾਂ ਜਿਹੜੀਆਂ ਮੁਸਲਮਾਨਾਂ ਦੀਆਂ ਨੇ ਬਹੁਤ ਵਾਰੀ, ਜਾਂ ਦਲਿਤਾਂ ਟਰਾਈਬਲਸ ਦੀਆਂ ਨੇ, ਇਹਨਾਂ ਹਿੰਦੂ ਤਵੀਆਂ ਨੂੰ, ਔਰ ਉਹਨਾਂ ਦੀ ਕੱਟ ਕੇ ਸਪੇਸ ਤਾਂ ਕਿ ਉਹਨਾਂ ਨੇ ਜਾਲੀ ਆਪਣੀਆਂ ਭਰਨੀਆਂ ਨੇ। ਸੋ ਜਿੱਥੇ ਇਸ ਕਿਸਮ ਦਾ ਸਾਰਾ ਵਰਤਾਰਾ ਹੋਏ, ਉਹਨਾਂ ਦੇ ਲਈ TV 84 ਜਾਂ ਸੱਚੋ ਸੱਚ ਨੂੰ ਸੁਣਨਾ, ਸਹਾਰਨਾ, ਇਹ ਵੀ ਅਸੀਂ ਸਮਝਦੇ ਹਾਂ ਕਿ ਭਾਈ ਉਹਨਾਂ ਨੂੰ ਸ਼ਾਇਦ ਇਹ, ਔਰ ਇਹੀ ਨਹੀਂ ਕਿ YouTube, Facebook ਵੀ, ਜਿਹਦੇ 'ਚ ਪਹਿਲੀ Facebook ਤਾਂ ਪਹਿਲਾਂ ਹੀ ਬੰਦ ਕੀਤੀ ਹੋਈ ਸੀ, ਨਵੀਂ ਜਦੋਂ ਚਾਲੂ ਹੋਈ ਤੇ ਕੁਝ ਮਹੀਨਿਆਂ ਦੇ ਵਿੱਚ ਹੀ 30,000 ਤੋਂ ਜ਼ਿਆਦਾ ਫੋਲੋਅਰ, ਔਰ ਉਹ ਜਿਹੜੀਆਂ ਵੀਡੀਓ ਸਾਡੀਆਂ ਵਾਇਰਲ ਹੋ ਰਹੀਆਂ ਸਾਰੀਆਂ। ਸੋ ਜ਼ਾਹਰ ਹੈ ਵੀ ਉਹਨਾਂ ਦਾ ਜਿਹੜੀ ਉਹਨਾਂ ਦਾ ਸਾਈਬਰ ਦੇ ਉੱਤੇ ਬੈਠੀ ਪੁਲਿਸ ਹੈ, ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ, ਉਹਨਾਂ ਦੀ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਕਿਵੇਂ ਉਹਨਾਂ ਨੇ ਆਪਣਾ ਮੋਡ ਸੈੱਟ ਕਰਨਾ, ਆਪਣੇ IT ਵਾਲੇ ਉਹਨਾਂ ਨੇ ਬਿਠਾਏ ਹੋਏ ਨੇ ਕਿਵੇਂ। ਔਰ ਜਿਵੇਂ ਅਮਿਤ ਸ਼ਾਹ ਨੇ RSS ਦੇ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੀ ਸਾਡਾ ਕੌਣ ਮੁਕਾਬਲਾ ਕਰ ਸਕਦਾ, ਅਸੀਂ ਤਾਂ ਇੰਨੇ ਮਿਲੀਅਨ ਦੇ WhatsApp ਗਰੁੱਪ ਬਣਾਏ ਹੋਏ ਨੇ, ਸਵੇਰੇ ਹੁੰਦਿਆਂ ਹੀ ਨਾਸ਼ਤੇ ਵੇਲੇ ਅਸੀਂ ਖਬਰ ਝੂਠੀ ਹੈ ਕਿ ਸੱਚੀ ਹੈ ਅਸੀਂ ਪਰੋਸ ਦਿੰਦੇ, ਔਰ ਜਿਹੜੇ ਸੌਂ ਕੇ ਉੱਠਦੇ ਨੇ ਨਾਸ਼ਤੇ ਵੇਲੇ ਉਹਨਾਂ ਮਿਲੀਅਨਸ ਤੱਕ ਉਹ ਖਬਰ ਪਹੁੰਚ ਜਾਂਦੀ ਹੈ। ਹੁਣ ਇਹ ਪਬਲਿਕ ਪਲੇਟਫਾਰਮ ਤੋਂ ਜਿਹੜਾ ਹੈ ਉਸ ਦਾ ਇਹ ਕਹਿਣਾ, ਸੋ ਇਸ ਦੇ ਉੱਤੇ ਸਾਡਾ ਕੰਟਰੋਲ ਨਹੀਂ ਹੈ, ਪਰ ਅਸੀਂ ਇਹ ਜ਼ਰੂਰ ਜਿਹੜਾ
ਇਹ ਰਿਕੁਐਸਟ ਕਰਾਂਗੇ ਕਿ ਭਾਈ ਇਹਨੂੰ ਵੱਧ ਤੋਂ ਵੱਧ ਲੰਮਾ ਸਮਾਂ ਦੇਖੋ ਔਨ ਰੱਖ ਕੇ, ਲਾਈਵ ਨੂੰ ਵੀ, ਅਦਰਵਾਈਜ਼ ਵੀ ਤੁਹਾਡੇ ਜਿਹੜੀਆਂ ਵੀਡੀਓਜ਼ ਨੇ, ਤਾਂ ਕਿ ਐਲਗੋਰਿਜ਼ਮ ਜਿਹੜਾ ਉਹ ਸਾਡੀ ਫੇਵਰ 'ਚ ਹੋਏ ਔਰ ਆਪਣੇ ਪਰਸਨਲ ਕੰਟੈਕਟਸ ਨੂੰ ਵੀ ਯਕੀਨੀ ਬਣਾਓ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ TV 84 ਦੇ ਨਾਲ ਜੁੜਨ। ਹਾਲਾਂ ਇੱਕ ਪਾਸੇ ਨੈਗੇਟਿਵਿਟੀ ਹੈ, ਦੂਸਰੇ ਪਾਸੇ ਸਾਡੇ ਇੱਕ ਅਨਨੋਨ ਵੀਰ ਨੇ ਇੱਕ ਸੌਂਗ ਜਿਹੜਾ ਉਹ ਉਹਦੇ ਤੇ ਪੋਸਟ ਕੀਤਾ ਕਿ TV 84 ਸੱਚੀ ਗੱਲ ਸੁਣਾਉਂਦਾ ਔਰ ਇਹ ਬੜਾ ਚੁਭਦਾ। ਉਹ ਸਾਡੀ ਟੈਕਨੀਕਲ ਟੀਮ ਨੇ ਉਸ ਆਡੀਓ ਦੇ ਨਾਲ ਬੈਕਗਰਾਉਂਡ ਤੇ ਪਿਕਚਰਸ ਲਾ ਕੇ ਉਸ ਦੀ ਇੱਕ ਵੀਡੀਓ ਜਿਹੜੀ ਹੈ ਉਹ ਬਣਾਈ ਹੈ। ਹਾਲਾਂ ਵੈਸੇ ਤਾਂ ਆਪਣੀ ਤਾਰੀਫ ਆਪ ਨਹੀਂ ਕਰਨੀ ਚਾਹੀਦੀ, ਪਰ ਸਾਡੇ ਮਿੱਤਰ ਜਿਵੇਂ ਸ਼ੇਖ ਸਾਹਿਬ ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਕਰਦਾ, ਉਹ ਲਾਈਟਰ ਵੇਨ 'ਚ ਕਹਿੰਦੇ ਹੁੰਦੇ ਸੀ ਵੀ ਨਾ ਤਾਂ ਅੱਲਾ ਮੀਆਂ ਨੂੰ ਵੀ ਆਪਣਾ ਚੰਗਾ ਲੱਗਦਾ, ਸੋ ਜੇ ਹੁਣ ਅੱਲਾ ਮੀਆਂ ਨੂੰ ਵੀ ਨਾਮ ਜਪਾਣਾ ਹੈ ਅੱਲਾ ਮੀਆਂ ਨੇ, ਤੇ ਸਾਨੂੰ ਜਿੱਥੇ ਇੱਕ ਪਾਸੇ ਇਹ ਡਾਊਨਗ੍ਰੇਡਿੰਗ ਹੈ ਔਰ ਇਹ ਜ਼ਾਹਰ ਹੈ ਵੀ ਸਾਡੀ ਟੈਕਨੀਕਲ ਟੀਮ 'ਚ ਵੀ ਮਾਯੂਸੀ ਹੈ, ਕਿਉਂਕਿ ਬਹੁਤ ਮਿਹਨਤ ਦੇ ਨਾਲ ਹੁਣ ਛੋਟੀਆਂ ਰੀਲਸ ਵੀ ਪੈ ਰਹੀਆਂ ਸੀ ਫੇਸਬੁੱਕ ਦੇ ਉੱਤੇ ਵੀ, ਦੂਸਰੇ ਆਲ ਆਫ ਏ ਸਡਨ ਤੁਹਾਡਾ ਜਿਵੇਂ ਇਹ ਹੁੰਦਾ ਵੀ ਕਿਸੇ ਦੀ ਬਿਲਕੁਲ ਆਪਰੇਸ਼ਨ ਕਲੋਜ਼ ਦੇ ਥੱਲੇ ਉਹਦੇ ਕੋਈ ਲਾ ਜਾਏ ਨੋਟਿਸ ਕਿ ਵੀ ਹੁਣ ਤੁਸੀਂ ਇੱਥੇ ਐਂਟਰ ਵੀ ਨਹੀਂ ਕਰ ਸਕਦੇ, ਸਾਡੇ ਨਾਲ ਇਵੇਂ ਹੀ ਹੈ। ਬਟ ਚਲੋ ਜਦੋਂ ਅਸੀਂ ਇਹ ਕਹਿੰਦੇ ਹਾਂ, ਕੱਲ ਵੀ ਮੈਂ ਕਿਹਾ ਸੀ ਵੀ ਇਹ TV 84 ਦੇ ਕੰਮ ਨੂੰ ਟ੍ਰਿਬਿਊਟ ਵੀ ਹੈ ਔਰ ਅਸੀਂ ਜਿਹੜੀ ਉਹ TV 84 ਦੀ ਤਾਰੀਫ 'ਚ ਜਿਹੜੇ ਵੀਰ ਨੇ ਜਿਹਨੇ ਵੀ ਅਸੀਂ ਉਹਨੂੰ ਨਹੀਂ ਜਾਣਦੇ, ਉਹਦਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਬਈ ਤੁਹਾਡੇ ਬੋਲ ਸਾਨੂੰ ਹੌਸਲਾ ਵੀ ਦਿੰਦੇ ਨੇ। ਉਹ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਅਸੀਂ ਪਲੇ ਕਰਾਂਗੇ। ਔਰ ਹੁਣ ਕਿਉਂਕਿ ਅਜੇ ਵੀ ਜਿਹੜਾ ਮੁੱਖ ਚਰਚਾ ਦਾ ਵਿਸ਼ਾ ਹੈ, ਜਿਸ ਕਰਕੇ ਮੋਦੀ ਇਹ ਡੇਅਰ ਵੀ ਨਹੀਂ ਕਰ ਸਕਿਆ ਕਿ ਲੋਕ ਸਭਾ 'ਚ ਆ ਕੇ ਪ੍ਰੈਜ਼ੀਡੈਂਟ ਦੇ ਭਾਸ਼ਣ ਦੇ ਉੱਤੇ ਥੈਂਕਸ ਦੇ ਮੋਸ਼ਨ ਤੇ ਲੈਕਚਰ ਕਰੇ। ਰਾਜ ਸਭਾ ਦੇ ਵਿੱਚ 90 ਮਿੰਟ ਮੂੰਹ 'ਚੋਂ ਝੱਗ ਸੁੱਟਦਾ ਰਿਹਾ, ਪਰ ਉਹਦੇ 'ਚ ਕੋਈ ਸਿਰ ਪੈਰ ਨਹੀਂ ਸੀ, ਬਹੁਤ ਬੁਰੀ ਤਰ੍ਹਾਂ ਘਬਰਾਇਆ ਹੋਇਆ। ਹਾਲਾਂ ਉਹ ਜਿਹੜੇ ਹੁਣ ਉੱਥੋਂ ਜਿਹੜੇ ਯੂਟਿਊਬਰ ਜਾਂ ਕੁਝ ਹੋਰ ਜਿਹੜਾਂ ਦੇ ਅਜੇ ਬੰਦ ਨਹੀਂ ਹੋਏ, ਹੁਣ ਇਹ ਜਿਹੜਾ ਜੋ ਚੱਲ ਰਿਹਾ ਹੈ ਉਸ ਆਉਣ ਵਾਲੇ ਪੀਰੀਅਡ ਜਿਹੜੇ ਪੋਪੂਲਰ ਯੂਟਿਊਬਰ ਨੇ ਉਹਨਾਂ ਦੇ ਉੱਤੇ ਵੀ ਗੌਜ਼ ਡਿੱਗੇਗੀ। ਜਿਸ ਕੁਛ ਤਾਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਮੁੱਖ ਧਾਰਾ ਮੀਡੀਆ ਤਾਂ ਜਿਹਨੂੰ ਗੋਦੀ ਮੀਡੀਆ ਤੇ ਦਰਬਾਰੀ ਮੀਡੀਆ ਕਿਹਾ ਜਾਂਦਾ ਹੈ, ਉਹ ਲੇਕਿਨ ਉੱਥੇ ਕਾਮੈਂਟ ਤਾਂ ਚੱਲਦੇ ਨੇ ਕਿ ਜੀ ਕਿੱਥੇ ਨਹਿਰੂ ਪ੍ਰਾਈਮ ਮਿਨਿਸਟਰ ਸੀ ਜਿਹੜਾ ਆਇਨਸਟਾਈਨ ਨੂੰ ਮਿਲਦਾ ਸੀ ਸਾਇੰਟਿਸਟ ਨੂੰ, ਤੇ ਕਹਿੰਦੇ ਵੀ ਕਿੱਥੇ ਮੋਦੀ ਹੈ ਜਿਹੜਾ ਐਪਸਟਾਈਨ ਨੂੰ ਮਿਲਦਾ ਸ਼ੈਤਾਨ ਦੀ ਟੂਟੀ ਨੂੰ, ਔਰ ਬਦਮਾਸ਼ ਜਿਹੜਾ ਕਨਵਿਕਟਡ ਜਿਹੜਾ ਚਾਈਲਡ ਔਰ ਦੂਜੇ ਰੇਪ ਦੇ ਲਈ। ਔਰ ਇਹ ਸਾਰਾ ਤਾਂ ਚੱਲ ਹੀ ਰਿਹਾ, ਲੇਕਿਨ ਜਿਹੜਾ ਇਸ ਵੇਲੇ ਜਿਹਦੇ ਤੇ ਵੱਡਾ ਸਸਪੈਂਸ ਹੈ, ਔਰ ਅਸੀਂ 2-3 ਪ੍ਰੋਗਰਾਮ ਰੈਗੂਲਰਲੀ ਇਸ ਮੁੱਦੇ ਦੇ ਉੱਤੇ ਕੀਤੇ ਨੇ, ਸੋ ਕਾਲਡ ਇੰਡੀਆ US ਟ੍ਰੇਡ ਡੀਲ। ਹਾਲਾਂ ਪੀਯੂਸ਼ ਗੋਇਲ ਜਿਹੜਾ ਮੰਤਰੀ ਹੈ ਇਸ ਮਹਿਕਮੇ ਦਾ, ਉਹਨੇ ਕਿਹਾ ਸੀ ਕਿ ਜੀ 4-5 ਦਿਨ ਦੇ ਵਿੱਚ ਇਹ ਡੀਲ ਸਾਈਨ ਹੋਏਗੀ ਔਰ ਮਾਰਚ ਮਿਡਲ ਤੱਕ ਪਹੁੰਚਦੇ ਆ ਇਸ ਦਾ ਜਿਹੜਾ ਲੀਗਲ ਫਰੇਮਵਰਕ ਹੈ ਉਸ ਤੇ ਦਸਤਖਤ ਹੋਣਗੇ। ਲੇਕਿਨ ਜੋ ਕੁਝ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਸੋਸ਼ਲ ਟਰੂਥ ਦੇ ਉੱਤੇ ਕਿਹਾ, ਜੋ ਕੁਝ ਵਾਈਟ ਹਾਊਸ ਦੀ ਸਪੋਕਸਪਰਸਨ ਨੇ ਕਿਹਾ ਜਾਂ ਅਮਰੀਕਾ ਦੇ ਸੈਕਟਰੀ ਆਫ ਐਗਰੀਕਲਚਰ ਨੇ ਕਿਹਾ, ਉਸ 'ਚੋਂ ਤੁਹਾਨੂੰ ਜਿਹੜੀਆਂ ਥੋੜ੍ਹੀਆਂ ਚੀਜ਼ਾਂ ਨਿਕਲ ਕੇ ਨਜ਼ਰ ਆਉਂਦੀਆਂ ਨੇ, ਉਹਦੇ 'ਚ 3-4 ਨੁਕਤੇ ਜਿਹਦਾ ਕੋਈ ਸਰਕਾਰ ਨੇ ਅਜੇ ਤੱਕ ਕਲੈਰੀਫਾਈ ਨਹੀਂ ਕੀਤਾ, ਉਸ ਦੇ ਉੱਤੇ ਸਸਪੈਂਸ ਕੀ ਬਿਲਕੁਲ ਜਿਹੜਾ ਉਹ ਚੁੱਪੀ ਧਾਰੀ ਹੋਈ ਹੈ। ਉਹਦੇ 'ਚ ਜ਼ਾਹਰ ਹੈ ਇੱਕ ਤਾਂ ਕਿਉਂਕਿ ਸੈਕਟਰੀ ਆਫ ਐਗਰੀਕਲਚਰ ਅਮਰੀਕਾ ਦਾ ਜੇ ਕਹਿੰਦਾ ਹੈ ਕਿ ਜੀ ਸਾਰੇ ਅਮਰੀਕਾ ਦੇ ਕਿਸਾਨਾਂ ਦੇ ਲਈ ਇਹ ਹੁਣ ਖੁਸ਼ੀ ਦੀ ਘੜੀ ਹੈ, ਭਾਰਤ ਦੀ ਮਾਰਕੀਟ 1,400,000,000 ਲੋਕਾਂ ਦੀ ਖੁੱਲ ਗਈ ਹੈ, ਔਰ ਦੂਸਰੇ ਤੇ ਹੁਣ ਉਹ ਪੁੱਛਿਆ ਜਾ ਰਿਹਾ ਵੀ ਇੱਕ ਪਾਸੇ ਇਹਨਾਂ ਦਾ ਉਹ ਕਹਿ ਰਿਹਾ ਜੀ ਸਾਡੇ ਐਗਰੀਕਲਚਰ ਔਰ ਡੇਅਰੀ ਸੈਕਟਰ 'ਚ ਕੋਈ ਨਹੀਂ ਹੋਏਗਾ, ਪਰ ਉਹ ਫਿਰ ਕਿਹੜੇ ਸੈਕਟਰ ਦੀ ਗੱਲ ਕਰਦੇ ਨੇ ਜੇ ਔਰ ਉਹਦੇ 'ਚ ਅਮਰੀਕਨ ਤਾਂ ਇਹ ਕਹਿ ਰਹੇ ਨੇ ਕਿ ਹੁਣ ਸਾਡੇ ਫਰੂਟਸ ਨਟਸ ਇਹ ਉਹ ਕਹਿੰਦੇ ਜੇ ਫਰੂਟ ਅਮਰੀਕਨ ਐਪਲ ਆਇਆ ਆਲਰੇਡੀ, ਨਿਊਜ਼ੀਲੈਂਡ ਦਾ ਐਪਲ, ਔਰ ਦੂਸਰਾ ਉਹਨੇ ਜਿਹੜੇ ਹਿਮਾਚਲ ਔਰ ਜੰਮੂ ਕਸ਼ਮੀਰ ਦੀ ਇਕੋਨਮੀ ਐਪਲ ਗਰੋਥ ਦੇ ਉੱਤੇ ਹੈ, ਔਰ ਇੱਥੇ ਇੰਨੀ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ ਕਿ ਵੀ ਉੱਥੋਂ ਦਾ ਫਾਰਮਰ ਤਾਂ ਜਿਹੜਾ ਉਹ ਕੰਪੀਟ ਹੀ ਨਹੀਂ ਕਰ ਸਕਦਾ। ਫਿਰ ਇਹੀ ਗੱਲ ਡੇਅਰੀ ਦੇ ਹਵਾਲੇ ਨਾਲ ਹੈ ਔਰ ਬਾਕੀ ਚੀਜ਼ਾਂ ਦਾ। ਸੋ ਇੱਕ ਜਿਹੜਾ ਕਿਸਾਨ ਯੂਨੀਅਨ ਆ ਬਿਲਕੁਲ ਉਹਨਾਂ ਨੇ ਉਹ ਆਲਰੇਡੀ ਇਸ ਦੇ ਲਈ ਤਿਆਰ ਹੋ ਰਹੇ ਨੇ ਕਿ ਵੀ ਉਹਨਾਂ ਨੇ ਮੋਰਚਾ, ਪਰ ਉਹ ਫਿਰ ਮਰਨ ਦੇ ਲਈ ਪੰਜਾਬ ਦੇ ਕਿਸਾਨ ਹੀ ਅੱਗੇ ਹੋਣਗੇ, ਬਾਕੀਆਂ ਨੇ ਤਾਂ
ਕੀ ਕਰਨਾ ਹੈ। ਸੈਕੰਡਲੀ ਇਹ ਗੱਲ ਤਾਂ ਬਿਲਕੁਲ ਕਲੀਅਰ ਹੈ ਔਰ ਉਹਨੂੰ ਢੰਗ ਨਾਲ ਈਵਨ ਇਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਮੈਨ ਨੇ ਵੀ ਕਿਹਾ ਕਿ ਜੀ ਜਿਹੜਾ 500 ਬਿਲੀਅਨ ਹੈ, ਦੇਖੋ ਅਸੀਂ ਫਲਾਣੇ ਜਹਾਜ਼ ਲੈਣੇ ਨੇ, ਦੂਜੇ ਆਲਰੇਡੀ ਉਹਦਾ 60 ਬਿਲੀਅਨ ਬਣ ਜਾਂਦਾ। ਹੁਣ ਜਿਹੜੀ 500 ਬਿਲੀਅਨ ਦੀ ਇਨਵੈਸਟਮੈਂਟ ਹੈ ਅਮਰੀਕਾ 'ਚ 5 ਸਾਲਾਂ 'ਚ 100 ਬਿਲੀਅਨ ਦੀ, ਹੁਣ ਇਹ ਪੁੱਛਿਆ ਜਾ ਰਿਹਾ ਹੈ ਵੀ ਆਲਰੇਡੀ ਇਹ 100 ਬਿਲੀਅਨ ਕਿੱਥੋਂ ਆਏਗਾ ਜਿਹਦੇ ਥੱਲੇ ਇਹਨਾਂ ਨੇ ਹਰ ਸਾਲ ਅਮਰੀਕਨ ਸਟੱਫ ਖਰੀਦਣਾ ਔਰ ਆਲਰੇਡੀ ਜਿਹੜਾ 40-42 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਸੀ ਅਮਰੀਕਾ ਨਾਲ, ਇਹ ਤਾਂ ਉਹਦੇ ਤੋਂ 2 ਗੁਣਾ ਜਿਹੜਾ ਹੈ ਉਹ ਭਾਰਤ ਨੇ ਕਮਿਟ ਕੀਤਾ ਵੀ ਉਹ ਖਰੀਦੇਗਾ। ਔਰ ਫਿਰ ਜ਼ਾਹਰ ਹੈ ਕਿ ਵੀ ਜੇ 50% ਤੋਂ ਜਿਹੜਾ ਹੈ ਉਹ 18% ਤੇ ਆਇਆ ਟੈਰਿਫ, ਤੇ ਨਾ ਰੂਸ ਦਾ ਆਇਲ ਬਾਏ ਕੀਤਾ ਜਾਏਗਾ ਜਿਹੜਾ ਟਰੰਪ ਨੇ ਵੀ ਕਿਹਾ, ਵਾਈਟ ਹਾਊਸ ਦੀ ਸੈਕਟਰੀ ਨੇ ਵੀ ਕਿਹਾ, ਔਰ ਦੂਸਰਾ ਵੀ ਔਰ ਈਰਾਨ ਦੇ ਨਾਲ ਵੀ ਜਿਹੜੀ ਡੀਲ ਹੈ ਉਹ ਮੁਕੰਮਲ ਬਿਲਕੁਲ ख़त्म। ਔਰ ਇਹੀ ਕਾਰਨ ਹੈ ਕਿ ਜਿਹੜੀ ਚਾਬਹਾਰ ਪੋਰਟ ਜਿਹਦੇ ਲਈ ਆਲਰੇਡੀ ਕਿੰਨਾ 200 ਕਿ ਕਿੰਨੇ ਮਿਲੀਅਨ ਡਾਲਰ ਇੰਡੀਆ ਨੇ ਇਨਵੈਸਟ ਕੀਤਾ ਹੋਇਆ ਸੀ, ਜਿਹੜਾ ਹੁਣ ਬਜਟ ਪੇਸ਼ ਹੋਇਆ ਉਸ ਬਜਟ ਦੇ ਵਿੱਚ ਜਿਹੜਾ ਹੁਣ ਚਾਬਹਾਰ ਲਈ ਕੋਈ ਪੈਸਾ ਨਹੀਂ ਰੱਖਿਆ ਹੋਇਆ। ਸੋ ਈਰਾਨ ਨਾਲੋਂ ਵੀ ਕੱਟ ਆਫ, ਰੂਸ ਨਾਲੋਂ ਵੀ, ਪਲੱਸ ਵੈਨਜ਼ੂਏਲਾ ਦੇ ਹਵਾਲੇ ਨਾਲ ਉਹਨਾਂ ਦਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਕਹਿ ਰਿਹਾ ਕਿ ਜੀ ਅਸੀਂ ਆਲਟਰਨੇਟ ਬਦਲ ਦੇਖ ਰਹੇ ਹਾਂ, ਉਹਦੇ 'ਚ ਅਸੀਂ ਇੱਕ ਥਾਂ 'ਤੇ ਨਹੀਂ ਹਾਂ, ਵੈਨਜ਼ੂਏਲਾ ਨਾਲ ਸਾਡੀ ਵੈਸੇ ਵੀ ਡੀਲ ਹੈ ਔਰ ਦੂਸਰੇ। ਹੁਣ ਇਹ ਜਿਹੜਾ ਸਾਰਾ ਪਾਰਟ ਚੱਲ ਰਿਹਾ, ਪਲੱਸ ਅੱਜ ਅਗੇਨ ਪ੍ਰੈਜ਼ੀਡੈਂਟ ਟਰੰਪ ਨੇ 2 ਵਾਰ ਆਪਣੀਆਂ ਪ੍ਰੈਜੈਂਟੇਸ਼ਨਸ 'ਚ ਵੀ ਔਰ ਆਪਣੇ ਟਰੂਥ ਸੋਸ਼ਲ 'ਤੇ ਵੀ ਕਿਹਾ ਕਿ ਜੀ ਮੈਂ ਜਿਹੜੀ ਹੈ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੀ ਖਤਰਨਾਕ ਨਿਊਕਲੀਅਰ ਜੰਗ ਹੋਣ ਜਾ ਰਹੀ ਸੀ ਉਸ ਨੂੰ ਰੁਕਵਾਇਆ। ਜੋ ਕਾਂਗਰਸ ਨੇ ਤੰਜ਼ ਕੀਤੀ ਹੈ, ਉਹਨਾਂ ਨੇ ਕਿਹਾ ਕਿ ਜੀ ਤੁਹਾਡਾ ਮਿੱਤਰ ਮੋਦੀ ਜੀ ਉਹਨੇ ਤਾਂ ਸੈਂਚਰੀ ਬਣਾ ਲਈ ਹੁਣ ਇਸ ਕਲੇਮ ਦੇ ਉੱਤੇ, ਤੁਸੀਂ ਕਦੋਂ ਆਪਣੀ ਜ਼ੁਬਾਨ ਖੋਲੋਗੇ। ਔਰ ਕਾਂਗਰਸ ਦੇ ਜਿਹੜੇ MP ਜਾਂ ਦੂਜੇ ਨੇ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ, ਬਾਹਰ ਵੀ ਉਹਨਾਂ ਦੇ ਬੈਨਰ ਵੀ ਨੇ, ਔਰ ਉਹਨਾਂ ਨੇ ਜਿਹੜਾ ਲਫ਼ਜ਼ ਦਿੱਤਾ ਇਸ ਡੀਲ ਨੂੰ, ਮੋਦੀ ਸਾਈਨਡ ਏ ਟਰੈਪ ਡੀਲ ਔਨ US ਪ੍ਰੈਸ਼ਰ। ਕਾਂਗਰਸ ਉਹਨਾਂ ਨੇ ਕਿਹਾ ਜੀ ਕਿ ਅਮਰੀਕਾ ਦੇ ਪ੍ਰੈਸ਼ਰ ਥੱਲੇ ਟਰੈਪ ਡੀਲ ਹੈ, ਇਹ ਜਾਲ 'ਚ ਫਸੇ ਨੇ। ਉਹਨਾਂ ਦਾ ਰਾਜ ਸਭਾ ਦੇ ਵਿੱਚ ਜਿਹੜਾ ਵਿਰੋਧੀ ਧਿਰ ਦਾ ਲੀਡਰ ਹੈ ਖੜਗੇ, ਉਹਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਸਰੈਂਡਰਡ ਬਿਫੋਰ ਟਰੰਪ ਬਿਕੋਜ਼ ਆਫ ਐਪਸਟਾਈਨ ਫਾਈਲਸ, ਸੈਕਰੀਫਾਈਸਡ ਇੰਡੀਆਜ਼ ਫਾਰਮਰਸ and has no courage to face opposition queries. MPs say government failed to share details of trade agreement. ਹੁਣ ਇਹ ਸਾਰੇ ਨੁਕਤੇ ਅਸੀਂ ਡਿਸਕਸ ਕਰ ਲਏ ਨੇ ਔਰ ਉਹਦੇ 'ਚ ਐਪਸਟਾਈਨ ਫਾਈਲਸ ਵੀ ਹੈ, ਅਡਾਨੀ ਦਾ ਮੁੱਦਾ ਵੀ ਹੈ ਜਿਹਨੂੰ ਸਾਲ ਬਾਅਦ ਸਮਨ ਸਰਵ ਹੋਏ ਨੇ, ਉਹਨਾਂ ਦੇ ਵਕੀਲਾਂ ਨੇ ਇੱਥੇ ਅਦਾਲਤ 'ਚ ਕਿਹਾ ਜੀ ਹਾਂ ਅਸੀਂ ਹੁਣ ਲੈਣ ਨੂੰ ਤਿਆਰ ਹੈ। ਸੋ ਕੋਈ ਨਾ ਕੁਛ ਡੀਲ ਹੋਈ ਹੈ ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜੇ ਇਸ ਕਿਸਮ ਦਾ ਜੋ ਸਾਹਮਣੇ ਨੇ 3-4 ਨੁਕਤਿਆਂ 'ਤੇ ਇਹਨਾਂ ਦਾ ਸਰੈਂਡਰ ਹੋਏਗਾ ਤੇ ਭਾਰਤ ਦੇ ਵਿੱਚ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਜਿਹੜਾ ਇਹ ਠੀਕ ਹੈ ਕਿ ਭਾਈ ਉਹ ਜਦੋਂ ਜਨਰੇਸ਼ਨ Z ਦੀ ਗੱਲ ਹੁੰਦੀ ਹੈ ਜਾਂ ਦੂਸਰਾ ਉਸ ਲੈਵਲ ਦਾ ਤਾਂ ਸ਼ਾਇਦ ਉੱਥੇ ਬਾਰਿਸ਼ੇ ਰਹਿਮਤ ਹੋਈ ਲੇਕਿਨ ਜ਼ਮੀਂ ਕਾਬਲ ਨਾ ਥੀ। ਹਾਲ ਤਾਂ ਇਹਨਾਂ ਦਾ ਇਹੀ ਹੈ। ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਇਹਨਾਂ ਦੇ ਝੂਠ ਦਾ ਘੜਾ ਹੈ ਉਹ ਹੁਣ ਪੂਰਾ ਲਬਰੇਜ਼ ਹੋ ਚੁੱਕਾ ਹੈ, ਇਹ ਫੁੱਟਣਾ ਹੀ ਫੁੱਟਣਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਇਹੀ ਸਮਝਦੇ ਹਾਂ ਕਿ ਕਿਤੇ ਨਾ ਕਿਤੇ ਜਿਹੜਾ ਹੈ ਉਹ ਅਮਰੀਕਾ ਨੇ ਪੂਰੀ ਭੁਆਂਟਣੀ ਦਿੱਤੀ ਹੈ ਭਾਰਤ ਨੂੰ। ਸਿੱਖ ਇਸ਼ੂ ਦੇ ਉੱਤੇ ਕੀ ਹੈ ਇਸ ਬਾਰੇ ਅਜੇ ਅਸੀਂ ਕੁਝ ਕਹਿਣ ਤੋਂ ਸੰਕੋਚ ਕਰਦੇ ਹਾਂ ਕਿਉਂਕਿ ਇੰਨਾ ਕੰਪਲੀਟ ਸਰੈਂਡਰ ਜਿਹੜਾ ਉਹਦੇ ਵਿੱਚ ਇਨ ਰਿਟਰਨ ਕੀ ਹੋਏਗਾ ਲੱਗਦਾ ਨਹੀਂ ਹੈ। ਪਰ ਇਹ ਅਜੇ ਅਸੀਂ ਇਸ ਦੇ ਉੱਤੇ ਟਿੱਪਣੀ ਨਹੀਂ ਕਰਦੇ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀ ਜਿਹੜੀ TV84 ਦੀ ਕਾਰਗੁਜ਼ਾਰੀ ਹੈ ਉਸ ਦੇ ਉੱਤੇ ਸਾਡੇ ਜਿਹੜੇ ਅਨਨੋਨ ਐਡਮਾਇਰਰ ਵੀਰ ਨੇ ਆਪਣੀ ਹਾਰਮੋਨੀਅਮ ਸਿੰਗਿੰਗ ਦੇ ਨਾਲ ਜਿਹੜਾ ਉਹ ਗੀਤ ਗਾਇਆ ਉਸ ਨੂੰ ਜਿਹੜਾ ਉਹ ਪਲੇ ਕਰਦੇ ਹਨ। ਆਪੇ ਕਤਲ ਕੀਤਾ ਏਜੰਸੀਆਂ ਨੇ ਪਹਿਲਗਾਮ ਵਿੱਚ ਹਿੰਦੂ ਸੈਲਾਨੀਆਂ ਦਾ, ਪੁਲਵਾਮਾ ਜਹੇ ਵੀ ਆਪੇ ਕਾਂਡ ਕਰਕੇ ਕਾਰਾ ਦੱਸਦੀਆਂ
ਪਾਕਿਸਤਾਨੀਆਂ ਦਾ ਆਪੇ ਲਿਖਦੀਆਂ ਮੰਦਰਾਂ ਤੇ ਕੈਮਰੇ ਬੰਦ ਕਰਕੇ ਤੇ ਨਾ ਲਾਉਂਦੀਆਂ ਖਾਲਿਸਤਾਨੀਆਂ ਦਾ ਹੋ ਕਰਤੂਤਾਂ ਕਾਲੀਆਂ ਦਾ ਗੁਪਤਾ ਸਬੂਤ ਪੱਕਾ ਵੇ ਮੋਦੀ ਮੰਨਦਾ ਨੀ ਅਜੇ ਹਿੰਦੁਸਤਾਨੀਆਂ ਦਾ ਜਦ ਕੁੱਤੀ ਚੀਕਾਂ ਮੀਡੀਆ ਜਦ ਕੁੱਤੀ ਚੀਕਾਂ ਮੀਡੀਆ ਵੇ ਪੰਬਲ ਪੂਸੇ ਪਾਵੇ ਇੱਕ ਡਾਕਟਰ ਟੀਵੀ 84 ਤੋਂ ਫਿਰ ਸੱਚੋ ਸੱਚ ਸੁਣਾਵੇ ਇੱਕ ਡਾਕਟਰ ਟੀਵੀ 84 ਤੋਂ ਫਿਰ ਸੱਚੋ ਸੱਚ ਸੁਣਾਵੇ ਬੀਬਾ ਨੀਲਮ ਆਖਦੀ ਕੌਮੀ ਮਸਲੇ ਕਈ ਹਜ਼ਾਰਾਂ ਡਾਕਟਰ ਸਾਹਿਬ ਹੱਲ ਦੱਸੋ ਕੌਮ ਨੂੰ ਜਰਾ ਖੁੱਲ ਕੇ ਕਰੋ ਵਿਚਾਰਾ ਬੀਬਾ ਨੀਲਮ ਆਖਦੀ ਕੌਮੀ ਮਸਲੇ ਕਈ ਹਜ਼ਾਰਾਂ ਡਾਕਟਰ ਸਾਹਿਬ ਹੱਲ ਦੱਸੋ ਕੌਮ ਨੂੰ ਜਰਾ ਖੁੱਲ ਕੇ ਕਰੋ ਵਿਚਾਰਾ ਆਜ਼ਾਦੀ ਦੇ ਰਾਹ ਉਤੋਂ ਆਜ਼ਾਦੀ ਦੇ ਰਾਹ ਉਤੋਂ ਪੰਥ ਅੱਜ ਭਟਕ ਨਾ ਜਾਵੇ ਇੱਕ ਡਾਕਟਰ ਟੀਵੀ 84 ਤੋਂ ਫਿਰ ਸੱਚੋ ਸੱਚ ਸੁਣਾਵੇ ਇੱਕ ਡਾਕਟਰ ਟੀਵੀ 84 ਤੋਂ ਫਿਰ ਸੱਚੋ ਸੱਚ ਸੁਣਾਵੇ ਪੰਨੂ ਸਾਹਿਬ ਦਾ ਦਿਓ ਸੁਨੇਹਾ ਕਿੱਦਾਂ ਰੋਕਣੀਆਂ ਬਰਬਾਦੀ ਕਿੱਦਾਂ ਬੈਰੀ ਦੇ ਨੱਥ ਪਾਉਣੀ ਅਸੀਂ ਕਿੱਦਾਂ ਲੈਣੀ ਆਜ਼ਾਦੀ ਪੰਨੂ ਸਾਹਿਬ ਦਾ ਦਿਓ ਸੁਨੇਹਾ ਕਿੱਦਾਂ ਰੋਕਣੀਆਂ ਬਰਬਾਦੀ ਕਿੱਦਾਂ ਬੈਰੀ ਦੇ ਨੱਥ ਪਾਉਣੀ ਅਸੀਂ ਕਿੱਦਾਂ ਲੈਣੀ ਆਜ਼ਾਦੀ ਹਾਲੇ ਰਫਰੰਡਮ ਜੰਗ ਕਲਮ ਦੀ ਹਾਲੇ ਰਫਰੰਡਮ ਜੰਗ ਕਲਮ ਦੀ ਕੋਈ ਸਿੰਘ ਖੰਡਾ ਨਾ ਕੜਕਾਵੇ ਇੱਕ ਡਾਕਟਰ ਟੀਵੀ 84 ਤੋਂ ਫਿਰ ਸੱਚੋ ਸੱਚ ਸੁਣਾਵੇ ਇੱਕ ਡਾਕਟਰ ਟੀਵੀ 84 ਤੋਂ ਫਿਰ ਸੱਚੋ ਸੱਚ ਸੁਣਾਵੇ ਡਾਕਟਰ ਅਮਰਜੀਤ ਸਿੰਘ ਆਖਦੇ ਗੱਲ ਲਾ ਕੇ ਛੱਡਣੀ ਕੰਢੇ ਦੇਸ਼ ਪੰਜਾਬ ਵਿੱਚ ਜਾ ਕੇ ਗੱਡਾਂਗੇ ਖਾਲਸਾ ਰਾਜ ਦੇ ਝੰਡੇ ਡਾਕਟਰ ਅਮਰਜੀਤ ਸਿੰਘ ਆਖਦੇ ਗੱਲ ਲਾ ਕੇ ਛੱਡਣੀ ਕੰਢੇ ਦੇਸ਼ ਪੰਜਾਬ ਵਿੱਚ ਜਾ ਕੇ ਗੱਡਾਂਗੇ ਖਾਲਸਾ ਰਾਜ ਦੇ ਝੰਡੇ ਰਾਜ ਕਰੂਗਾ ਖਾਲਸਾ ਰਾਜ ਕਰੂਗਾ ਖਾਲਸਾ ਜੋ ਸਰਬੱਤ ਦਾ ਭਲਾ ਮਨਾਵੇ ਇੱਕ ਡਾਕਟਰ ਟੀਵੀ 84 ਤੋਂ ਫਿਰ ਸੱਚੋ ਸੱਚ ਸੁਣਾਵੇ ਇੱਕ ਡਾਕਟਰ ਟੀਵੀ 84 ਤੋਂ ਫਿਰ ਸੱਚੋ ਸੱਚ ਸੁਣਾਵੇ ਓ ਸੱਚੋ ਸੱਚ ਸੁਣਾਵੇ
ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਵੈਲਕਮ ਬੈਕ ਆਵਰ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਅਮਰੀਕਾ ਤੇ ਈਰਾਨ ਵਿਚਾਲੇ ਨਿਊਕਲੀਅਰ ਮੁੱਦੇ ਤੇ ਮਸਕਟ, ਓਮਾਨ ਵਿੱਚ ਗੱਲਬਾਤ ਚੱਲ ਰਹੀ ਹੈ ਔਰ ਜਿਸ ਵਿੱਚ ਪ੍ਰੈਜ਼ੀਡੈਂਟ ਟਰੰਪ ਵੱਲੋਂ ਪਾਕਿਸਤਾਨ ਨੂੰ ਸੱਦਾ ਦਿੱਤਾ ਗਿਆ ਸੀ। ਪਰ ਦੂਸਰੇ ਪਾਸੇ ਪਾਕਿਸਤਾਨ ਵਿੱਚ ਹਿੰਸਕ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਔਰ ਬਲੋਚਿਸਤਾਨ ਦਹਿਸ਼ਤਗਰਦਾਂ ਨੂੰ 10 ਤੋਂ ਜ਼ਿਆਦਾ ਥਾਵਾਂ ਤੇ ਦਹਿਸ਼ਤਗਰਦ ਹਮਲਿਆਂ ਤੋਂ ਬਾਅਦ ਇਸਲਾਮਾਬਾਦ ਵਿਚਲੀ ਇੱਕ ਸ਼ੀਆ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਔਰ ਮਸਜਿਦ ਤੇ ਹੋਏ ਦਹਿਸ਼ਤਗਰਦ ਹਮਲੇ ਵਿੱਚ 30 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ 200 ਦੇ ਕਰੀਬ ਜ਼ਖਮੀ ਹੋਏ ਨੇ ਔਰ ਪਾਕਿਸਤਾਨ ਦੀ ਡਿਫੈਂਸ ਮਿਨਿਸਟਰ ਨੇ ਇਸ ਦਹਿਸ਼ਤਗਰਦ ਹਮਲੇ ਲਈ ਭਾਰਤ ਅਤੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਦੋਸ਼ੀ ਦੱਸਿਆ। ਪਰ ਲੱਗਦਾ ਹੈ ਕਿ ਇਜ਼ਰਾਈਲ ਦੀ ਮੋਸਾਦ, ਭਾਰਤ ਦੀ ਰਾ ਏਜੰਸੀ ਅਤੇ ਤਾਲਿਬਾਨ ਰਜੀਮ ਦੀ ਸਾਂਝੀ ਮੁਹਿੰਮ ਹੈ ਔਰ ਜਿਹੜੇ ਪਾਕਿਸਤਾਨ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡਾ ਇੱਕ ਇਹ ਫੇਥ ਹੈ ਪੂਰੀ ਤਰ੍ਹਾਂ ਕਿ ਦੁਨੀਆ ਦੇ ਵਿੱਚ ਭਾਵੇਂ ਜਿੰਨੀ ਮਰਜ਼ੀ ਕਿਸੇ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਔਰ ਉਹ ਉਸ ਦੇ ਖਿਲਾਫ ਆਵਾਜ਼ ਚੁੱਕ ਰਿਹਾ ਹੈ, ਪਰ ਜਿਸ ਵੀ ਹਾਲਤ 'ਚ ਬੇਗੁਨਾਹ ਲੋਕ ਮਾਰੇ ਜਾਂਦੇ ਨੇ, ਜਿਹੜੇ ਪਾਰਟੀ ਨਹੀਂ ਨੇ ਕਿਸੇ ਵੀ ਕਨਫਲਿਕਟ ਦੇ ਵਿੱਚ, ਉਹ ਕੰਡੈਮਨੇਬਲ ਹੈ। ਉਸ ਪ੍ਰਥਾਈ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੇ ਹਮਲੇ ਵੇਲੇ ਜਦੋਂ ਇਸ ਦਾ ਸਟਰੋਂਗ ਪ੍ਰੋਟੈਸਟ ਜਿਹੜਾ ਉਹਨਾਂ ਦੀ ਬਾਣੀ ਦੇ ਵਿੱਚ ਦਰਜ ਹੈ, ਉਸ ਦੇ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵੱਗੈ ਖਸਮੈ ਸਾ ਪਰਸੋਈ। ਕਿ ਜੇ ਇੱਕ ਸਕਤਾ, ਇੱਕ ਤਾਕਤਵਰ ਦੂਸਰੇ ਤਾਕਤਵਰ ਨੂੰ ਮਾਰਦਾ ਹੈ, ਦੋ ਪਾਵਰਫੁਲ ਐਂਟੀਟੀਜ਼ ਉਹਨਾਂ ਦਾ ਡਿਊਲ ਹੁੰਦਾ ਹੈ, ਇੱਕ ਢਹਿ ਜਾਂਦਾ ਹੈ ਜਾਂ ਇੱਕ ਮਾਰਿਆ ਜਾਂਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਕੋਈ ਸ਼ਿਕਾਇਤ ਨਹੀਂ, ਕੋਈ ਰਿਗਰੈਟ ਨਹੀਂ। ਪਰ ਜਦੋਂ ਇੱਕ ਧਿਰ ਜ਼ਾਬਰ ਬਣ ਕੇ ਜਿਹੜੀ ਹੈ ਉਹ ਆਮ ਲੋਕਾਂ ਦੇ ਉੱਤੇ ਝਪਟੇ ਤੇ ਫਿਰ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਕਿ ਵੀ ਉਹ ਜਿਹੜੀ ਕੁਰਲਾਹਟ ਹੈ ਉਹ ਰੱਬ ਦੀ ਦਰਗਾਹ ਦੇ ਵਿੱਚ ਵੀ ਜਿਹੜੀ ਹੈ ਉਹ ਫਿਰ ਖਰਬਲੀ ਮਚਾ ਦਿੰਦੀ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਇਸ ਦੇ ਲਈ ਜਿਹੜੀਆਂ ਤਾਕਤਵਰ ਤਾਕਤਾਂ ਨੇ ਜਿਨ੍ਹਾਂ ਨੇ ਬੰਬਾਰਡਮੈਂਟ ਔਰ ਦੂਸਰਿਆਂ ਦਾ ਸਹਾਰਾ ਲਿਆ, ਉਹਨਾਂ ਨੇ ਜਿਹੜਾ ਉਸ ਦੇ ਲਈ ਇੱਕ ਨਵਾਂ ਲਫ਼ਜ਼ ਕੱਢ ਲਿਆ ਉਹਨੂੰ ਜਸਟੀਫਾਈ ਕਰਨ ਦੇ ਲਈ, ਕੋਲੇਟਰਲ ਡੈਮੇਜ, ਕਿ ਜੀ ਅਸੀਂ ਫਲਾਣੀ ਥਾਂ ਜਿਹੜਾ ਉਹ ਹਮਲਾ ਕੀਤਾ, ਇਹ ਨੁਕਸਾਨ ਕੀਤਾ, ਪਰ ਨਾਲ ਇਹ ਵੀ ਹੋਇਆ ਕਿ ਜਿਵੇਂ ਬਾਹਰ ਜੇ ਮਾਰੇ ਗਏ ਕੋਲੇਟਰਲ ਡੈਮੇਜ ਦੇ ਵਿੱਚ ਤੇ ਉਹ ਜਿਹੜੀ ਹੈ ਉਹਨਾਂ ਦੀ ਕੋਈ ਗਿਣਤੀ ਨਹੀਂ ਹੁੰਦੀ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਕਿਸੇ ਮੁਲਕ ਨੂੰ ਡੈਲੀਬਰੇਟਲੀ
ਡੀਸਟੈਬਲਾਈਜ਼ ਕਰਨ ਦੇ ਲਈ ਗੁਆਂਢੀ ਮੁਲਕ ਜਾਂ ਵੱਡੀਆਂ ਤਾਕਤਾਂ ਜਾਂ ਉਹ ਜਿਨ੍ਹਾਂ ਦੇ ਨਾਲ ਕੋਈ ਭਾਵੇਂ ਸਿੱਧਾ ਉਹਨਾਂ ਦਾ ਟਕਰਾਅ ਨਹੀਂ ਹੈ, ਲੇਕਿਨ ਉਹ ਸਮਝਦੇ ਨੇ ਕਿ ਜੀ ਲੌਂਗ ਟਰਮ ਸਾਡੇ ਲਈ ਇਹ ਖਤਰਾ ਨੇ, ਉਹ ਕਿਸੇ ਹੱਦ ਤੱਕ ਵੀ ਜਾ ਕੇ ਨਾ ਉਹਨਾਂ ਨੂੰ ਸਿਵਿਲੀਅਨ ਡੈਥਸ ਦਾ ਫਿਕਰ ਹੈ, ਨਾ ਦਹਿਸ਼ਤਗਰਦੀ ਦਾ ਫਿਕਰ ਹੈ, ਨਾ ਉਹਨਾਂ ਨੂੰ ਇਹ ਹੈ ਕਿ ਭਾਈ ਜਿਹੜੀ ਚੀਜ਼ ਤੁਸੀਂ ਕਿਸੇ ਨੂੰ ਤੋੜਦੇ ਹੋ, ਕਿਸੇ ਨੂੰ ਦਿੰਦੇ ਹੋ, ਉਹ ਤੁਹਾਨੂੰ ਵੀ ਫਿਰ ਰਿਟਰਨ ਹੁੰਦੀ ਹੈ। ਕਿੰਨੀ ਕੁ ਦੇਰ ਤੁਸੀਂ ਜਿਹੜਾ ਉਸ ਦੇ ਪ੍ਰਭਾਵ ਤੋਂ ਬਚ ਸਕਦੇ ਹੋ। ਲੇਕਿਨ ਅਸੀਂ ਜੋ ਕੁਝ ਵਰਤਾਰਾ ਦੇਖ ਰਹੇ ਹਾਂ, ਔਰ ਇਹ ਸਾਡੇ ਲਈ ਜਦੋਂ ਵੀ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਕੋਈ ਟੌਪਿਕ ਕਰਦੇ ਹਾਂ ਤਾਂ ਸਾਡਾ ਹਮੇਸ਼ਾ ਇਹ ਹੁੰਦਾ ਹੈ ਕਿ ਵੀ ਇੱਕ ਹਮਸਾਇਆ ਮੁਲਕ ਖਾਲਿਸਤਾਨ ਦਾ, ਸਾਡੀ ਸਾਂਝੀ ਤਹਿਜ਼ੀਬ, ਇੱਕ ਉਹ ਮੁਲਕ ਜਿਹੜਾ ਮਜ਼ਹਬ ਦੀ ਬਿਨਾਹ ਦੇ ਉੱਤੇ ਹੋਣ ਦੇ ਵਿੱਚ ਆਇਆ, ਔਰ ਉਸ ਦੀ ਸਕਸੈਸ ਸਟੇਬਿਲਿਟੀ ਨੂੰ ਅਸੀਂ ਇੱਕ ਜਿਹੜਾ ਰੋਲ ਮਾਡਲ ਦੇ ਤੌਰ ਦੇ ਉੱਤੇ ਦੇਖਦੇ ਹਾਂ, ਇੱਕ ਪ੍ਰੈਸੀਡੈਂਟ ਦੇ ਤੌਰ ਤੇ ਦੇਖਦੇ ਹਾਂ, ਕਿਉਂਕਿ ਸਾਡਾ ਖਾਲਿਸਤਾਨ ਮੁਲਕ ਦਾ ਸੰਘਰਸ਼ ਵੀ ਜਿਹੜਾ ਉਸੇ ਲਾਈਨ ਦੇ ਉੱਤੇ ਹੀ ਹੈ। ਔਰ ਇਸ ਦੇ ਨਾਲ ਸਾਡੀਆਂ ਤਹਿਜ਼ੀਬ ਦੀਆਂ ਸਾਂਝਾਂ, ਸਾਡੀਆਂ ਬੋਲੀ ਸੱਭਿਆਚਾਰ, ਸਾਡੇ ਗੁਰੂ ਸਾਹਿਬਾਨ ਦੇ ਪਵਿੱਤਰ ਮੁਕਾਮ, ਸਾਡਾ ਹੈਰੀਟੇਜ, ਇਹ ਸਾਰੀਆਂ ਸਾਂਝਾਂ। ਔਰ ਖਾਸ ਤੌਰ ਤੇ ਜਦੋਂ ਕੱਲ੍ਹ ਵੀ ਅਸੀਂ ਕਸ਼ਮੀਰ ਸੋਲੀਡੈਰਿਟੀ ਡੇ ਦੇ ਹਵਾਲੇ ਨਾਲ ਇੱਕ ਮੁਕੰਮਲ ਸੈਗਮੈਂਟ ਕੀਤਾ, ਤਾਂ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਨ੍ਹਾਂ ਪੜਾਵਾਂ 'ਚੋਂ ਸਾਡਾ ਸੰਘਰਸ਼ ਲੰਘ ਰਿਹਾ, ਜਿਸ ਦੁਸ਼ਮਣ ਦੇ ਖਿਲਾਫ, ਔਰ ਉਸ ਦੀਆਂ ਜਿਹੜੀਆਂ ਨੇ ਇਨਸਾਨ ਮਾਰੂ ਨੀਤੀਆਂ ਜਿਹਦੇ ਲਈ ਉਹਨਾਂ ਨੇ ਪੰਜਾਬ ਨੂੰ ਲੈਬੋਰਟਰੀ ਬਣਾਇਆ, ਹੁਣ ਕਸ਼ਮੀਰ ਦੇ ਉੱਤੇ ਉਹ ਜ਼ੁਲਮ ਬਰਾਬਰ ਚੱਲ ਰਿਹਾ। ਸੋ ਇਹ ਵੀ ਸਾਡੀਆਂ ਸਾਂਝਾਂ ਨੇ, ਔਰ ਇਸ ਦੇ ਲਈ ਅਸੀਂ ਟੂਗੈਦਰਨੈਸ ਦਾ ਹਮੇਸ਼ਾ ਪ੍ਰਗਟਾਵਾ ਕਰਦੇ ਹਾਂ। ਅਸੀਂ ਇਹ ਦੇਖਿਆ ਕਿ ਵੀ ਭਾਰਤ ਨੇ ਜਿਸ ਦੇ ਹਿੰਦੂਤਵੀ ਥਾਟ ਨੇ, ਜਦੋਂ ਅਸੀਂ ਹਿੰਦੂਤਵੀ ਕਹਿੰਦੇ ਹਾਂ ਬੇਸ਼ੱਕ ਪਾਵਰ ਤਾਂ ਹੁਣ ਇਹਨਾਂ ਦੇ ਕੋਲ, ਇਹਨਾਂ ਦੇ ਕਹਿਣ ਮੁਤਾਬਕ 1000 ਸਾਲ ਦੀ ਗੁਲਾਮੀ ਬਾਅਦ ਆਈ, ਪਰ ਈਵਨ 47 ਤੋਂ ਬਾਅਦ ਵੀ ਜਿਹੜੀ ਕਾਂਗਰਸ ਸੈਕੂਲਰਿਜ਼ਮ ਦੇ ਲਬਾਦੇ 'ਚ ਆਈ, ਉਹਨਾਂ ਦੇ ਵੀ ਪਾਕਿਸਤਾਨ ਜਿਹੜਾ ਉਹ ਸੰਘ 'ਚੋਂ ਥੱਲੇ ਨਹੀਂ ਸੀ ਉਤਰਦਾ। ਇਹੀ ਕਾਰਨ ਹੈ ਕਿ ਕਦੇ ਉਹਨਾਂ ਨੇ ਪਾਣੀ ਨੂੰ ਐਜ਼ ਏ ਇਸ਼ੂ ਯੂਜ਼ ਕੀਤਾ, ਐਜ਼ ਏ ਵੈਪਨ, ਕਦੇ UN ਸਿਕਿਉਰਿਟੀ ਕਾਉਂਸਲ 'ਚ ਕਸ਼ਮੀਰ ਦਾ ਇਸ਼ੂ ਲੈ ਕੇ ਗਏ, ਔਰ ਨਹਿਰੂ ਨੇ 47 ਤੋਂ ਬਾਅਦ 1964 ਦੇ ਵਿੱਚੋਂ ਮਰਿਆ, ਲੇਕਿਨ ਜੰਮੂ ਕਸ਼ਮੀਰ ਦਾ ਉਹਨਾਂ ਨੂੰ ਪਤਾ ਸੀ ਵੀ ਲੋਕ ਕੀ ਚਾਹੁੰਦੇ ਨੇ, ਔਰ ਉਹ ਨਹੀਂ ਸੀ ਚਾਹੁੰਦੇ ਕਿ ਭਾਈ ਜੰਮੂ ਕਸ਼ਮੀਰ ਦੇ ਲੋਕ ਪਾਕਿਸਤਾਨ ਨੂੰ ਜੁਆਇਨ ਕਰਨ, ਕਿਉਂਕਿ ਜਿਹੜੀ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਸੀ ਉਹਨਾਂ ਦੇ ਵਿੱਚ ਦੋ ਹੀ ਆਪਸ਼ਨ ਸੀ, ਇੰਡੀਆ ਔਰ ਪਾਕਿਸਤਾਨ। ਸੋ ਉਹਨਾਂ ਹਾਲਾਤਾਂ 'ਚ ਇੰਦਰਾ ਗਾਂਧੀ ਤੱਕ ਪਹੁੰਚਦੇ ਹਾਂ ਜਿਹੜੀ ਅਸੀਂ ਦੇਖਦੇ ਹਾਂ ਸਾਜ਼ਿਸ਼ ਕਿ ਪਾਕਿਸਤਾਨ ਦੇ ਦੋ ਹਿੱਸੇ ਕਰਨਾ, ਜਿਵੇਂ ਮਸ਼ਰਕੀ ਪਾਕਿਸਤਾਨ ਜਿਹੜਾ ਪੂਰਬੀ ਬੰਗਾਲ ਸੀ ਉਸ ਨੂੰ ਜਿਵੇਂ ਇਹਨਾਂ ਨੇ ਸੋ ਕਾਲਡ ਮੁਕਤੀ ਵਾਹਿਨੀ ਦੇ ਨਾਂ ਥੱਲੇ ਔਰ ਸ਼ੇਖ ਮੁਜੀਬੁਰ ਰਹਿਮਾਨ ਨੂੰ ਬਿਲਟ ਕਰਕੇ ਜਿਹੜਾ ਐਜ਼ ਏ ਪ੍ਰੋਕਸੀ ਯੂਜ਼ ਕੀਤਾ। ਨਤੀਜਾ 14 ਰੋਜ਼ਾ ਭਾਰਤ ਪਾਕਿਸਤਾਨ ਜੰਗ ਦੇ ਵਿੱਚ ਸਕੂਤੇ ਢਾਕਾ ਹੋਇਆ। ਅੱਧਾ ਪਾਕਿਸਤਾਨ ਆਬਾਦੀ ਦੇ ਲਿਹਾਜ਼ ਨਾਲ ਤਾਂ ਉਸ ਤੋਂ ਵੀ ਜ਼ਿਆਦਾ ਉਹ ਅਲੱਗ ਮੁਲਕ ਬੰਗਲਾਦੇਸ਼ ਬਣਿਆ। ਇਹ ਵੱਖਰੀ ਕਹਾਣੀ ਹੈ ਕਿ ਅੱਜ ਉਹੀ ਬੰਗਲਾਦੇਸ਼ ਵੀ ਭਾਰਤ ਦੇ ਲਈ ਇੱਕ ਵੱਡਾ ਚੈਲੰਜ ਬਣਿਆ ਹੋਇਆ, ਔਰ ਉਹ ਉਸ ਨੂੰ ਡੀਸਟੈਬਲਾਈਜ਼ ਕਰਨ ਦੇ ਲਈ ਉਹਨਾਂ ਦੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ, ਇੰਟਰਫੇਰੈਂਸ ਕਰ ਰਹੇ ਨੇ। ਉਸੇ ਹੀ ਸ਼ੇਖ ਮੁਜੀਬੁਰ ਰਹਿਮਾਨ ਦੀ ਡਾਟਰ ਸ਼ੇਖ ਹਸੀਨਾ ਨੂੰ ਦਿੱਲੀ 'ਚ ਬਿਠਾ ਕੇ ਪ੍ਰੈਸ ਕਾਨਫਰੰਸਾਂ ਕਰਵਾ ਕੇ ਜਾਂ ਦੂਜਾ ਸਿੱਧਾ ਬੰਗਲਾਦੇਸ਼ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ। ਪਰ ਜਿਹੜਾ ਪਾਕਿਸਤਾਨ ਬਚ ਗਿਆ, ਜਿਹਨੂੰ ਇਹ ਸਮਝਦੇ ਸੀ ਕਿ ਵੀ ਇਹ ਸਟੇਬਲਾਈਜ਼ ਨਹੀਂ ਹੋ ਸਕਦਾ, ਉਹ ਪਾਕਿਸਤਾਨ ਮੁੜ ਕੇ ਆਪਣੇ ਪੈਰਾਂ 'ਤੇ ਹੋਇਆ। 1998 ਦੇ ਵਿੱਚ ਨਿਊਕਲੀਅਰ ਪਾਵਰ ਵੀ ਬਣ ਗਿਆ, ਔਰ ਇਹਨਾਂ ਦੇ ਪ੍ਰਚਾਰ ਪ੍ਰੋਪੇਗੈਂਡੇ ਦੇ ਬਾਵਜੂਦ ਫੇਲਡ ਸਟੇਟ, ਡੈਟ ਸਟੇਟ, ਫੇਲ ਇਕੋਨਮੀ ਕਾਨਸੈਪਟ ਫੇਲ ਹੋ ਗਿਆ ਪਾਕਿਸਤਾਨ ਦਾ। ਇਹਦੇ ਬਾਵਜੂਦ ਪਾਕਿਸਤਾਨ ਜਿਹੜਾ ਹੈ ਉਹ UN ਸਿਕਿਉਰਿਟੀ ਕਾਉਂਸਲ ਦਾ ਅੱਜ ਮੈਂਬਰ ਵੀ ਹੈ। 4 ਰੋਜ਼ਾ ਭਾਰਤ ਪਾਕਿਸਤਾਨ ਮਿਸਾਈਲ ਡਰੋਨ ਜੰਗ ਦੇ ਵਿੱਚ ਭਾਰਤ ਨੂੰ ਉਹਨੇ ਲੋਹੇ ਦੇ ਚਣੇ ਵੀ ਚਬਾਏ ਨੇ, ਔਰ ਪਾਕਿਸਤਾਨ ਦਾ ਰੁਤਬਾ ਜਿਹੜਾ ਉਹ ਇਸ ਲੈਵਲ 'ਤੇ ਹੈ ਕਿ ਵੀ ਸਾਊਦੀ ਅਰੇਬੀਆ ਨੇ ਉਹਦੇ ਨਾਲ ਡਿਫੈਂਸ ਪੈਕਟ ਕੀਤਾ। ਔਰ ਹੁਣ ਵੀ ਜਦੋਂ ਕਿ ਅਮਰੀਕਾ ਦਾ ਪੂਰਾ ਲਾਮ ਲਸ਼ਕਰ ਆਰਮਾਡਾ ਜਿਹੜਾ ਉਹ ਈਰਾਨ ਦੇ ਉੱਤੇ ਹਮਲੇ ਦੇ ਲਈ ਪਾਣੀਆਂ ਦੇ ਵਿੱਚ ਉੱਥੇ ਜਾ ਕੇ ਨੇੜੇ ਖੜਾ। ਹਾਲਾਂ ਜਿਹੜੀ ਲਾਸਟ ਮਿਨਟ ਗੱਲਬਾਤ ਈਰਾਨ ਦੇ ਨਾਲ ਅਮਰੀਕਾ ਨੇ ਡਾਇਲੋਗ ਖੋਲ੍ਹਿਆ, ਉਹਦੇ 'ਚ ਵੀ ਪਾਕਿਸਤਾਨ, ਸਾਊਦੀ ਅਰੇਬੀਆ ਔਰ ਟਰਕੀ ਨੇ ਰੋਲ ਪਲੇ ਕੀਤਾ ਅਮਰੀਕਾ ਨੂੰ ਇਹ ਸਮਝਾਉਣ ਦੇ ਵਿੱਚ ਕਿ ਵੀ ਇਹਨੂੰ
ਗੱਲਬਾਤ ਰਾਹੀਂ ਹੱਲ ਕਰੋ, ਅਦਰਵਾਈਜ਼ ਰੀਜਨਲ ਵਾਰ ਔਰ ਉਹਦੇ 'ਚ ਫਿਰ ਸਾਰੇ ਉਹਦੇ ਲਪੇਟੇ ਦੇ ਵਿੱਚ ਆ ਜਾਣਗੇ। ਔਰ ਈਵਨ ਕੱਲ੍ਹ ਦੀ BBC ਦੀ ਨਿਊਜ਼ ਸੀ ਕਿ ਇਸ ਗੱਲਬਾਤ ਦੇ ਵਿੱਚ ਪਾਕਿਸਤਾਨ ਨੂੰ ਵੀ ਜਿਹੜਾ ਹੈ ਉਹ ਵਿਸ਼ੇਸ਼ ਤੌਰ ਤੇ ਇਨਵਾਈਟ ਕੀਤਾ ਗਿਆ। ਹਾਲਾਂ ਜਿਹੜੀ ਗੱਲਬਾਤ ਅੱਜ ਮੁਕੰਮਲ ਹੋਈ ਹੈ ਮਸਕਟ ਦੇ ਵਿੱਚ, ਓਮਾਨ ਦੇ ਵਿੱਚ, ਉਸ 'ਚੋਂ ਇਹ ਸਾਹਮਣੇ ਆਇਆ, ਇਰਾਨੀਅਨ ਫੋਰਨ ਮਿਨਿਸਟਰ ਨੇ ਜਿਹੜਾ ਬਰੀਫ ਕੀਤਾ ਹੈ ਉਹਦੇ 'ਚ ਉਹਨੇ ਕਿਹਾ ਕਿ ਬੜੀ ਪੋਜ਼ੀਟਿਵ ਗੱਲਬਾਤ ਰਹੀ, ਨਿਊਕਲੀਅਰ ਮੁੱਦੇ 'ਤੇ ਗੱਲ ਹੋਈ। ਹਾਲਾਂ ਅਮਰੀਕਾ ਉਸ ਤੋਂ ਬਿਯੋਂਡ ਮਿਜ਼ਾਈਲ ਔਰ ਰਜੀਮ ਚੇਂਜ ਦੇ ਵੀ ਉਹਨਾਂ ਨੇ ਕਿਹਾ ਜੇ ਨਹੀਂ ਨਿਊਕਲੀਅਰ 'ਤੇ, ਉਹਦੇ 'ਚ ਵੀ ਈਰਾਨ ਨੇ ਆਪਣਾ ਸਟੈਂਡ ਕਾਇਮ ਰੱਖਿਆ ਕਿ ਜੀ ਜੋ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਟੋਟਲੀ ਗਿਵ ਅਪ ਕਰ ਦਿਓ ਯੂਰੇਨੀਅਮ ਐਨਰਿਚਮੈਂਟ, ਉਹਨਾਂ ਨੇ ਕਿਹਾ ਜੀ ਅਸੀਂ ਪੀਸਫੁਲ ਪਰਪਸਿਸ ਦੇ ਲਈ ਹਾਂ ਜਿਹੜੀ ਮੋਨੀਟਰਿੰਗ ਹੈ ਜਾਂ ਦੂਜਾ ਉਹਦੇ ਬਾਰੇ ਦੇਖਿਆ ਜਾ ਸਕਦਾ। ਹੋਪਫੁਲੀ ਅਗਲਾ ਜਿਹੜਾ ਉਸ ਦਾ ਪਾਰਟ ਜਿਹੜਾ ਉਹ ਸ਼ੁਰੂ ਹੋਏਗਾ ਗੱਲਬਾਤ ਦਾ, ਇਹ ਨਾ ਹੋਏ ਕਿ ਇਜ਼ਰਾਈਲ ਔਰ ਅਮਰੀਕਾ ਇਸ ਗੱਲਬਾਤ ਨੂੰ ਵੀ ਐਜ਼ ਏ ਡਿਸੈਪਸ਼ਨ ਇਸਤੇਮਾਲ ਕਰ ਰਹੇ ਹੋਣ ਔਰ ਇਸ ਵੀਕਐਂਡ 'ਤੇ ਜਾਂ ਗੱਲਬਾਤ ਦੇ ਅਗਲੇ ਦੌਰ ਤੋਂ ਪਹਿਲਾਂ ਹੀ ਜਿਹੜਾ ਹੈ ਈਰਾਨ ਦੇ ਉੱਤੇ ਧਾਵਾ ਬੋਲਿਆ ਹੋਏ ਮਿਜ਼ਾਈਲਾਂ ਨਾਲ ਔਰ ਬੰਬਾਰਡਮੈਂਟ ਨਾਲ। ਲੇਕਿਨ ਇਸ ਸਾਰੇ 'ਚੋਂ ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਈਰਾਨ ਦਾ ਬਾਰਡਰ ਇੱਕ ਵੱਡਾ ਹਿੱਸਾ ਬਲੋਚਿਸਤਾਨ ਰਾਹੀਂ ਪਾਕਿਸਤਾਨ ਦੇ ਨਾਲ ਲੱਗਦਾ ਹੈ, ਉਧਰੋਂ ਅਫਗਾਨਿਸਤਾਨ ਦੇ ਨਾਲ ਜਿਹੜਾ ਤੁਸੀਂ ਹੈਰਾਤ ਔਰ ਦੂਸਰੇ ਪ੍ਰੋਵਿੰਸ ਅਫਗਾਨਿਸਤਾਨ ਨਾਲ ਲੱਗਦਾ ਹੈ। ਅਫਗਾਨਿਸਤਾਨ 'ਚ ਤਾਲਿਬਾਨ ਰਜੀਮ ਹੈ ਜਿਹੜਾ ਭਾਰਤ ਦੇ ਨਾਲ ਘਿਓ ਖਿਚੜੀ ਹੋਇਆ। ਬੇਸ਼ੱਕ ਈਰਾਨ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ ਕਿ ਜੀ ਉਹ ਨਿਊਕਲੀਅਰ ਪ੍ਰੋਗਰਾਮ ਡਿਵੈਲਪ ਕਰ ਰਿਹਾ ਹੈ, ਪਰ ਜੇ ਕਹਿਣਾ ਹੋਏ ਕਿ ਅਮਰੀਕਾ ਦੀਆਂ ਨਜ਼ਰਾਂ 'ਚ ਵੀ ਕਿਤੇ ਨਾ ਕਿਤੇ ਔਰ ਸਭ ਤੋਂ ਜ਼ਿਆਦਾ ਜੇ ਨਿਊਕਲੀਅਰ ਪ੍ਰੋਗਰਾਮ ਪਾਕਿਸਤਾਨ ਦੇ ਤੋਂ ਕਿਸੇ ਨੂੰ ਖਤਰਾ ਹੈ ਤੇ ਉਹ ਇਜ਼ਰਾਈਲ ਨੂੰ ਹੈ। ਹਾਲਾਂ ਪਾਕਿਸਤਾਨ ਨੇ ਕਦੇ ਨਹੀਂ ਇਸ ਦਾ ਕੋਈ ਕਿਹਾ ਜੀ ਕਿ ਅਸੀਂ, ਨਾ ਹੀ ਉਹਨਾਂ ਨੇ ਕਿਸੇ ਨੂੰ ਜਿਹੜੀ ਹੈ ਦਿੱਤੀ ਹੈ ਮਿਡਲ ਈਸਟ ਦੇ ਕਿਸੇ ਮੁਲਕ ਨੂੰ ਨਿਊਕਲੀਅਰ ਟੈਕਨੋਲੋਜੀ। ਉਹਨਾਂ ਨੇ ਤਾਂ ਕਿਹਾ ਜੀ ਸਾਡਾ ਤਾਂ ਇਹ ਡੈਟਰੈਂਟ ਹੈ ਅਗੇਂਸਟ ਇੰਡੀਆ, ਇਹਨੂੰ ਬਿਲਕੁਲ ਕਲੀਅਰ ਕਰ ਦੇਣ। ਪਰ ਲੌਂਗ ਟਰਮ ਜਿਹੜਾ ਹੈ ਉਹ ਇਜ਼ਰਾਈਲੀ ਮੋਸਾਦ ਦੇ ਨਿਸ਼ਾਨੇ ਦੇ ਉੱਤੇ ਪਾਕਿਸਤਾਨ ਹੈ, ਕਿਉਂਕਿ 55, 56 ਜਾਂ 57 ਜਿੰਨੇ ਵੀ ਇਸਲਾਮਿਕ ਮੁਲਕ ਨੇ ਉਹਨਾਂ 'ਚ ਕੋਈ ਇੱਕ ਪਾਕਿਸਤਾਨ ਐਸਾ ਮੁਲਕ ਹੈ ਜਿਹੜਾ ਨਿਊਕਲੀਅਰ ਹੈ। ਸੋ ਜ਼ਾਹਰ ਹੈ ਕਿ ਵੀ ਇਸ ਵੇਲੇ ਜਿਸ ਕਦਰ ਇਹ ਦੋਨੋਂ ਵਾਰ ਕ੍ਰਿਮੀਨਲ, ਇੱਕ ਮਾਸ ਮਰਡਰਰ ਮੋਦੀ ਔਰ ਇਹ ਜਿਹੜਾ ਵਾਰ ਕ੍ਰਿਮੀਨਲ ਹੈ, ਵਾਰ ਕ੍ਰਾਈਮਸ ਕਰਨ ਵਾਲਾ ਨੇਤਨਯਾਹੂ, ਇੱਕੋ ਪੇਜ 'ਤੇ ਨੇ। ਔਰ ਜਿਵੇਂ ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਔਰ ਅਸੀਂ ਜਦੋਂ ਐਪਸਟਾਈਨ ਫਾਈਲਸ ਦਾ ਜ਼ਿਕਰ ਕਰਦੇ ਹਾਂ ਕਿ ਕਿਵੇਂ ਉਸ ਰਾਹੀਂ ਉੱਥੇ ਗਿਆ ਨੇਤਨਯਾਹੂ ਨੂੰ ਟਰੰਪ ਲਈ ਵੀ ਡਾਂਸ ਐਂਡ ਸੈਂਗ, ਪਰ ਇਹ ਜਿਹੜੀ ਮੋਸਾਦ ਔਰ ਇੰਡੀਅਨ ਇੰਟੈਲੀਜੈਂਸ ਰਾਹ ਦੀ ਕਲੋਜ਼ਨੈਸ ਹੈ, ਹਾਲਾਂ ਇਹ ਨਹੀਂ ਹੈ ਵੀ ਹੁਣੇ ਹੋਈ ਹੈ, 80s ਦੇ ਵਿੱਚ ਹੋਈ। ਔਰ ਅਸੀਂ ਹਮੇਸ਼ਾ ਜਦੋਂ ਜੂਨ 84 ਦਾ ਦਰਬਾਰ ਸਾਹਿਬ 'ਤੇ ਹਮਲਾ ਹੈ ਘੱਲੂਘਾਰਾ 84, ਉਸ ਦੇ ਵਿੱਚ ਵੀ ਉਹਦਾ ਕੀ ਰੋਲ ਹੈ ਅਜੇ ਸਾਹਮਣੇ ਨਹੀਂ ਆਇਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਟੌਰਚਰ ਦੇ ਅੱਡ-ਅੱਡ ਤਰੀਕੇ ਪੰਜਾਬ ਪੁਲਿਸ ਜਾਂ ਦੂਜੇ ਤੀਜੇ ਨੇ ਉਸ ਦੇ ਵਿੱਚ ਜਿਹੜਾ ਉਹ ਉਹਨਾਂ ਦੀ ਟ੍ਰੇਨਿੰਗ ਰਹੀ ਹੈ। ਇੰਡੀਅਨ ਇੰਟੈਲੀਜੈਂਸ ਦੇ ਜਿਹੜੇ ਪੰਜਾਬ ਪੁਲਿਸ ਇੰਟੈਲੀਜੈਂਸ ਦੇ ਲੋਕ ਉੱਥੇ ਜਾਂਦੇ ਰਹੇ ਨੇ ਔਰ ਉਹ ਸਾਰਾ ਪਾਰਟ ਵੀ ਸਾਹਮਣੇ। ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਇੱਕ ਸਟੇਜ ਦੇ ਉੱਤੇ 90s ਦੇ ਵਿੱਚ ਕਹੂਟਾ ਉਹਨਾਂ ਦੇ ਨਿਊਕਲੀਅਰ ਪਲਾਂਟ ਨੂੰ ਟਾਰਗੇਟ ਕਰਨ ਦੇ ਲਈ ਜਿਹੜਾ ਇੱਕ ਪੂਰੀ ਸਾਜ਼ਿਸ਼ ਮੋਸਾਦ ਔਰ ਰਾਹ ਦੀ ਸੀ, ਜਿਹਨੂੰ ਜਿਹੜਾ ਪਾਕਿਸਤਾਨ ਨੇ ਜਦੋਂ ਵਾਰਨ ਕੀਤਾ ਤੇ ਉਹਨਾਂ ਨੂੰ ਅਬੈਂਡਨ ਕਰਨੀ ਪਈ। ਫਿਰ ਜੋ ਮਾਡਲ ਕਸ਼ਮੀਰ ਦੇ ਵਿੱਚ ਤਬਦੀਲੀ, ਡੈਮੋਗ੍ਰਾਫੀ ਚੇਂਜ, ਕਿਲਿੰਗ, ਪ੍ਰੋਫਾਈਲਿੰਗ, ਦੂਜਾ ਉਹ ਸਾਰਾ ਮੋਸਾਦ ਦਾ ਮਾਡਲ ਹੈ ਜਿਹੜਾ ਇਸਤੇਮਾਲ ਹੋ ਰਿਹਾ। ਹੁਣ ਕਿਉਂਕਿ ਇਹ ਜਿਹੜਾ ਵਾਕਿਆ ਅੱਜ ਇਸਲਾਮਾਬਾਦ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਮਸਜਿਦ ਹੈ ਇਮਾਮ ਬਰਗਾ ਕਾਸਰੇ ਖਾਦੀਜ਼ਤੁਲ ਕੁਬਰਾ, ਇਹ ਸ਼ੀਆ ਮੌਸਕ ਹੈ ਇਸਲਾਮਾਬਾਦ ਦੇ ਵਿੱਚ। ਜ਼ੁਮਾ ਔਰ ਜ਼ਾਹਰ ਹੈ ਕਿ ਜਿਹੜੀ ਜ਼ੁਮੇ ਦੀ ਨਮਾਜ਼ ਹੈ ਉਹ ਜਿਹੜੀ ਹੈ ਜਮਾਤੀ ਤੌਰ ਤੇ ਪੜ੍ਹੀ ਜਾਂਦੀ ਹੈ ਵੱਡੀ ਗਿਣਤੀ 'ਚ। ਇਸ ਇਮਾਮਗਾਹ ਦੇ ਵਿੱਚ ਜਿਹੜੇ ਨੇ ਲੋਕ ਇਕੱਠੇ ਸੀ, ਜਦੋਂ ਕਿ ਸੁਸਾਈਡਰ ਬੰਬਰ ਵੀ ਨੇ ਨਾਲ ਹਥਿਆਰ ਵੀ ਵਰਤੇ ਨੇ ਔਰ ਉਹਦੇ ਵਿੱਚ ਜਿਹੜੇ ਰੱਬ ਦੀ ਇਬਾਦਤ ਦੇ ਵਿੱਚ ਜੁੜੇ ਹੋਏ ਲੋਕ ਉਹਨਾਂ 'ਚੋਂ ਆਲਮੋਸਟ ਜਿਹੜੇ ਨੇ 31 ਡੈਥਸ ਹੋਈਆਂ ਨੇ, 170 ਦੇ ਕਰੀਬ, 200 ਤੱਕ ਕਈਆਂ ਨੇ ਫਿਗਰ 200 ਪਲੱਸ ਦਿੱਤੀ ਹੈ, ਉਹ ਜ਼ਖਮੀ ਨੇ, ਜਿਨ੍ਹਾਂ 'ਚੋਂ ਕੁਛ ਜਿਹੜੇ ਨੇ ਗੰਭੀਰ ਜ਼ਖਮੀ ਨੇ। ਇਹ ਹਮਲਾ ਹੋਇਆ ਕਿਉਂਕਿ ਇਸਲਾਮਾਬਾਦ ਵਰਲਡ ਬਹੁਤ ਪ੍ਰੋਟੈਕਟਡ ਹੈ ਕੈਪੀਟਲ ਦੇ ਨਾਤੇ
ਔਰ ਇਸ ਤੋਂ ਅਸੀਂ ਕੁਛ ਦਿਨ ਪਹਿਲਾਂ ਦੇਖਿਆ ਕਿ ਬਲੋਚਿਸਤਾਨ ਦੇ ਵਿੱਚ ਸਾਈਮਲਟੇਨੀਅਸਲੀ 11-12 ਥਾਵਾਂ ਤੇ ਜਿਹੜਾ ਹੈ, ਜਿਨ੍ਹਾਂ 'ਚ ਉਹਨਾਂ ਦੀ ਕੈਪੀਟਲ ਕਹੂਟਾ ਜਿਹੜੀ ਹੈ ਕੋਇਟਾ ਸਮੇਤ ਜਿਹੜੇ ਬਾਕੀ ਵੀ ਬੜੇ ਸਿਵਿਲੀਅਨ ਟਾਰਗੇਟ ਸੀ, ਉਹਦੇ ਤੇ ਬਲੋਚ ਦਹਿਸ਼ਤਗਰਦਾਂ ਨੇ ਜਿਹੜਾ ਹਮਲਾ ਕੀਤਾ ਹੈ। ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦਹਿਸ਼ਤਗਰਦ ਵੀ ਮਾਰੇ ਗਏ, ਪਰ ਜਿਹੜਾ ਉਹਨਾਂ ਦੀ ਆਊਟਰੀਚ ਹੈ, ਇਸ ਕਿਸਮ ਦਾ ਕੋਆਰਡੀਨੇਟਡ ਕੰਮ 10 ਥਾਵਾਂ ਤੇ ਇਸ ਕਿਸਮ ਦਾ ਕੰਮ ਜਿਹੜਾ ਹੈ, ਇਹ ਮੁਸਾਦ ਤੋਂ ਬਿਨਾਂ ਜਿਹੜਾ ਉਹ ਈਵਨ ਇੰਡੀਅਨ ਏਜੰਸੀਆਂ ਵੀ ਰਾਹ ਆਪਣੇ ਤੌਰ ਤੇ ਕਰਨ ਦੀ ਹਿੰਮਤ ਨਹੀਂ ਰੱਖਦੀ, ਕਿਉਂਕਿ ਜਦੋਂ ਮੁੰਬਈ ਬੰਬ ਧਮਾਕਾ ਹੋਇਆ ਔਰ ਸਾਈਮਲਟੇਨੀਅਸਲੀ ਜਿਹੜਾ ਉਹ ਕੁਛ ਥਾਵਾਂ ਤੇ 8-9 ਥਾਵਾਂ ਤੇ ਹੋਇਆ, ਤਾਂ ਉਹ ਤਾਂ ਸੰਭਲ ਹੀ ਨਹੀਂ ਸੀ ਪਾਏ। ਸੋ ਉਹ ਤਾਂ ਆਪ ਅਜੇ ਵੀ ਕੋਈ ਉਹਨਾਂ 'ਚ ਉਸ ਕਿਸਮ ਦਾ ਨਹੀਂ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਸ ਵੇਲੇ ਬਲੋਚਿਸਤਾਨ ਦੇ ਵਿੱਚ ਇੱਕਦਮ ਆਈ ਤੇਜ਼ੀ ਦਹਿਸ਼ਤਗਰਦੀ ਦੀਆਂ ਘਟਨਾਵਾਂ ਨੂੰ, ਇਹ ਵੀ ਜਿਹੜਾ ਈਰਾਨ ਨੂੰ ਫਾਈਨਲੀ ਫਿਨਿਸ਼ ਕਰਨ ਦੇ ਲਈ ਇਜ਼ਰਾਈਲ ਦਬਾਅ ਬਣਾ ਰਿਹਾ ਹੈ ਅਮਰੀਕਾ ਦੇ ਉੱਤੇ। ਪਾਕਿਸਤਾਨ ਦੇ ਵਿੱਚ ਇਸਲਾਮਾਬਾਦ ਉਹਨਾਂ ਦੀ ਕੈਪੀਟਲ ਨੂੰ ਨਿਸ਼ਾਨਾ ਬਣਾਉਣਾ ਜ਼ਾਹਰ ਹੈ ਮੈਸੇਜ ਪਾਕਿਸਤਾਨ ਨੂੰ ਵੀ ਚੰਗੀ ਤਰ੍ਹਾਂ ਦੇ ਦਿੱਤਾ ਗਿਆ ਕਿ ਭਾਈ ਅਸੀਂ ਤੁਹਾਡੇ ਤੱਕ ਹੈ। ਔਰ ਜੇ ਤੁਸੀਂ ਬਲੋਚਿਸਤਾਨ ਦਾ ਕੁੱਲ ਮਿਲਾ ਕੇ ਦੇਖੋ, ਜਿਹੜਾ ਕਿਉਂਕਿ ਈਰਾਨ ਦੇ ਨਾਲ ਲੱਗਦਾ ਹੈ, ਸੋ ਇਹ ਜਦੋਂ ਵੀ ਇਹ ਜਿਹੜਾ ਇਸਲਾਮਾਬਾਦ ਦੇ ਵਿੱਚ ਅੱਜ ਇਹ ਕਾਰਾ ਕੀਤਾ ਇਹਨਾਂ ਨੇ ਦਹਿਸ਼ਤਗਰਦਾਂ ਨੇ, ਉਸ ਦੇ ਉੱਤੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਫ ਨੇ ਸਿੱਧਾ ਕਿਹਾ ਕਿ ਭਾਈ ਇਹ ਇੰਡੀਆ ਔਰ ਅਫਗਾਨਿਸਤਾਨ ਦਾ ਜੁਆਇੰਟ ਲਿੰਕ ਹੈ। ਇਹ ਜਿਹੜੇ ਬੰਦਿਆਂ ਦੀ ਮਾਰੇ ਗਏ ਜਾਂ ਹੋ ਸਕਦਾ ਕੋਈ ਫੜਿਆ ਵੀ ਗਿਆ ਹੋਏ, ਉਹਨਾਂ ਤੋਂ ਆਇਆ ਕਿ ਉਹ ਫਰੀਕੁਐਂਟਲੀ ਅਫਗਾਨਿਸਤਾਨ ਉਹਨਾਂ ਦੀ ਵਿਜ਼ਿਟ ਸੀ, ਆਉਣਾ ਜਾਣਾ ਸੀ। ਸੋ ਉਸ ਤੋਂ ਇਹ ਲੱਗਦਾ ਹੈ ਇਹ ਤਾਂ ਕੋਈ ਭੁਲੇਖਾ ਨਹੀਂ ਹੈ ਕਿ ਵੀ ਹੁਣ ਅਫਗਾਨ ਤਾਲਿਬਾਨ ਰਜੀਮ ਔਰ ਭਾਰਤ ਘਿਓ ਖਿਚੜੀ ਨੇ, ਲੇਕਿਨ ਇੱਕ ਜਿਹੜਾ ਕਿ ਸ਼ਾਇਦ ਪਾਕਿਸਤਾਨ ਦੇ ਲਾਅ ਮੇਕਰ ਜਾਂ ਪੋਲੀਟੀਕਲ ਲੀਡਰਸ਼ਿਪ ਜਾਂ ਆਰਮੀ ਲੀਡਰਸ਼ਿਪ ਵੀ ਨਾ ਲੈਣ ਤੋਂ ਗਰੇਜ਼ ਕਰੇਗੀ, ਉਹ ਇਜ਼ਰਾਈਲ ਦੀ ਮੋਸਾਦ ਹੈ। ਸਾਨੂੰ ਤਾਂ ਕੋਈ ਨਹੀਂ ਰੋਕ ਸਕਦਾ। ਮੈਂ ਜੋ ਇਸ ਸਾਰੇ ਸਿਨੇਰੀਓ ਨੂੰ ਦੇਖਦਾ, ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਜਿਹੜਾ ਪਾਕਿਸਤਾਨ ਦੀ ਡਿਸਟਰਕਸ਼ਨ ਗੱਲ ਜਿਹਨੂੰ ਕਹਿੰਦੇ ਨੇ ਵੀ ਕਹੀਂ ਪੇ ਆਂਖ ਕਹੀਂ ਪੇ ਨਿਸ਼ਾਨਾ, ਜੀ ਅੱਖ ਕਿਸੇ ਪਾਸੇ ਹੈ, ਨਿਸ਼ਾਨਾ ਕਿਸੇ ਪਾਸੇ ਹੈ। ਸੋ ਇੱਕ ਪਾਸੇ ਹੁਣ ਸ਼ੀਆ ਮਸੀਤ ਨੂੰ ਟਾਰਗੇਟ ਕਰਨਾ ਹੁਣ ਜ਼ਾਹਰ ਹੈ ਈਰਾਨ ਦੇ ਜਿਹੜੇ ਮੈਜੋਰਿਟੀ ਲੋਕ ਨੇ ਉਹਨਾਂ ਦਾ ਮਜ਼ਹਬ ਸ਼ੀਆ। ਸੋ ਵਿਦਨ ਪਾਕਿਸਤਾਨ ਵੀ ਸ਼ੀਆ ਸੁੰਨੀ ਜਿਹੜਾ ਉਸ ਕਲੈਸ਼ ਨੂੰ ਵਧਾਵਾ ਦੇਣਾ ਕਿ ਜੀ ਦੇਖੋ ਇਹ ਕਰ ਰਹੇ ਨੇ। ਇਸਲਾਮਾਬਾਦ ਨੂੰ ਨਿਸ਼ਾਨੇ ਤੇ ਲੈਣ ਦਾ ਮਤਲਬ ਇਹ ਹੈ ਕਿ ਵੀ ਈਵਨ ਤੁਹਾਡਾ ਸਭ ਤੋਂ ਮਹਿਫੂਜ਼ ਸਿਟੀ ਵੀ ਜਿਹੜਾ ਉਹ ਸਾਡੀਆਂ ਗਨ ਸ਼ਾਟਸ ਥੱਲੇ ਹੈ। ਔਰ ਆਉਣ ਵਾਲੇ ਜਿਹੜੇ ਨੇ ਅਫਗਾਨਿਸਤਾਨ ਤੋਂ ਆਉਣ ਜਾਣ ਵਾਲੇ ਇਹ ਵੀ ਦੱਸ ਰਹੇ ਨੇ ਕਿ ਭਾਈ ਜਿਹੜਾ ਅਸੀਂ ਜਿਹੜਾ ਕਿਸੇ ਹੱਦ ਤੱਕ ਵੀ ਜਾਵਾਂਗੇ ਅਫਗਾਨ ਰਜੀਮ ਦੇ ਨਾਲ। ਆਲਰੇਡੀ ਪਾਕਿਸਤਾਨ ਨੇ ਉਹਨਾਂ ਦੇ ਉੱਤੇ ਹਵਾਈ ਹਮਲੇ ਵੀ ਕੀਤੇ ਹੋਏ ਨੇ ਕਿ ਭਾਈ ਇਹ ਬੰਦ ਕਰੋ। ਤਹਿਰੀਕੇ ਤਾਲਿਬਾਨ ਜਿਹੜਾ ਆਪਣੇ ਕਿਸਮ ਦਾ ਰਜੀਮ ਪਾਕਿਸਤਾਨ 'ਚ ਲਿਆਉਣਾ ਚਾਹੁੰਦਾ ਹੈ, ਉਹ ਆਪਣੀ ਦਹਿਸ਼ਤਗਰਦੀ ਦੀਆਂ ਘਟਨਾਵਾਂ ਕਰਾ ਰਿਹਾ। ਔਰ ਜਿਸ ਹਵਾਲੇ ਨਾਲ ਇੱਕਦਮ ਫਿਰ ਭਾਰਤੀ ਮੀਡੀਆ ਜਿਹੜਾ ਹੈ ਉਹ ਡਿਫੈਂਸਿਵ ਹੋ ਜਾਂਦਾ, ਜਿਵੇਂ ਮੈਂ ਦਾ ਹਿੰਦੂ ਦਾ ਐਡੀਟੋਰੀਅਲ ਵੀ ਦੇਖ ਰਿਹਾ ਸੀ ਕਿ ਸਾਈਕਲਸ ਆਫ ਰਿਵੋਲਟ ਔਨ ਪਾਕਿਸਤਾਨ ਐਂਡ ਦਾ ਬਲੋਚ ਰਿਬੈਲਸ, ਪਾਕਿਸਤਾਨ ਰਿਸਕਸ ਬੀਇੰਗ ਐਨ ਇਟਰਨਲ ਕਨਫਲਿਕਟ ਵਿਦ ਦਾ ਬਲੋਚ ਰਿਬੈਲਸ। ਹੁਣ ਉਹ ਸਲਾਹ ਦੇ ਰਹੇ ਨੇ ਕਿ ਜੀ ਦੇਖੋ ਐਵੇਂ ਤੁਸੀਂ ਭਾਰਤ ਦੇ ਉੱਤੇ ਇਲਜ਼ਾਮ ਨਾ ਲਾਓ, ਕਿਉਂਕਿ ਜਦੋਂ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਖਵਾਜਾ ਆਸਿਫ ਨੇ ਕਿਹਾ ਕਿ ਵੀ ਇਹ ਭਾਰਤ ਔਰ ਅਫਗਾਨ ਰਜੀਮ ਜ਼ਿੰਮੇਵਾਰ ਹੈ, ਤੇ ਫੌਰਨ ਜਿਹੜਾ ਹੈ ਇੰਡੀਆ ਟ੍ਰੈਸ਼ਿਸ਼ ਪਾਕਿਸਤਾਨ's allegations of Indian link to Islamabad bombing। ਔਰ ਇਹਦੇ 'ਚ ਉਹਨਾਂ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਕਿਹਾ ਕਿ ਵੀ ਇਹ ਪਾਕਿਸਤਾਨ ਜਿਹੜਾ ਉਹ ਐਡਰੈਸ ਕਰੇ ਪ੍ਰੋਬਲਮਸ ਨੂੰ, ਜਿਹੜੀ ਉਹਨਾਂ ਦੀ ਅੰਦਰੂਨੀ ਪ੍ਰੋਬਲਮ ਹੈ। ਐਵੇਂ ਖਾਮਖਾ ਤੁਸੀਂ ਭਾਰਤ ਨੂੰ ਜਿਹੜਾ ਬਲੇਮ ਨਾ ਕਰੋ, ਪਹਿਲਾਂ ਆਪਣੇ ਪੀੜੇ ਥੱਲੇ ਸੋਟਾ ਫੇਰੋ ਵੀ ਤੁਸੀਂ ਕੀ ਹੋ, ਔਰ ਉਹ ਆਪਣੀਆਂ ਪ੍ਰੋਬਲਮਸ ਆਪ ਸੋਲਵ ਕਰੋ। ਹੁਣ ਇਸ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬਹੁਤ ਸੀਰੀਅਸ ਮੈਟਰ ਹੈ। ਕੱਲ ਵੀ ਅਸੀਂ ਡਿਸਕਸ ਕੀਤਾ ਸੀ ਕਿ ਭਾਰਤ ਕਿਸੇ ਐਕਸਟੈਂਟ ਤੱਕ ਵੀ ਜਾ ਰਿਹਾ ਹੈ ਇਸ ਵੇਲੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ। ਉਹ ਤਾਂ ਕਹਿ ਕੇ ਬਲੋਚਾਂ ਦੇ ਉੱਤੇ ਕੱਲ ਵੀ ਜਿਹੜੀ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਨੇ ਕਿਹਾ ਸੀ ਕਿ ਜੀ ਬਲੋਚ ਲੋਕਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ, ਔਰ UN ਦੇ ਵਿੱਚ ਵੀ ਇਹਨਾਂ ਦੇ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ ਕਿਹਾ ਸੀ। ਸੋ ਅਸੀਂ ਪਾਕਿਸਤਾਨ ਦੇ ਨੀਤੀ ਘਾੜਿਆਂ ਨੂੰ ਇਹਦਾ ਐਂਟੀਡੋਟ ਦਿੰਦੇ ਹਾਂ, ਸਮਝਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਠੀਕ ਹੈ ਆਪਣਾ ਜਿੰਨਾ ਮਰਜ਼ੀ ਤੁਸੀਂ ਪ੍ਰੋਟੈਕਟਿਵ ਅੰਬਰੈਲਾ ਰੱਖੋਗੇ, ਦਹਿਸ਼ਤਗਰਦ ਜਾਂ ਜਿਹੜਾ ਗੁਰਿਲਾ ਹੁੰਦਾ ਹੈ
ਉਹ ਹਮੇਸ਼ਾ ਚੋਇਸ ਉਹਦੀ ਹੁੰਦੀ ਹੈ ਵੀ ਉਹਨੇ ਕਿੱਥੇ ਸਟ੍ਰਾਈਕ ਕਰਨਾ ਹੈ। ਨੋ ਮੈਟਰ ਤੁਸੀਂ ਕਿੰਨਾ 1 to 1 ਵੀ ਤੁਸੀਂ ਇੱਕ ਦੇ ਬਰਾਬਰ ਇੱਕ ਸਿਕਿਉਰਿਟੀ ਗਾਰਡ ਵੀ ਖੜਾ ਕਰ ਲਓ, ਫਿਰ ਵੀ ਜਿਹੜਾ ਪਾਰਟ ਹੈ ਉਹਨੂੰ ਤੁਸੀਂ ਡੱਕ ਨਹੀਂ ਸਕਦੇ, ਜਿਹੜਾ ਮਰਨ ਲਈ ਆ ਗਿਆ। ਔਰ ਜਿਹੜੇ ਇਸ ਕਿਸਮ ਦੇ ਬ੍ਰੇਨ ਵਾਸ਼ਡ ਨੇ ਉਹਨਾਂ ਦੇ ਸਾਹਮਣੇ ਅਲਟੀਮੇਟਲੀ ਕੋਈ ਵੀ ਸਿਕਿਉਰਿਟੀ ਕਵਰ ਨਹੀਂ ਹੁੰਦਾ। ਹਾਂ, ਪੋਲੀਟੀਕਲੀ ਤੁਸੀਂ ਇੰਡੀਆ ਨੂੰ ਇਹਦਾ ਜਵਾਬ ਦੇ ਸਕਦੇ ਹੋ, ਔਰ ਉਹ ਉਹਨਾਂ ਦੀ ਇੰਟਰਫੀਅਰੈਂਸ ਦਾ ਸਿੱਧਾ ਜਵਾਬ ਹੈ ਖਾਲਿਸਤਾਨ ਦੀ ਮੂਵਮੈਂਟ ਦੀ ਖੁੱਲ੍ਹ ਕੇ ਹਮਾਇਤ। ਇਹ ਜਿਸ ਦਿਨ ਪਾਕਿਸਤਾਨ ਦੇ ਜਿਹੜੇ ਰੀਅਲ ਅਦਾਰੇ ਨੇ, ਡਿਸੀਜਨ ਮੇਕਰ ਨੇ, ਉਹਨਾਂ ਨੂੰ ਇਹ ਗੱਲ ਸਮਝ ਆ ਗਈ ਔਰ ਉਹਨਾਂ ਨੇ ਮਾੜਾ ਮੋਟਾ ਹੀ ਪਿੱਠ ਤੇ ਹੱਥ ਰੱਖਿਆ। ਸਿੱਖਾਂ ਨੇ ਤਾਂ 1984 ਤੋਂ 1994-95 ਤੱਕ 10 ਸਾਲ ਪੰਜਾਬ 'ਚ ਸਿੰਘਾਂ ਦਾ ਰਾਜ ਰਿਹਾ, ਬਿਨਾਂ ਕਿਸੇ ਦੂਜੀ ਮਦਦ ਤੋਂ ਇਕੱਲੇ ਕਾਰੇ ਉਹ ਲੜਿਆ। ਤੇ ਜੇ ਕੋਈ ਪਿੱਠ ਤੇ ਹੱਥ ਰੱਖਣ ਵਾਲਾ ਹੋਏ ਔਰ ਜੈਨੂਇਨਲੀ, ਇਹ ਨਹੀਂ ਕਿ ਸਿਰਫ ਤੁਸੀਂ ਇੱਕ ਨੂੰ ਜਿਹੜਾ ਉਹ ਦਹਿਸ਼ਤਗਰਦੀ ਨੂੰ ਨਿਊਟਰਲਾਈਜ਼ ਕਰਨ ਲਈ ਦੂਸਰੀ ਦਹਿਸ਼ਤਗਰਦੀ ਖੜੀ ਕਰਨੀ ਹੈ, ਅਸੀਂ ਉਸ ਦੇ ਹੱਕ 'ਚ ਨਹੀਂ ਹਾਂ। ਔਰ ਅਸੀਂ ਹਮੇਸ਼ਾ ਹੀ ਜਦੋਂ ਵੀ ਅਸੀਂ ਇਸ ਦੀ ਗੱਲ ਪਬਲਿਕਲੀ ਵੀ ਕਰਦੇ ਹਾਂ ਕਿ ਸਾਨੂੰ ਤੁਹਾਡੀ ਡਿਪਲੋਮੈਟਿਕ ਮਦਦ ਦੀ ਲੋੜ ਹੈ। ਔਰ ਵਾਂਸ ਤੁਸੀਂ ਇਸ ਦੇ ਉੱਤੇ ਕਲੀਅਰ ਹੋ ਕੇ ਆਓਗੇ, ਸਿੱਖਾਂ ਨੂੰ ਲੜਨਾ ਵੀ ਆਉਂਦਾ ਹੈ, ਸਿੱਖਾਂ ਦੇ ਕੋਲ ਗੁਰੂ ਨੇ ਦੌਲਤ ਵੀ ਦਿੱਤੀ ਹੋਈ ਹੈ। ਤੇ ਜੇ ਅਸੀਂ 10 ਸਾਲ ਆਪਣੇ ਜਿਹੜਾ ਉਹ ਨੰਗੇ ਧੜ ਇਹਨਾਂ ਨੂੰ ਵਾਣੀ ਪਾਇਆ ਹੋਇਆ, ਤੇ ਜੇ ਸੱਚਮੁੱਚ ਸਾਡੇ ਕੋਲ ਡਿਪਲੋਮੈਟਿਕ ਸਪੋਰਟ ਹੋਏ, ਇੰਟਰਨੈਸ਼ਨਲ ਪਲੇਟਫਾਰਮ ਤੇ ਅਸੀਂ ਆਪਣੀ ਗੱਲ ਕਰ ਸਕਦੇ ਹੋਈਏ, ਤੇ ਇਹਨਾਂ ਨੂੰ ਜਿਹੜਾ ਵਾਣ ਹੈ, ਵਾਣੇ ਹੀ ਨਹੀਂ, ਇਹਨਾਂ ਨੂੰ ਜਮਨਾ ਪਾਰ ਸਿੱਖ ਹੀ ਧੱਕ ਕੇ ਆਣਗੇ। ਤੇ ਖਾਲਿਸਤਾਨ ਦੀ ਇੱਕ ਬਫਰ ਸਟੇਟ ਭਾਰਤ, ਪਾਕਿਸਤਾਨ ਔਰ ਚਾਈਨਾ ਦੇ ਵਿਚਾਲੇ ਜਿਹੜੀ ਹੈ ਉਸ ਖਿੱਤੇ ਦੇ ਵਿੱਚ ਪਰਮਾਨੈਂਟ ਪੀਸ, ਸਟੇਬਿਲਿਟੀ ਔਰ ਪ੍ਰੋਸਪੈਰਿਟੀ ਉਸ ਦੀ ਜਾਮਨ ਹੋਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਾ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਰੇ ਸਤਾਰੇ ਬਣੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਚੀਨ ਨਾਲ ਹਿੰਦੂ ਯਾਤਰੂਆਂ ਦੀ ਕੈਲਾਸ਼ ਮਾਨਸਰੋਵਰ ਯਾਤਰਾ ਲਈ ਹਿਮਾਚਲ ਪ੍ਰਦੇਸ਼ ਤੋਂ ਰਾਊਟ ਜਿਹੜਾ ਖੋਲ੍ਹਣ ਲਈ ਗੱਲਬਾਤ ਕਰ ਰਹੀ ਹੈ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਸ ਚੀਨ ਨੇ ਭਾਰਤ ਨੂੰ ਝੰਬਿਆ ਹੈ, ਭਾਰਤ ਦਾ 4000 ਕਿਲੋਮੀਟਰ ਏਰੀਆ ਦੱਬਿਆ ਹੈ, ਉਸ ਨਾਲ ਭਾਰਤ ਸਰਕਾਰ ਹਿੰਦੂ ਤੀਰਥਾਂ ਦੀ ਯਾਤਰਾ ਖੁਲਵਾਉਣਾ ਚਾਹੁੰਦਾ ਹੈ। ਪਰ ਦੂਸਰੇ ਪਾਸੇ ਕਰਤਾਰਪੁਰ ਕੋਰੀਡੋਰ ਨੂੰ ਪਿਛਲੇ ਕਈ ਮਹੀਨਿਆਂ ਤੋਂ ਬੰਦ ਰੱਖਿਆ ਹੋਇਆ ਹੈ। ਸੋ ਇਹ ਹੈ ਭਾਰਤ ਦੇ ਹਿੰਦੂ ਰਾਸ਼ਟਰ ਹੋਣ ਦਾ ਸੱਚ ਦਾ ਜਾਂ ਸਬੂਤ ਵੀ ਕਹਿ ਸਕਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਦੇਖੋ ਹਿੰਦੂ ਰਾਸ਼ਟਰ ਤਾਂ ਆਲਰੇਡੀ ਇਹ ਬਣ ਚੁੱਕਾ ਹੋਇਆ ਹੈ ਔਰ ਕੱਲਾ ਇੱਕ ਲੈਵਲ ਤੋਂ ਨਹੀਂ। ਜਦੋਂ ਅਸੀਂ ਰਿਪੀਟਡਲੀ ਦੇਖਦੇ ਹਾਂ ਕਿ ਹੁਣ ਤਾਂ ਸਾਰੇ ਜਿੰਨੇ ਇਹਨਾਂ ਦੇ ਉਦਘਾਟਨ ਨੇ, ਜੋ ਇਹਨਾਂ ਦੀਆਂ ਸਪੀਚਿਸ ਨੇ, ਜੋ ਇਹਨਾਂ ਦਾ ਮੰਦਰਾਂ ਨੂੰ ਲੈ ਕੇ ਔਰ ਜਿਸ ਕਿਸਮ ਦਾ ਸਰਕਾਰੀ ਖਜ਼ਾਨੇ ਦੀ, ਸਰਕਾਰੀ ਰਿਸੋਰਸਿਸ ਦੀ ਦੁਰਵਰਤੋਂ ਹੈ, ਉਹ ਸਾਰੇ ਦੇ ਥੱਲੇ ਕੋਈ ਹੁਣ ਤਾਂ ਈਵਨ ਜਿਹੜੀਆਂ ਵਿਰੋਧੀ ਧਿਰਾਂ ਦੇ ਵਿੱਚ ਬੈਠੇ ਹੋਏ ਵੀ ਲੋਕ ਨੇ, ਉਹ ਵੀ ਉਸ ਦੇ ਉੱਤੇ ਸਵਾਲ ਨਹੀਂ ਚੁੱਕਦੇ। ਉਹਨਾਂ ਨੂੰ ਵੀ ਲੱਗਦਾ ਵੀ ਇਹ ਇੱਕ ਹਿੰਦੂਤਵਾਦ ਦੀ ਲਹਿਰ ਚੱਲ ਰਹੀ ਹੈ ਔਰ ਇਹਦੇ ਸਾਹਮਣੇ ਖਲੋਣ ਦਾ ਕੋਈ ਮਤਲਬ ਨਹੀਂ ਹੈ। ਇਹੀ ਕਾਰਨ ਹੈ ਕਿ ਤੁਹਾਨੂੰ ਇੰਨੀ ਵੱਡੀ ਜਿਹੜੀ ਘੱਟ ਗਿਣਤੀ ਹੈ, 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਜਿਨ੍ਹਾਂ ਦੀਆਂ ਦਰਗਾਹਾਂ, ਮਸੀਤਾਂ ਦੇ ਉੱਤੇ ਹਮਲੇ, ਜਿਨ੍ਹਾਂ ਦੇ ਮੁੱਢਲੇ ਹੱਕ ਖੋਏ ਜਾ ਰਹੇ ਨੇ, ਬੁਲਡੋਜ਼ ਹੁੰਦੇ ਨੇ। ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ ਕਿ ਰਾਹੁਲ ਗਾਂਧੀ ਤੋਂ ਲੈ ਕੇ ਦੂਸਰੇ ਲੋਕ ਜਿਹੜੇ ਅਦਰਵਾਈਜ਼ ਬਿਆਨਬਾਜ਼ੀਆਂ ਕਰਨ ਦੇ ਵਿੱਚ ਸ਼ੇਰ ਨੇ, ਪਰ ਤੁਸੀਂ ਕਿਤੇ ਜਾ ਕੇ ਨਹੀਂ ਦੇਖਿਆ ਹੋਵੇਗਾ ਕਿ ਜਿਨ੍ਹਾਂ ਮੁਸਲਮਾਨਾਂ ਦੇ ਘਰ ਬੁਲਡੋਜ਼ ਹੋਏ ਜਾਂ ਕਿਤੇ ਮਸੀਤ ਬੁਲਡੋਜ਼ ਹੋਈ ਜਾਂ ਕੋਈ ਹੋਰ ਅਦਾਰੇ, ਉੱਥੇ ਜਾ ਕੇ ਉਹਨਾਂ ਨੇ ਕੋਈ ਪ੍ਰੋਟੈਸਟ ਕੀਤਾ ਹੋਏ ਜਾਂ ਉੱਥੇ ਈਵਨ ਉਹਨਾਂ ਨੂੰ ਮਿਲਣ ਵੀ ਗਏ। ਸੋ ਅੰਦਰ ਖਾਤੇ ਤਾਂ ਇਹ ਕੁਝ ਚੱਲ ਰਿਹਾ। ਚੁੱਪ ਚੁਪੀਤੇ ਉਹਨਾਂ ਨੇ ਆਲਰੇਡੀ 98 ਦੇ ਕਰੀਬ ਜਿਹੜੇ ਇਹਨਾਂ ਦੇ ਰਿਲੀਜੀਅਸ ਪਲੇਸਿਸ ਨੇ, ਹੁਣ ਜਿਵੇਂ ਕੁੰਭ ਦਾ ਮੇਲਾ ਇੱਕ ਤਾਂ ਪਹਿਲਾਂ ਲੱਗਾ, ਹੁਣ ਅਰਧ ਕੁੰਭ ਸੀ ਔਰ ਉਸ ਦੇ ਉੱਤੇ ਉਹਨਾਂ ਨੇ ਆਲਰੇਡੀ ਜਿਹੜਾ ਉਹ ਬੈਨ ਲਾਇਆ ਹੋਇਆ ਸੀ ਕਿ ਕੋਈ ਨਾਨ ਮੁਸਲਿਮ ਜਿਹੜਾ ਨਾਨ ਹਿੰਦੂ ਜਿਹੜਾ ਉਹਦੇ 'ਚ ਪਾਰਟਿਸਿਪੇਟ ਨਹੀਂ ਕਰ ਸਕਦਾ। ਔਰ ਇੱਕ ਅੰਦਾਜ਼ੇ ਮੁਤਾਬਕ ਉੱਤਰਾਖੰਡ ਸਰਕਾਰ ਆਲਮੋਸਟ 80 ਦੇ ਕਰੀਬ ਜਿਹੜੇ ਉਹਨਾਂ ਦੇ ਤੀਰਥ ਨੇ ਜਾਂ ਦੂਜੇ ਨੇ, ਉਹਨਾਂ ਦੇ ਉੱਤੇ ਇਸ ਨੂੰ ਬੈਨ ਨੂੰ ਪਰਮਾਨੈਂਟ ਕਰਨਾ ਚਾਹੁੰਦੀ ਹੈ ਔਰ ਜਿਹੜਾ ਇਸ ਕਿਸਮ ਦੇ ਕਾਨੂੰਨਾਂ ਦਾ ਸਹਾਰਾ ਲੈ ਕੇ ਕਿ ਜੀ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਦੀ ਕਦਰ ਹੋਣੀ ਚਾਹੀਦੀ। ਸੋ ਉਹਨਾਂ ਨੇ ਹਰ ਉਹ ਰਸਤਾ, ਕਾਰੋਬਾਰ ਵੀ ਜਿਹੜੇ ਵਿੱਚ ਘੱਟ ਗਿਣਤੀਆਂ ਨੇ ਜਾਂ ਦੂਜੇ ਨੇ, ਉਹਨਾਂ ਦੇ ਉੱਤੇ ਉਹਨਾਂ ਦਾ ਪਾਰਟ। ਪੰਜਾਬ ਦੇ ਹਵਾਲੇ ਨਾਲ ਤਾਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਸਿੱਧਾ RSS ਦੀ ਜਿਹੜੀ ਹੈ ਦਖਲ ਅੰਦਾਜ਼ੀ, ਉਹ ਭਾਵੇਂ ਕਿਸੇ ਦਾ ਜਨਮ ਦਿਨ ਮਨਾਉਣ ਦੇ ਨਾਂ ਥੱਲੇ ਹੈ ਕਿ ਜੀ ਭਗਤ ਰਵਿਦਾਸ ਜੀ ਦਾ ਅਸੀਂ ਇਹ ਕਰ ਰਹੇ ਹਾਂ, ਜਾਂ ਜਿਸ ਕਿਸਮ ਦਾ ਡੇਰਾਵਾਦ, ਡੇਰਾ ਕਲਚਰ, ਇਹ ਸਾਰਾ ਇਹ ਹਿੰਦੂਤਵਾਦ ਦਾ ਹੀ ਜਿਹੜਾ ਰੂਪ ਹੈ, ਉਸ ਨੂੰ ਉਹ ਹਰ ਘੱਟ ਗਿਣਤੀ ਦੇ ਖੈਮੇ ਦੇ ਵਿੱਚ, ਉਹ ਮੁਸਲਮਾਨ ਹੋਣ, ਈਸਾਈ ਹੋਣ, ਸਿੱਖ ਹੋਣ, ਬੋਧੀ ਹੋਣ, ਤੇ ਜੋ ਦਲਿਤਾਂ ਦੇ ਨਾਲ ਚੱਲ ਰਿਹਾ ਹੈ, ਈਵਨ ਜਿਹੜਾ ਉਹਨਾਂ ਦੀ ਪਬਲਿਕ ਸਰਵਿਸ ਕਮਿਸ਼ਨ ਜਾਂ ਉਹਨਾਂ ਦੀ ਯੂਨੀਵਰਸਿਟੀਜ਼ ਦੇ ਥੱਲੇ ਜਿਹੜਾ ਇਹਨਾਂ ਨੇ ਖੁਦ ਹੀ ਉਹ ਇੱਕ ਲਿਆਂਦਾ ਹੈ ਲਾਅ, ਜਿਹਦੇ ਥੱਲੇ ਸੀ ਕਿ ਭਾਈ ਸ਼ਡਿਊਲ ਕਾਸਟ, ਅਦਰ ਬੈਕਵਰਡ ਕਲਾਸਿਸ, ਸ਼ਡਿਊਲ ਟਰਾਈਬਸ, ਉਹਨਾਂ ਦੇ ਨਾਲ ਜੇ ਕੋਈ ਨਸਲੀ ਜਾਂ ਜਾਤੀ ਸੂਚਕ ਨਫ਼ਰਤ ਹੁੰਦੀ ਹੈ ਤੇ ਉਸ ਦੀ ਇਨਕੁਆਇਰੀ, ਉਸ ਦੇ ਉੱਤੇ ਇੰਨਾ ਕੁ ਭੜਕੇ ਸੋ ਕਾਲਡ ਉੱਚੀਆਂ ਜਾਤਾਂ ਵਾਲੇ ਕਿ ਸੁਪਰੀਮ ਕੋਰਟ ਨੇ ਸਟੇ ਦੇ ਦਿੱਤਾ ਕਿ ਜੀ ਇਹ ਤਾਂ ਭਾਰਤ ਨੂੰ ਵੰਡਣ ਦੀ ਗੱਲ ਹੈ, ਇਹ ਤਾਂ ਸੁਸਾਇਟੀ ਨੂੰ ਵੰਡਣ ਦੀ ਗੱਲ ਹੈ। ਔਰ ਮੈਂ ਸਮਝਦਾ ਵੀ ਇਹ ਵੱਡਾ ਇੱਕ ਦਲਿਤ ਵਰਗ ਜਿਹੜਾ ਪੰਜਾਬ ਦਾ ਖਾਸ ਤੌਰ 'ਤੇ ਦੁਆਬੇ ਦਾ, ਜਿਨ੍ਹਾਂ ਨੂੰ ਸਿੱਖ ਦੁਸ਼ਮਣ ਨਜ਼ਰ ਆਉਂਦੇ ਨੇ ਸਿੱਖਾਂ ਦੇ ਖਿਲਾਫ, ਉਹ ਪਤਾ ਨਹੀਂ ਕਿੱਥੇ ਸੁੱਤੇ ਹੋਏ ਨੇ। ਉਹਨਾਂ ਨੂੰ ਕੋਈ ਨਜ਼ਰ ਨਹੀਂ ਆਇਆ ਕਿ ਭਾਈ ਜਿਹੜਾ ਇੱਕ ਇੰਨੇ ਪ੍ਰੋਸੈਸ 'ਚੋਂ ਨਿਕਲਿਆ ਸੀ, ਜਿਸ ਤੋਂ ਬਾਅਦ ਸਰਕੂਲਰ ਜਾਰੀ ਕੀਤਾ ਗਿਆ, ਉਹ ਕਿਵੇਂ ਉੱਚੀ ਜਾਤੀ ਵਾਲੀਆਂ ਨੇ ਜਿਨ੍ਹਾਂ ਨੇ ਫਿਰ ਮੋਦੀ ਔਰ ਅਮਿਤ ਸ਼ਾਹ ਦਾ ਪਿੱਟ ਸਿਆਪਾ ਸ਼ੁਰੂ ਕਰਤਾ ਔਰ ਵਾਰ ਦੀ ਧਮਕੀ ਦਿੱਤੀ ਕਿ ਜੀ ਅਸੀਂ ਬ੍ਰਾਹਮਣ ਨਿਕਲ ਆਏ ਹਾਂ ਬਾਹਰ, ਔਰ ਉਹ ਸਰਕਾਰ ਵੀ ਘਬਰਾਈ ਔਰ ਦੂਜਾ ਵੀ। ਸੋ ਇੱਕ ਪਾਸੇ ਤਾਂ ਇਹ ਵਰਤਾਰਾ ਚੱਲ ਰਿਹਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਨਾਲ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਕੀਤਾ 22 ਅਪ੍ਰੈਲ 2025 ਨੂੰ। ਇਹਨਾਂ ਨੇ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਥੱਲੇ 4 ਰੋਜ਼ਾ ਪੰਗਾ ਲਿਆ, ਜੁੱਤੀਆਂ ਵੀ ਖਾਧੀਆਂ। ਔਰ ਫਿਰ ਇਹ ਕਿਉਂਕਿ ਸਿੱਖਾਂ ਨੇ ਇਸ ਮਾਮਲੇ 'ਚ ਭਾਰਤ ਦਾ ਸਾਥ ਨਹੀਂ ਦਿੱਤਾ, ਜਾਂ ਨਿਊਟਰਲ ਹੋਏ ਜਾਂ ਪਾਕਿਸਤਾਨ ਦੇ ਨਾਲ ਹੋਏ, ਉੱਥੋਂ ਦੀ ਲੀਡਰਸ਼ਿਪ ਨੇ ਵੀ ਕਿਹਾ ਅਸੀਂ ਜੰਗ ਨਹੀਂ ਚਾਹੁੰਦੇ, ਇੱਧਰ ਸਾਡਾ ਕਰਤਾਰਪੁਰ ਹੈ, ਨਨਕਾਣਾ ਸਾਹਿਬ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ। ਸੋ ਇਮੀਡੀਏਟਲੀ ਉਹਦਾ ਹਵਾਲਾ ਦੇ ਕੇ ਪਹਿਲਾਂ ਤਾਂ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ ਜੱਥਾ ਭੇਜਣ ਤੋਂ ਹੀ ਨਾ ਕਰਤੀ। ਉਹ ਜਦੋਂ ਦਬਾਅ ਜਿਹਾ ਬਣਿਆ, ਉਹਨਾਂ ਨੇ ਦੇਖਿਆ ਕਿ ਇੰਟਰਨੈਸ਼ਨਲੀ ਬਦਨਾਮੀ ਹੋ ਰਹੀ ਹੈ, ਮੌਕੇ ਜੇ ਤੇ ਜਾ ਕੇ ਉਹਦਾ ਪ੍ਰੋਸੀਜਰ ਬਦਲ ਕੇ ਜਿਹੜਾ ਉਹ ਭੇਜ ਦਿੱਤੇ। ਲੇਕਿਨ ਕਰਤਾਰਪੁਰ ਕੋਰੀਡੋਰ ਅਜੇ ਵੀ ਬੰਦ ਰੱਖਿਆ ਹੋਇਆ ਹੈ, ਜਦੋਂ ਕਿ ਕ੍ਰਿਕਟ ਮੈਚ ਵੀ ਪਾਕਿਸਤਾਨ ਦੇ ਨਾਲ ਖੇਡ ਲਿਆ, ਬਾਕੀ ਇਹਨਾਂ ਦਾ ਵਪਾਰ ਵੀ ਜਿਹੜਾ ਕਰਾਚੀ ਰਾਹੀਂ ਜਾਂ ਦੂਜੇ ਤੀਜੇ ਚੱਲ ਰਿਹਾ, ਇੱਧਰੋਂ ਵਾਹਗਾ ਬੰਦ ਹੈ, ਔਰ ਨਾਲ ਦੀ ਨਾਲ ਜਿਹੜਾ ਉਹ ਕਰਤਾਰਪੁਰ ਕੋਰੀਡੋਰ ਨੂੰ ਬੰਦ ਰੱਖਣਾ ਹੈ। ਇਹ ਦੱਸਦਾ ਹੈ
ਕਿ ਭਾਈ ਇਹਨਾਂ ਦੇ ਲਈ ਹਾਲਾਂਕਿ ਕਰਤਾਰਪੁਰ ਕੋਰੀਡੋਰ 'ਚ ਆਉਣ ਜਾਣ ਵਾਲਿਆਂ ਦੇ ਉੱਤੇ ਭਾਰਤ ਸਰਕਾਰ ਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪੈਂਦਾ, ਕੋਈ ਉਹਦੇ 'ਤੇ ਹੈਲੀਕਾਪਟਰ ਲਿਫਟਿੰਗ ਨਹੀਂ ਹੈ ਕਿ ਬਈ ਕੋਈ ਉਹਨਾਂ ਨੇ ਕੁਛ ਨਹੀਂ ਹੈ, ਲੇਕਿਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਸਿੱਖਾਂ ਨੂੰ ਇਹ ਹੱਕ ਦੇ ਕੇ ਉਦੋਂ ਤਾਂ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਇਹਨਾਂ ਨੇ ਰੁਕਾਵਟਾਂ ਤਾਂ ਬੜੀਆਂ ਖੜੀਆਂ ਕੀਤੀਆਂ, ਪਰ ਉਹ ਬਾਬੇ ਦੀ ਕਿਰਪਾ ਸੀ ਕਿ ਵੀ ਇਹਨਾਂ ਦੀ ਮਜਬੂਰੀ ਬਣ ਗਈ। ਪਰ ਤੁਸੀਂ ਦੇਖੋਗੇ ਕਿ ਆਨੇ ਬਹਾਨੇ ਇਹ ਉਹਨੂੰ ਬੰਦ ਰੱਖਦੇ ਨੇ ਤਾਂ ਕਿ ਦੋਨਾਂ ਕੌਮਾਂ ਦੀ ਸਾਂਝ ਵੀ ਨਾ ਹੋਏ। ਔਰ ਅੱਜ ਜਦੋਂ ਮੈਂ ਖਬਰ ਦੇਖੀ ਕਿ ਵੀ ਹੁਣ ਚਾਈਨਾ ਇਸ ਵਾਰ ਪਾਰਲੀਮੈਂਟ ਦੀ ਕਾਰਵਾਈ ਇਸ ਲਈ ਨਹੀਂ ਚੱਲ ਸਕੀ ਕਿਉਂਕਿ ਰਾਹੁਲ ਗਾਂਧੀ ਨੇ ਜਨਰਲ ਨਰਵਾਣੇ ਜਿਹੜਾ 2020 ਦੇ ਵਿੱਚ ਫੌਜ ਦਾ ਮੁਖੀ ਸੀ, ਉਹਦੀ ਕਿਤਾਬ ਜਿਹੜੀ ਉਹਨੇ ਲਿਖੀ, ਜਿਹਦੀ ਕਾਪੀ ਤਾਂ ਆ ਗਈ, ਪਬਲਿਸ਼ਰਸ ਨੇ ਦੁਨੀਆ ਔਰ ਐਮਾਜ਼ੋਨ ਰਾਹੀਂ ਪਹਿਲਾਂ ਵਿਖੀ, ਲੇਕਿਨ ਇੰਡੀਆ ਨੇ ਕੋਈ ਕਲੀਅਰ ਨਹੀਂ ਸੀ, ਉੱਥੇ ਨਹੀਂ ਪਬਲਿਸ਼ ਹੋਣ ਦਿੱਤੀ। ਉਸ ਕਿਤਾਬ 'ਚ ਲਿਆਇਆ ਵੀ ਕਿਵੇਂ ਚਾਈਨਾ ਦੇ ਟੈਂਕ ਆਏ, ਔਰ ਮੈਂ ਕਾਲਾਂ ਕਰਦਾ ਰਿਹਾ ਕਿ ਭਾਈ ਆ ਗਏ ਨੇ, ਔਰ ਇਹ 2020 ਬਾਅਦ ਗਲਵਾਨ ਵੈਲੀ ਤੋਂ ਬਾਅਦ, ਔਰ ਨਾ ਮੈਨੂੰ ਰਾਜਨਾਥ ਸਿੰਘ ਨਾ ਐਸ ਜੈਸ਼ੰਕਰ, ਮੋਦੀ ਨੇ ਤਾਂ ਫੋਨ ਹੀ ਨਹੀਂ ਚੁੱਕਿਆ, 2 ਘੰਟੇ ਬਾਅਦ ਉਹਨਾਂ ਨੇ ਕਿਹਾ ਜੈਸਾ ਉਚਿਤ ਸਮਝੋ ਵੈਸਾ ਕਰੋ। ਹੁਣ ਇਹ ਇੰਨਾ ਵੱਡਾ ਇੰਕਸ਼ਾਫ ਹੈ, ਔਰ ਇਹ ਇਹਨਾਂ ਦਾ ਹੀ ਹਿੰਦੂ ਤਵੀਆਂ ਦਾ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਰਿਪੀਟਡਲੀ ਕਹਿੰਦਾ ਵੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਬੇਸ਼ੱਕ ਪੈਂਗੋਂਗ ਸੋ ਲੇਕ ਤੇ ਹੋਏ, ਡੈਪਸੋਂਗ, ਡੈਮਚੌਕ, ਗਲਵਾਨ ਵੈਲੀ, ਲਦਾਖ, ਕਿ ਹਰ ਥਾਂ ਤੇ ਇਹਨਾਂ ਦੇ ਜਿਹੜੇ ਪੈਟਰੋਲਿੰਗ ਪੁਆਇੰਟ ਸੀ ਉਹਨਾਂ ਦੇ ਉੱਤੇ ਆ ਕੇ ਉਹ ਬਹਿ ਗਏ ਨੇ। ਹੁਣ ਇਸ ਸਭ ਦੇ ਬਾਵਜੂਦ ਚਾਈਨਾ ਦੇ ਨਾਲ ਵਪਾਰ ਵੀ ਹੁਣ ਪਿਛਲੇ ਦਿਨਾਂ 'ਚ ਹੀ ਸੀ ਕਿ $150 ਬਿਲੀਅਨ ਕਿ ਕਿੰਨੇ ਦਾ ਵਪਾਰ ਚੀਨ ਦੇ ਨਾਲ ਕੀਤਾ। ਪਰ ਤੁਸੀਂ ਇਹ ਦੇਖੋ ਕਿ ਵੀ ਸਾਡਾ ਕਰਤਾਰਪੁਰ ਜਾਂ ਨਨਕਾਣਾ ਸਾਹਿਬ ਜਾਂ ਦੂਜੇ ਤਾਂ ਰੀਅਲ ਹਿਸਟੋਰੀਕਲ ਸਾਈਟ ਨੇ ਜਿੱਥੇ ਸਾਡੇ ਗੁਰੂ ਸਾਹਿਬਾਨ ਦੀ ਚਰਨ ਛੋਹ ਹੈ। ਹੁਣ ਜਿਹੜੇ ਇਹਨਾਂ ਦੇ ਇਮੈਜਿਨਰੀ ਸਾਈਟ ਨੇ, ਮਾਨਸਰੋਵਰ ਝੀਲ ਜਿਹੜੀ ਤਿੱਬਤ ਦੇ ਵਿੱਚ ਹੈ, ਕੈਲਾਸ਼ ਸ਼ਿਵ ਜੀ ਬੈਠੇ ਨੇ ਗਲ 'ਚ ਨਾਗ ਪਾ ਕੇ, ਨਾ ਕੋਈ ਹੁਣ ਇਤਿਹਾਸ ਹੈ ਪਰ ਇਹਨਾਂ ਨੇ ਉਹਨੂੰ ਜਿਹੜਾ ਬਣਾ ਲਿਆ ਕਿ ਜੇ ਜਦੋਂ ਅਡਵਾਨੀ ਪਹਿਲੀ ਗਵਰਨਮੈਂਟ ਵਾਜਪਾਈ ਦੀ ਬਣੀ ਸੀ ਉਦੋਂ ਅਡਵਾਨੀ ਨੇ ਔਰ ਸੁਬਰਾਮਨਿਅਮ ਸਵਾਮੀ ਨੇ ਵੀ ਉਹਦੇ 'ਚ ਕੀ ਰੋਲ ਪਲੇ ਕੀਤਾ, ਕਿਉਂਕਿ ਚਾਈਨੀਜ਼ ਡਾਇਲੈਕਟ ਮੈਂਡਰੀਨ ਵੀ ਬੋਲ ਲੈਂਦਾ ਹੈ, ਕਿ ਚਾਈਨਾ ਨੂੰ ਕਿਹਾ ਜੀ ਕਿ ਸਾਡੇ ਹਿੰਦੂ ਯਾਤਰੂਆਂ ਨੂੰ ਜਿਹੜਾ ਹੈ ਉਹ ਉਹਦੇ 'ਤੇ ਕੈਲਾਸ਼ ਪਰਬਤ ਔਰ ਮਾਨਸਰੋਵਰ ਜਿਹੜਾ ਉਹ ਜਾਣ ਦੀ ਆਗਿਆ ਦਿੱਤੀ ਜਾਏ, ਔਰ ਚਾਈਨਾ ਨੇ ਉਸ ਪੀਰੀਅਡ ਦੇ ਵਿੱਚ ਗਿਵਨ ਕੀਤਾ ਕਿਉਂਕਿ ਆਲਰੇਡੀ ਇੰਡੀਆ ਨੇ ਜਿਹੜੀਆਂ ਸ਼ਰਤਾਂ ਮੰਨੀਆਂ। ਤਿੱਬਤ ਨੂੰ ਵਾਜਪਾਈ ਦੇ ਵੇਲੇ ਹੀ ਪੱਕੇ ਤੌਰ ਤੇ ਇੰਡੀਆ ਨੇ ਮੰਨਿਆ ਕਿ ਜੀ ਅਸੀਂ ਜਿਹੜਾ ਉਸ ਨੂੰ ਚੀਨ ਦਾ ਹਿੱਸਾ ਮੰਨਦੇ ਹਾਂ, ਔਰ ਈਵਨ ਜਿਹੜਾ ਚਾਈਨਾ ਪਾਕਿਸਤਾਨ ਬਾਰਡਰ ਹੈ, ਜਿਹੜਾ ਮੈਕਮੋਹਨ ਲਾਈਨ ਹੈ, ਉਹਦੇ ਬਾਰੇ ਵੀ ਗੱਲਬਾਤ ਦੇ ਲਈ ਪੇਸ਼ਕਦਮੀ ਕੀਤੀ ਸੀ ਉਸ ਵੇਲੇ ਦੀ ਸਰਕਾਰ ਨੇ। ਸੋ ਇਹਦੇ ਥੱਲੇ ਚੀਨ ਨੂੰ ਵੀ ਲੱਗਾ ਵੀ ਕੋਈ ਗੱਲ ਨਹੀਂ ਹੈ, ਆਣਾ ਇਹ ਤਾਂ ਆਲਰੇਡੀ ਰੈਕਗਨਾਈਜ਼ ਇਹਨਾਂ ਨੇ ਕਿਹਾ ਕਿਉਂਕਿ ਮਾਨਸਰੋਵਰ ਜਾਂ ਕੈਲਾਸ਼ ਤਿੱਬਤ ਦੇ ਵਿੱਚ ਹੈ, ਤਿੱਬਤ ਚੀਨ ਦਾ ਹਿੱਸਾ ਹੈ ਕਿ ਵੀ ਇਹ ਠੀਕ ਹੈ, ਇਹਨਾਂ ਨੇ ਮੰਨ ਲਿਆ। ਔਰ ਉਸ ਪੀਰੀਅਡ ਤੋਂ ਲੱਖਾਂ ਡਾਲਰ ਖਰਚ ਕੇ 2 ਜਿਹੜੇ ਦਰੇ ਨੇ ਜਿਨ੍ਹਾਂ ਰਾਹੀਂ ਹਿੰਦੂ ਯਾਤਰੀ ਸਾਲਾਨਾ ਜਿਹੜੇ ਨੇ ਉਹ ਜਾਂਦੇ ਨੇ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ। ਇੱਕ ਲਿਪੂਲੇਖ ਪਾਸ ਹੈ, ਉੱਤਰਾਖੰਡ ਰਾਹੀਂ ਹੈ ਰਸਤਾ, ਦੂਸਰਾ ਨਥੂਲਾ ਪਾਸ ਹੈ, ਪਾਸ ਦਰੇ ਨੂੰ ਕਹਿੰਦੇ ਨੇ, ਉਹ ਸਿੱਕਮ ਰਾਹੀਂ ਹੈ। ਹੁਣ ਜਦੋਂ ਇਹਨਾਂ ਦਾ ਇਹ ਟਕਰਾਅ ਹੋਇਆ ਉਦੋਂ ਬੰਦ ਹੋ ਗਈ ਕਿਉਂਕਿ ਚੀਨ ਨੇ ਬਲੌਕ ਕਰਤਾ। ਹੁਣ ਹਾਲਾਂਕਿ ਚੀਨ ਨੇ ਨਾ ਇਹਨਾਂ ਦੀ ਜ਼ਮੀਨ ਮੋੜੀ ਹੈ, ਨਾ ਇਹਨਾਂ ਦੇ ਨਾਲ ਕੋਈ ਇਹਨਾਂ ਨੂੰ ਕੰਸੈਸ਼ਨ ਦਿੱਤਾ, ਇਹਦੇ ਉਲਟ ਰਾਦਰ ਉਹ ਅਰੁਣਾਚਲ ਪ੍ਰਦੇਸ਼ ਦੇ ਉੱਤੇ ਆਪਣਾ ਦਾਅਵਾ ਠੋਕ ਰਹੇ ਨੇ। ਪਰ ਇੰਡੀਆ ਨੇ ਔਰ ਇਹ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਮਿਨਿਸਟਰ ਇਹ ਜਿਹੜਾ ਉਹ ਜਾਣਕਾਰੀ ਦੇ ਰਿਹਾ, ਇੰਡੀਆ ਇਨ ਟਾਕਸ ਵਿਦ ਚਾਈਨਾ to open additional route for ਕੈਲਾਸ਼ ਮਾਨਸਰੋਵਰ ਯਾਤਰਾ। ਹੁਣ ਆਲਰੇਡੀ ਜਿਹੜੇ 2 ਰਾਊਟ ਨੇ ਨਥੂਲਾ ਪਾਸ ਔਰ ਲਿਪੂਲੇਖ ਪਾਸ, ਇਹ ਇਹਨਾਂ ਰਾਹੀਂ ਹਿੰਦੂ ਯਾਤਰੂ ਜਾ ਰਹੇ ਨੇ, ਪਰ ਉਹਨਾਂ ਨੇ ਕਿਹਾ ਜੀ ਇੰਡੀਆ ਜਿਹੜਾ ਹੈ ਉਹ ਚੀਨ ਦੇ ਨਾਲ ਇਹ ਗੱਲਬਾਤ ਕਰ ਰਿਹਾ ਕਿ ਇੱਕ ਐਡੀਸ਼ਨਲ ਰੂਟ ਵੀ ਖੋਲ੍ਹਿਆ ਜਾਏ ਕੈਲਾਸ਼ ਮਾਨਸਰੋਵਰ ਦੇ ਲਈ ਹਿਮਾਚਲ 'ਚੋਂ, ਜਿਹੜਾ ਸ਼ਿਪਕੀਲਾ ਪਾਸ ਹੈ, ਦਰਾ ਹਿਮਾਚਲ ਦਾ ਹਜ਼ਾਰ ਹੈ, ਰੋਹਤਾਂਗ ਪਾਸ ਤੋਂ ਕ੍ਰਾਸ ਕਰਕੇ ਉਹਦੇ ਰਾਹੀਂ ਸਾਨੂੰ ਅਲਾਉ ਕੀਤਾ ਜਾਏ। ਔਰ ਇਹ ਉਹਨਾਂ ਨੇ ਕਿਹਾ ਜੀ ਅਸੀਂ ਇਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਨਿਊ ਦਿੱਲੀ ਰਿਮੇਨਸ ਇਨ ਡਾਇਲੋਗ ਵਿਦ ਬੀਜਿੰਗ ਔਨ ਫੈਸਿਲਿਟੇਟਿੰਗ ਇੰਪਰੂਵਡ ਐਕਸੈਸ ਫਾਰ ਇੰਡੀਅਨ ਪਿਲਗ੍ਰਿਮਸ ਈਵਨ ਐਜ਼ ਦਾ ਯਾਤਰਾ ਹੈਜ਼ ਰਿਜ਼ਿਊਮਡ ਥਰੂ ਐਗਜ਼ਿਸਟਿੰਗ ਰਾਊਟਸ।
ਇੱਧਰ ਕਰਤਾਰਪੁਰ ਕੋਰੀਡੋਰ ਬੰਦ ਕੀਤਾ ਹੈ, ਜਿਹਦੇ ਪਾਕਿਸਤਾਨ ਦੇ ਨਾਲ ਬਾਕੀ ਸਾਰਾ ਕੁਝ ਨਾਰਮਲ ਵਾਂਗ ਇਹ ਡੀਲ ਕਰਨਾ ਚਾਹੁੰਦੇ ਨੇ। ਚੀਨ ਜਿਹਨੇ ਜ਼ਮੀਨ ਵੀ ਦੱਬੀ ਹੈ, ਜਿਹੜਾ ਹੁਣ ਵੀ ਅਰੁਣਾਚਲ ਵੀ ਰਹਿਣਾ ਚਾਹੁੰਦਾ, ਉਹਦੇ ਨਾਲ ਆਲਰੇਡੀ ਜਿਹੜੇ ਉੱਤਰਾਖੰਡ ਔਰ ਸਿੱਕਮ ਦੇ ਦੋਨੋਂ ਦਰੇ ਨੇ, ਇਹਨਾਂ ਦੇ ਰਾਹੀਂ ਜਾ ਰਹੇ ਨੇ ਹਿੰਦੂ ਯਾਤਰੀ। ਮਾਨਸਰੋਵਰ ਯਾਤਰਾ ਦੇ ਉੱਤੇ ਕੋਈ ਪਾਬੰਦੀ ਨਹੀਂ ਚੀਨ ਤੇ। ਹੁਣ ਇਹ ਮੰਗ ਕਰ ਰਹੇ ਨੇ ਕਿ ਸ਼ਿਪਕੀਲਾ ਪਾਸ ਹਿਮਾਚਲ ਦਾ ਉਹਨੂੰ ਵੀ ਓਪਨ ਕੀਤਾ ਜਾਏ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਕੈਲਾਸ਼ ਮਾਨਸਰੋਵਰ ਯਾਤਰਾ ਦੇ ਲਈ ਜਿਹੜੀ ਹੈ ਗਵਰਨਮੈਂਟ ਕਨਸਟੈਂਟਲੀ ਇੰਪਰੂਵ ਕੰਡੀਸ਼ਨਸ ਕਰਨਾ ਚਾਹੁੰਦੀ ਹੈ, ਔਰ ਅਸੀਂ ਜਿਹੜਾ ਆਲਟਰਨੇਟ ਰਾਊਟ ਦੇ ਲਈ ਕਿਹਾ ਚਾਈਨਾ ਨੂੰ। ਚਾਈਨੀਜ਼ ਸਾਈਡ ਹੈਡ ਸਾਈਟਡ ਡਿਫਿਕਲਟੀਜ਼ ਇਨ ਓਪਨਿੰਗ ਐਡੀਸ਼ਨਲ ਰਾਊਟਸ। ਚਾਈਨਾ ਕਹਿੰਦਾ ਵੀ ਆਲਰੇਡੀ 2 ਰੂਟ ਅਸੀਂ ਖੋਲ੍ਹੇ ਨੇ, ਉਹਨਾਂ ਰਾਹੀਂ ਤੁਹਾਡੇ ਆ ਰਹੇ ਨੇ, ਔਰ ਜਿਹੜੀ ਪਰ ਉਹ ਕਹਿੰਦਾ ਜੀ ਅਸੀਂ ਗਵਰਨਮੈਂਟ ਜਿਹੜੀ ਅਸੀਂ ਐਨਗੇਜਡ ਹੈ ਚਾਈਨਾ ਦੇ ਨਾਲ, ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਯਾਤਰੀਆਂ ਨੂੰ ਜਿਹੜੀ ਹੈ ਇਨਕਲੂਡ ਟਰਾਂਸਪੋਰਟੇਸ਼ਨ ਦਿੰਦੇ ਹੈ, ਅਕਮੋਡੇਸ਼ਨ ਦਿੰਦੇ ਹੈ, ਫੂਡ, ਮੈਡੀਕਲ ਟੈਸਟ, ਗਾਈਡਸ। ਮਿਨਿਸਟਰੀ ਆਲਸੋ ਕੋਆਰਡੀਨੇਟਸ ਕਲੋਜ਼ਲੀ ਵਿਦ ਚਾਈਨੀਜ਼ ਅਥਾਰਟੀਜ਼ and various agencies to ensure the smooth conduct of the pilgrimage। ਅਸੀਂ ਸਾਰੀਆਂ ਏਜੰਸੀਆਂ ਨੂੰ ਸੇਫਟੀ ਮੇਜਰਸ ਦੇ ਤੌਰ ਦੇ ਉੱਤੇ ਅਸੀਂ 에ਅਰ ਲਿਫਟ ਵੀ ਪਿਲਗ੍ਰਿਮਸ ਨੂੰ ਕਰਦੇ ਹਾਂ ਬਾਈ ਹੈਲੀਕਾਪਟਰ। ਜੇ ਕੋਈ ਐਮਰਜੈਂਸੀ ਔਰ ਦੂਸਰਾ ਹੁੰਦਾ ਹੈ ਅਸੀਂ ਹੈਲੀਕਾਪਟਰ ਸਰਵਿਸ ਵੀ ਪ੍ਰੋਵਾਈਡ ਕਰ ਰਹੇ ਹਾਂ। ਔਰ ਫਿਰ ਉਹ ਕਹਿੰਦਾ ਜੀ ਕੈਲਾਸ਼ ਮਾਨਸਰੋਵਰ ਯਾਤਰਾ ਜਿਹੜੀ ਹੈ ਇਹ ਸਪਿਰਿਚੁਅਲੀ ਬੜੀ ਸਿਗਨੀਫਿਕੈਂਟ ਪਿਲਗ੍ਰਿਮੇਜ ਹੈ ਹਿੰਦੂਆਂ ਦੇ ਲਈ, ਔਰ ਇਸ ਦੇ ਲਈ ਭਾਵੇਂ ਕੋਵਿਡ-19 ਦੇ ਦੌਰਾਨ ਡਿਸਰਪਸ਼ਨ ਹੋਈ ਜਾਂ ਬਾਰਡਰ ਰਿਲੇਟਡ ਰੈਸਟ੍ਰਿਕਸ਼ਨਸ ਰਹੀਆਂ, ਪਰ ਇਹ ਬੜੀ ਸਮੂਥ ਚੱਲ ਰਹੀ ਹੈ। ਔਰ ਅਸੀਂ ਨਾਲ ਦੀ ਨਾਲ ਇਹ ਮੰਗ ਕਰ ਰਹੇ ਹਾਂ ਚਾਈਨਾ ਤੋਂ ਕਿ ਹਿਮਾਚਲ ਦੇ ਉਸ ਦਰੇ ਨੂੰ ਵੀ ਖੋਲ੍ਹਿਆ ਜਾਏ। ਹੁਣ ਇਹ ਹਿੰਦੂ ਰਾਸ਼ਟਰ ਨਹੀਂ ਤਾਂ ਹੋਰ ਕੀ ਹੈ। ਬਿਲਕੁਲ, ਇੱਕ ਪਾਸੇ ਸਮੂਥ ਜਿੱਥੇ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਜਾਣਾ, ਉਹ ਖਤਰਾ ਬਣ ਗਿਆ ਉਹਨਾਂ ਦੀ ਸਿਕਿਉਰਿਟੀ ਲਈ। ਇੱਧਰ ਲੱਖਾਂ ਡਾਲਰ ਖਰਚ ਕੇ, ਕਿਉਂਕਿ ਉਹ ਬੜਾ ਦਰੇ ਬੜੇ ਖਤਰਨਾਕ ਨੇ, ਉੱਥੇ ਹੈਲੀਕਾਪਟਰ ਵੀ ਰੱਖੇ ਨੇ, ਲੱਖਾਂ ਡਾਲਰਾਂ ਦੀ ਸਿਕਿਉਰਿਟੀ ਵੀ, ਤੇ ਉਹ 2 ਦਰਿਆ ਰਾਹੀਂ ਜਾ ਰਹੇ ਨੇ ਜਿਹੜੇ ਕੈਲਾਸ਼ ਮਾਨਸਰੋਵਰ। ਹੁਣ ਹਿਮਾਚਲ ਦਾ ਵੀ ਖੁਲਾਉਣਾ ਚਾਹੁੰਦੇ ਨੇ, ਲੇਕਿਨ ਜੇ ਸਿੱਖਾਂ ਦੀ ਗੱਲ ਹੈ ਔਰ ਇਹ ਜਿਹੜਾ ਮਾਈਥੋਲੋਜੀਕਲ ਸਾਈਟ ਨੇ, ਉੱਥੇ ਕੋਈ ਜਿਹੜਾ ਉਹ ਇਹਨਾਂ ਦਾ ਕੋਈ ਹਿਸਟਰੀ ਉਹਦੇ ਨਾਲ ਜੁੜੀ ਹੋਈ ਨਹੀਂ ਹੈ। ਮਾਈਥੋਲੋਜੀ ਦਾ ਰਿਹਾ ਮਾਨਸਰੋਵਰ ਦੇ ਹੰਸ ਤੇ ਦੂਜਾ ਫਲਾਣਾ, ਤੇ ਸ਼ਿਵ ਜੀ ਜਿਹੜੀ ਹੈ ਉਹ ਧੂਣੀ ਸ਼ਿਵਾ ਨੇ ਕੈਲਾਸ਼ ਤੇ ਲਗਾਈ, ਗਲੇ ਦੇ ਵਿੱਚ ਨਾਗ ਲਟਕੇ, ਤੁਸੀਂ ਪੜ੍ਹੀ ਜਾਓ ਜੀ। ਜ਼ਹਿਰ ਵੀ ਪੀ ਗਏ ਸ਼ਿਵ ਜੀ, ਸਾਗਰ ਮੰਥਨ ਹੋਇਆ, ਉਹ ਸਾਰਾ। ਲੇਕਿਨ ਇਹ ਹੈ ਜਿਨ੍ਹਾਂ ਦੇ ਮੁਲਕ ਹੁੰਦੇ ਨੇ ਉਹ ਹੀ ਉਹਨਾਂ ਦਾ ਹੀ ਧਰਮ ਪ੍ਰਫੁੱਲਤ ਹੁੰਦਾ ਹੈ, ਉਹਨਾਂ ਦਾ ਹੀ ਜਿਹੜਾ ਮਿਥਿਹਾਸ ਹੈ ਉਹ ਇਤਿਹਾਸ ਬਣ ਜਾਂਦਾ ਹੈ। ਤੇ ਗੁਲਾਮ ਕੌਮਾਂ ਦਾ ਇਤਿਹਾਸ ਵੀ ਜਿਹੜਾ ਹੈ ਉਹ ਕੋਈ ਮਾਨੇ ਨਹੀਂ ਰੱਖਦਾ, ਉਹ ਘੱਟੇ 'ਚ ਰੋੜਿਆ ਜਾਂਦਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵੀ ਔਰ ਸੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਫਰਾਈਡੇ ਵਾਲੇ ਦਿਨ ਅਸੀਂ ਆਪਣੇ ਦਰਸ਼ਕਾਂ ਦੀਆਂ ਲਿਖਤਾਂ ਨੇ ਉਹ ਸਾਂਝੀਆਂ ਕਰਦੇ ਹਾਂ। ਸੋ ਅੱਜ ਅਬਜ਼ਰਵਰ ਸੈਂਟਰ ਦੀ ਆਈਡੀ ਤੋਂ ਸਾਨੂੰ 2 ਲਿਖਤਾਂ ਵਸੂਲ ਹੋਈਆਂ ਨੇ। ਇੱਕ ਨਾਭੇ ਦੇ ਰਾਜਕੁਮਾਰ ਦੀ ਦਸਤਾਰਬੰਦੀ ਦੇ ਬਾਬਤ ਐਂਡ ਜਿਹੜੀ ਦੂਸਰੀ ਹੈ ਉਹ ਆਦਮਪੁਰ ਦੇ ਹਵਾਈ ਅੱਡੇ ਦਾ ਨਾਮ ਬਦਲਣ ਬਾਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਲਿਖਤਾਂ ਬਾਰੇ? ਦੇਖੋ, ਅਸੀਂ ਇਹ ਰਿਕੁਐਸਟ ਵੀ ਕਰਾਂਗੇ ਕਿ ਬੇਸ਼ੱਕ ਤੁਸੀਂ ਲਾਈਵ ਦੇ ਵਿੱਚ 1-2 ਕਮੈਂਟ ਵੀ ਕਰਦੇ ਹੋ, ਪਰ ਇਹ ਜ਼ਰੂਰੀ ਹੁੰਦਾ ਹੈ ਕਿ ਜੇ ਕੋਈ ਵੀ ਸੀਰੀਅਸ ਇਸ਼ੂ ਡਿਸਕਸ ਕਰਨਾ ਹੈ, ਉਹ ਬੇਸ਼ੱਕ ਤੁਹਾਡੇ ਵਿਚਾਰ ਨੇ ਜਾਂ ਕਿਸੇ ਉੱਤੇ ਤੁਹਾਡੀ ਟਿੱਪਣੀਆਂ ਨੇ, ਤੇ ਉਹ ਪ੍ਰੋਪਰ ਈਮੇਲ ਡਰਾਫਟ ਕਰਨ ਦੇ ਨਾਲ ਹੀ ਤੁਸੀਂ ਡਿਟੇਲ ਦੇ ਵਿੱਚ ਲਿਖ ਸਕਦੇ ਹੋ। ਸੋ ਤੁਸੀਂ sos@tv84.tv ਦੇ ਉੱਤੇ ਜਿਹੜਾ ਉਹ ਆਪਣੀ ਲਿਖਤ ਭੇਜ ਸਕਦੇ ਹੋ। ਔਰ ਇਸ ਵਾਰ ਵੀ ਸਾਨੂੰ ਕੁਝ ਲਿਖਤਾਂ ਆਈਆਂ ਨੇ, ਉਹਦੇ ਚੋਂ ਹੀ ਅਸੀਂ ਆਬਜ਼ਰਵੇਸ਼ਨ ਸੈਂਟਰ ਦੀਆਂ 2 ਲਿਖਤਾਂ ਜਿਹੜੀਆਂ ਉਹਨਾਂ ਨੇ ਇਸ ਹਫਤੇ ਦੇ ਵਿੱਚ ਪਹਿਲਾਂ ਸੀ, ਜਿਸ ਨੂੰ ਅਸੀਂ ਨਹੀਂ ਸੀ ਵਿਚਾਰ ਚਰਚਾ ਲੈ ਸਕੇ। ਵੀਰ ਜਤਿੰਦਰ ਸਿੰਘ ਹੋਰਾਂ ਨੇ ਸਿਡਨੀ ਤੋਂ ਵੀ ਸਾਨੂੰ ਲਿਖਿਆ ਹੈ, ਪਰ ਉਹਨਾਂ ਦੀ ਲਿਖਤ ਐਤਕੀ ਬਹੁਤ ਸਿੱਖ ਮੋਰੈਲਿਟੀ ਔਰ ਨੈਸ਼ਨਲਿਜ਼ਮ ਦੇ ਉੱਤੇ ਹੈ। ਮੈਨੂੰ ਇਹ ਲੱਗਿਆ ਕਿ ਵੀ ਉਹ ਆਫ ਇੰਟਰਸਟ ਹੈ, ਲੇਕਿਨ ਬਹੁਤ ਸਾਰਿਆਂ ਤੱਕ ਉਸ ਨੂੰ ਸ਼ਾਇਦ ਅਸੀਂ ਉਹਨਾਂ ਦੀ ਸਿੰਪਲਿਸਿਟੀ ਦੇ ਨਾਲ ਨਹੀਂ ਸੀ ਪਹੁੰਚਾ ਸਕਦੇ, ਇਸ ਲਈ ਅਸੀਂ ਉਸ ਨੂੰ ਐਡ ਨਹੀਂ ਕੀਤਾ ਹੈ। ਪਹਿਲਾਂ ਇਹਨਾਂ ਨੇ ਜਦੋਂ ਇੱਕ ਪਿਛਲੇ ਦਿਨਾਂ ਜਿਹੜੀ ਖਬਰ ਕਈ ਦਿਨ ਛਾਈ ਰਹੀ ਕਿ ਇੱਕ ਜਿਹੜਾ ਨੌਜਵਾਨ ਬੱਚਾ 13-14 ਸਾਲ ਦਾ, ਜਿਹਦਾ ਹੈਰੀਟੇਜ ਨਾਭਾ ਦੇ ਸਰਕਾਰੀ ਜਿਹੜੀ ਰਿਆਸਤ ਸੀ, ਜਿਹੜੀ ਲੰਬਾ ਵਕਤ ਰਹੀ ਔਰ 1948 ਤੱਕ ਰਹੀ, ਜਦੋਂ ਕਿ ਨਹਿਰੂ ਔਰ ਪਟੇਲ ਨੇ ਜਿਹੜਾ ਸਿੱਖ ਰਿਆਸਤਾਂ ਸੀ ਉਹਨਾਂ ਨੂੰ ਭਾਰਤ ਦੇ ਜਿਹੜਾ ਵਿੱਚ ਤਾਂ ਜ਼ਮ ਕੀਤਾ ਹੀ ਕੀਤਾ, ਬਾਕੀ ਰਿਆਸਤਾਂ ਦੇ ਨਾਲ ਹੀ 570 ਦੇ ਕਰੀਬ। ਪਰ ਜਿਹੜੀਆਂ ਮਾਲਵੇ ਵਿਚਲੀਆਂ ਇਹ ਸਿੱਖ ਰਿਆਸਤਾਂ ਸੀ, ਇਹਨਾਂ ਨੂੰ ਮਾਲਵੇ ਔਰ ਦੁਆਬੇ ਵੀ ਇਹਨਾਂ ਨੂੰ ਇਕੱਠੇ ਕਰਕੇ ਇੱਕ ਸੂਬਾ ਬਣਾਇਆ, ਪੈਪਸੂ, ਪੰਜਾਬ ਐਂਡ ਈਸਟਰਨ ਸਟੇਟਸ, ਪੰਜਾਬ ਈਸਟਰਨ ਸਟੇਟਸ ਯੂਨੀਅਨ, ਪੈਪਸੂ, ਪੰਜਾਬ ਐਂਡ ਈਸਟਰਨ ਸਟੇਟਸ ਯੂਨੀਅਨ, ਨਾਭਾ। ਔਰ ਕਿਉਂਕਿ ਨਾਭਾ ਸਿੱਖ ਸਾਈਕੀ 'ਚ 20ਵੀਂ ਸਦੀ ਦਾ, ਜਦੋਂ ਅਸੀਂ ਸਿੱਖ ਇਤਿਹਾਸ ਖਾਸ ਤੌਰ 'ਤੇ ਗੁਰਦੁਆਰਾ ਸੁਧਾਰ ਲਹਿਰ ਦੇਖਦੇ ਹਾਂ, ਤਾਂ ਫਿਰ ਨਾਭੇ ਦਾ ਇੱਕ ਆਪਣਾ ਮੁਕਾਮ ਹੈ। ਮਹਾਰਾਜਾ ਰਿਪੁਦਮਨ ਸਿੰਘ ਨਾਭਾ, ਜਿਨ੍ਹਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਕਾਲੀ ਦਸਤਾਰ ਸਜਾਈ, ਨੈਸ਼ਨਲਿਸਟ ਭਾਵਨਾ ਰੱਖਦੇ ਸੀ, ਨਹਿਰੂ ਦੇ ਨਾਲ ਵੀ ਰਾਬਤੇ 'ਚ ਸੀ, ਔਰ ਬਾਅਦ ਦੇ ਵਿੱਚ ਪਟਿਆਲੇ ਦੇ ਨਾਲ ਉਹਨਾਂ ਦਾ ਕੋਈ ਝਗੜਾ ਚੱਲ ਰਿਹਾ ਸੀ, ਜਿਹਨੂੰ ਆਧਾਰ ਬਣਾ ਕੇ ਅੰਗਰੇਜ਼ ਦੁਖੀ ਸੀ ਕਿ ਵੀ ਉਹ ਅਕਾਲੀਆਂ ਦੇ ਨਾਲ ਜਾਂ ਸਿੱਖਾਂ ਦੇ ਨਾਲ ਖਲੋਂਦੇ ਨੇ, ਤੇ ਇੱਕ ਉਹਨਾਂ ਨੂੰ ਜਿਹੜਾ ਉਹ ਉੱਥੋਂ ਨਾਭੇ ਤੋਂ ਜਲਾਵਤਨ ਕਰਤਾ ਗਿਆ ਸੀ। ਔਰ ਕਨਾਲ ਕੋਡਮ ਜਿਹੜੀ ਇੱਕ ਤਾਮਿਲਨਾਡੂ ਦੇ ਵਿੱਚ ਥਾਂ ਹੈ, ਉੱਥੇ ਉਹ ਰਹੇ। ਬਾਕੀ ਰੈਸਟ ਆਫ ਲਾਈਫ ਉਹਨਾਂ ਦੀ ਸ਼ਾਇਦ 1942 ਦੇ ਵਿੱਚ ਮੌਤ ਹੋਈ। ਔਰ ਉਹਨਾਂ ਦਾ ਜਿਹੜਾ ਬੇਟਾ ਸੀ ਪ੍ਰਤਾਪ ਸਿੰਘ, ਜਿਹੜਾ ਮਾਈਨਰ ਸੀ, ਸ਼ਾਇਦ 8-9 ਸਾਲ ਦਾ ਸੀ, ਉਹ ਨਾਭੇ ਦਾ ਰਾਜਾ, ਉਹਦੀ ਜਿਹੜਾ ਅੰਗਰੇਜ਼ ਰੈਜ਼ੀਡੈਂਟ ਉਹਦਾ ਗਾਰਡੀਅਨ ਬਣ ਗਿਆ। ਔਰ ਬਾਅਦ ਦੇ ਵਿੱਚ ਉਹਨੂੰ ਪ੍ਰਤਾਪ ਸਿੰਘ ਨੂੰ ਇਹ ਇੰਗਲੈਂਡ ਲੈ ਗਏ, ਸੈਂਡਰਸ ਜਿਹੜੀ ਟ੍ਰੇਨਿੰਗ ਸੀ ਫੌਜੀਆਂ ਦੀ, ਔਰ ਜਿੱਥੇ ਹੁੰਦੀ ਹੈ ਵੱਡਾ, ਉੱਥੇ ਟ੍ਰੇਨ ਕੀਤਾ, ਉਹਦੇ ਪਤਤ ਵੀ ਉਹਨੂੰ ਕਰ ਦਿੱਤਾ, ਸਿੱਖੀ ਤੋਂ ਦੂਰ ਕਰ ਦਿੱਤਾ। ਔਰ ਮੁੜ ਕੇ ਜਿਹੜਾ ਨਾਭੇ ਤੋਂ ਸਿੱਖੀ ਦੀ ਤਾਂ ਕੀ ਹੋਣੀ ਸੀ ਗੱਲ, ਫਿਰ ਉਦੋਂ ਅੱਗੋਂ ਜਿਹੜੇ ਪ੍ਰਤਾਪ ਸਿੰਘ ਦੇ ਪੁੱਤਰ ਔਰ ਦੂਜੇ 3 ਬੇਟੇ, 1 ਬੇਟੀ, ਔਰ ਉਹ ਵੀ ਕੋਈ ਧੌਲਪੁਰ ਵਿਆਹਿਆ ਰਾਜਪੂਤਾਂ ਨਾਲ, ਕੋਈ ਨੇਪਾਲ ਦੇ ਜਿਹੜੇ ਉਸ ਦੇ ਨਾਲ ਜੁੜਿਆ ਕਿਸੇ ਦਾ ਸੰਬੰਧ ਸ਼ਾਹੀ ਖਾਨਦਾਨ ਨਾਲ, ਰਾਣਾ ਖਾਨਦਾਨ ਨਾਲ। ਸੋ ਸਿੱਖੀ ਤੋਂ ਜਿਹੜਾ ਉਹ ਕੰਮ ਕੋ ਮੁੱਕ ਗਿਆ। ਬਾਕੀ ਹੀਰਾ ਮਹਿਲ, ਹੀਰਾ ਸਿੰਘ ਰਿਪੁਦਮਨ ਸਿੰਘ ਦੇ ਫਾਦਰ ਸੀ, ਉਹ ਵੀ ਉਜੜ ਗਿਆ। ਔਰ ਫਿਰ ਇਹ ਕੁਦਰਤੀ ਆਇਆ ਕਿ ਜੀ ਇੱਕ ਯੰਗ ਬੱਚਾ ਜਿਹੜਾ ਉਹਨਾਂ ਦੇ ਪ੍ਰਤਾਪ ਸਿੰਘ ਦੇ 3 ਪੁੱਤਰਾਂ 'ਚੋਂ 1 ਪੁੱਤਰ ਦੇ ਘਰ ਅੱਗੋਂ ਜੰਮਿਆ, ਉਹਨੇ ਸਵੇਰੇ ਉੱਠ ਕੇ ਇੱਕ ਦਿਨ ਕਿਹਾ ਕਿ ਜੀ ਮੇਰੀ ਕਿਰਪਾਨ ਕਿੱਥੇ ਹੈ। ਔਰ ਫਿਰ ਉਹਨੇ, ਹਾਲਾਂ ਉਹਦੇ ਸਿੱਖੀ ਸਰੂਪ ਵੀ ਨਹੀਂ ਸੀ, ਸਕੂਲ ਪੜ੍ਹਦਾ ਸੀ, ਫਿਰ ਉਹਨੇ ਆਪਣਾ ਪੀਲਾ ਜਿਹੜਾ ਪਟਕਿਆ ਜਾਂ ਕਿਸੇ ਕੱਪੜਾ ਲਟਕਾ ਕੇ ਵੀ ਇਹ ਲਟਕਾ ਦਿਓ, ਇਹ ਸਾਡੇ ਰਾਜ ਦਾ ਝੰਡਾ ਹੈ, ਇਹ ਉਹ। ਸੋ ਇਹ ਪਹਿਲਾਂ ਇੰਟਰਵਿਊ ਵਗੈਰਾ ਚੱਲਦੇ ਰਹੇ। ਫਿਰ ਹੋਇਆ ਵੀ ਉਹਨੇ ਆਪਣੀ ਮਾਂ ਨੂੰ, ਜਿਹੜੀ ਰਾਜਪੂਤ ਪਿਛੋਕੜ ਦੀ ਹੈ ਮੱਧ ਪ੍ਰਦੇਸ਼ ਦੀ, ਉਹਨੇ ਕਿਹਾ ਕਿ ਵੀ ਜਿਹੜੀਆਂ ਗੱਲਾਂ ਉਹਨੇ ਕੀਤੀਆਂ, ਸੋ ਇਵੇਂ ਲੱਗਾ ਜਿਹੜਾ ਉਸ ਪੀਰੀਅਡ ਪ੍ਰਚਾਰਿਆ ਗਿਆ ਕਿ ਜੀ ਜਿਵੇਂ
ਰਿਪੁਦਮਨ ਸਿੰਘ ਦਾ ਪੁਨਰ ਜਨਮ ਹੋਇਆ ਔਰ ਉਹ ਦੁਬਾਰਾ ਹੋਇਆ ਔਰ ਉਹ ਸਿੱਖੀ ਵਿਰਸਾ ਉਹ ਉਸ ਦੇ ਨਾਲ ਜੁੜਿਆ। ਫਿਰ ਉਹ ਮਾਂ ਪੁੱਤਰ ਜਿਹੜੇ ਨੇ ਉਹ ਨਾਭੇ ਆਏ। ਹੀਰਾ ਮਹਿਲ ਜਿਹੜਾ ਪਹਿਲਾਂ ਕੋਰਟ ਕੰਟਰੋਵਰਸੀ 'ਚ ਵੀ ਰਿਹਾ, ਆਪਸੀ ਜਾਇਦਾਦਾਂ ਦੇ ਝਗੜੇ ਤਾਂ ਇਹਨਾਂ ਸਾਰਿਆਂ ਦੇ, ਫਰੀਦਕੋਟ ਦੇ, ਨਾਭੇ ਦੇ, ਪਟਿਆਲੇ ਵਾਲਿਆਂ ਦੇ ਨਹੀਂ ਕਿਤੇ ਆਇਆ ਉਸ ਕਿਸਮ ਦਾ ਝਗੜਾ। ਉਹੀ ਇਹ ਤਾਂ ਲੁੱਟ ਕੇ ਖਾ ਗਏ ਬਾਕੀਆਂ ਨੂੰ। ਲੇਕਿਨ ਨਾਭਾ ਵੀ ਔਰ ਫਰੀਦਕੋਟ ਵੀ ਇਹ ਸਾਰਿਆਂ ਦੇ ਫੈਸਲੇ ਅਦਾਲਤਾਂ 'ਚ ਹੀ ਹੋਏ ਨੇ, ਕੁਛ ਦੇ ਤਾਂ ਅਜੇ ਵੀ ਮੁਕੱਦਮੇ ਚੱਲਦੇ ਨੇ। ਸੋ ਕੁੱਲ ਮਿਲਾ ਕੇ ਹੋਇਆ ਜੀ ਉਹਨੇ ਮਹਿਲ ਦੀ ਪੁਨਰ ਉਸਾਰੀ ਔਰ ਦੂਜੇ ਤੀਜੀ ਔਰ ਪਿਛਲੇ ਦਿਨਾਂ 'ਚ ਵੱਡੇ ਪੈਮਾਨੇ ਦੇ ਉੱਤੇ ਦਸਤਾਰਬੰਦੀ ਦੇ ਨਾਂ ਥੱਲੇ ਐਕਚੁਅਲੀ ਜਿਹੜੀ ਹੈ ਉਹ ਜਿਵੇਂ ਤੁਸੀਂ ਜਿਹਨੂੰ ਹਿੰਦੀ ਸੰਸਕ੍ਰਿਤ ਵਾਲੇ ਰਾਜਿਆ ਅਭਿਸ਼ੇਕ ਕਹਿੰਦੇ ਨੇ, ਰਾਜ ਤਿਲਕ ਦੇਣਾ ਜਾਂ ਰਾਜਾ ਡਿਕਲੇਅਰ ਕਰਨਾ। ਔਰ ਜ਼ਾਹਰ ਹੈ ਕਿ ਬੱਚਾ ਹੁਣ 13-14 ਸਾਲਾਂ ਦਾ ਹੈਗਾ, ਪੜ੍ਹਦਾ ਵੀ ਹੈ, ਕਾਫੀ ਘੋੜਿਆਂ ਦਾ ਸ਼ੌਕ ਰੱਖਦਾ ਹੈ, ਅਸਲੇ ਦਾ ਸ਼ੌਕ ਰੱਖਦਾ ਹੈ, ਗੱਲਾਂ ਵੀ ਬੜੀਆਂ ਸਮਾਰਟ ਨੇ। ਔਰ ਇਹ ਜਿਹੜਾ ਸਾਰਾ ਉਸ ਦੀ ਦਸਤਾਰਬੰਦੀ ਕੰਮ ਤਿਲਕਬੰਦੀ ਹੋਈ, ਉਸ ਦੇ ਵਿੱਚ ਬੜੇ ਬੜੇ ਲੋਕ ਸ਼ਾਮਲ ਹੋਏ। ਉਸ ਦੇ ਵਿੱਚ ਪਟਿਆਲੇ ਜਿਹੜੇ ਰਾਜਪੂਤਾਨੇ ਦੇ, ਰਾਜਸਥਾਨ ਦੇ ਰਾਜਪੂਤ ਵੀ, ਔਰ ਦਾਦੀ ਜਿਹੜੀ ਆਪਣੇ ਨੇਪਾਲ ਦੀ ਸ਼ਾਹੀ ਖਾਨਦਾਨ ਦੀ ਉਹ ਵੀ, ਸਭ ਤੋਂ ਵੱਡਾ ਚੀਫ ਗੈਸਟ ਰਾਧਾ ਸਵਾਮੀਆਂ ਦਾ ਗੁਰਿੰਦਰ ਢਿੱਲੋਂ ਬਿਆਸ ਵਾਲਾ, ਫਿਰ ਨਿਹੰਗ ਜਥੇਬੰਦੀਆਂ ਵੀ, ਨਾਮਧਾਰੀਆਂ ਦਾ ਗੁਰੂ ਪੂਰਾ ਜਥਾ ਵੀ, ਸ਼੍ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਧਾਮੀ ਉਹਨਾਂ ਨੇ ਵੀ ਜਾ ਕੇ ਦਸਤਾਰ ਦਿੱਤੀ। ਬੜਾ ਸਮਾਗਮ ਔਰ ਬਾਅਦ 'ਚ ਹਾਥੀ ਦੇ ਉੱਤੇ ਜਲੂਸ ਤੇ ਉਹ, ਔਰ ਉਸ ਦੇ ਉੱਤੇ ਕਈਆਂ ਨੇ ਬੜਾ ਜਜ਼ਬਾਤੀ ਪ੍ਰਗਟਾਵਾ ਵੀ ਕੀਤਾ ਕਿ ਦੇਖੋ ਸਿੱਖ ਰਾਜ ਵਾਪਸ ਆ ਗਿਆ ਔਰ ਦੇਖੋ ਕਿਵੇਂ ਉਹ ਵਾਕਈ ਰਾਜਕੁਮਾਰਾਂ ਵਾਂਗ ਬਿਹੇਵ ਕਰਦਾ ਹੈ। ਔਰ ਅਜੇ ਜਿੰਨੇ ਵੀ ਉਹਦੇ ਇੰਟਰਵਿਊ ਬੜੇ ਸੈਂਸੀਬਲ ਨੇ, ਉਹਨੇ ਟੇਲਰ ਟਿਊਟਰਡ ਨੇ ਜਾਂ ਕੀ ਨੇ। ਜਿੱਦਣ ਅਜੇ ਇਸ ਗੱਲ ਦੀ ਸ਼ੁਰੂਆਤ ਹੀ ਹੋਈ ਕਿ ਜੀ ਇਹ ਇੱਦਾਂ ਦੀ ਕਹਾਣੀ ਹੈ, ਕੈਲੀਫੋਰਨੀਆ ਤੋਂ ਮੈਨੂੰ ਕਿਸੇ ਨੇ ਕਾਲ ਕੀਤਾ ਕਿ ਵੀ ਇਹ ਕੀ ਫੀਨੋਮੇਨ ਹੈ। ਮੈਂ ਕਿਹਾ ਇਹ ਅਮਰੀਕਾ ਜਾਂ ਦੂਜੇ 'ਚ ਵੀ ਕਹਿੰਦੇ ਨੇ ਥਰਡ ਜਨਰੇਸ਼ਨ ਨੋਸਟੈਲਜੀਆ। ਮੈਂ ਕਿਹਾ ਇਹ ਹੁੰਦਾ ਹੈ ਕਿ ਵੀ ਹੁਣ ਜਿਵੇਂ ਜਿਹੜੇ ਲੋਕ ਜਦੋਂ ਵੀਅਤਨਾਮ ਵਾਰ ਹੋਈ ਜਾਂ ਕੋਰੀਅਨ ਵਾਰ ਹੋਈ, ਵੰਡੇ ਗਏ, ਅਮਰੀਕਾ 'ਚ ਆ ਗਈ ਪਹਿਲੀ ਜਨਰੇਸ਼ਨ, ਦੂਜੀ ਇੱਥੇ ਹੀ ਜੰਮੀ ਪਲੀ, ਦੂਜੀ ਤੀਸਰੀ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਆਪਣੀਆਂ ਰੂਟਸ ਲੱਭਣ ਤੁਰ ਪੈਂਦੇ ਨੇ ਕਿ ਜੀ ਅੱਛਾ ਅਸੀਂ ਕਿੱਥੋਂ ਆਏ, ਅਸੀਂ ਜਨਮ ਭੂਮੀ, ਅਸੀਂ ਉਹ। ਮੈਂ ਕਿਹਾ ਵੀ ਮੈਨੂੰ ਤਾਂ ਇਹ ਥਰਡ ਜਨਰੇਸ਼ਨ ਆਸਟ੍ਰੇਲੀਆ ਲੱਗਦਾ, ਪਰ ਜਿਸ ਢੰਗ ਨਾਲ ਇਹ ਸਾਰੀ ਮਾਰਕੀਟਿੰਗ ਕੀਤੀ ਗਈ ਜਾਂ ਪਰੋਸਿਆ ਜਾ ਰਿਹਾ ਉਸ ਦੇ ਉੱਤੇ, ਕਿਉਂਕਿ ਬਹੁਤ ਸਾਰੀਆਂ ਉਸ ਕਿਸਮ ਦੀਆਂ ਹਿੰਦੂਤਵਾ ਥਾਟ ਵਾਲੇ ਜਿਹੜੇ ਸਾਰੇ ਬਾਬੇ ਬੂਬੇ ਜਿਸ ਕਿਸਮ ਦੇ ਇਕੱਠੇ ਕੀਤੇ, ਜ਼ਾਹਰ ਹੈ ਵੀ ਕਿਉਂਕਿ ਅਸੀਂ ਆਪਣੀ ਸਟਰਗਲ ਦੀ ਲੜਾਈ ਲੜ ਰਹੇ ਹਾਂ, ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ। ਔਰ ਇਹ ਇੱਕ ਜੈਨੂਇਨ ਕੰਸਰਨ ਵੀ ਹੈ ਕਿ ਵੀ ਇਹਦੇ ਪਿੱਛੇ ਕੋਈ ਕੀ ਸਾਜ਼ਿਸ਼ ਹੋ ਸਕਦੀ ਹੈ। ਇਹ ਨਹੀਂ ਹੈ ਵੀ ਅਸੀਂ ਹਰ ਚੀਜ਼ ਨੂੰ ਸਾਜ਼ਿਸ਼ ਦੇ ਤੌਰ ਤੇ ਹੀ ਦੇਖਦੇ ਹਾਂ, ਪਰ ਮੈਂ ਸਮਝਦਾ ਵੀ ਇਹ ਜੈਨੂਇਨ ਕੰਸਰਨ ਵੀ ਜਿਹੜੇ ਨੇ ਇਹ ਹੋਣੇ ਚਾਹੀਦੇ ਨੇ ਕਿ ਭਾਈ ਇਹ ਸਾਰਾ ਪਾਰਟ ਕੀ ਹੈ। ਸੋ ਇਸ ਦੇ ਉੱਤੇ ਹੀ ਆਬਜ਼ਰਵੇਸ਼ਨ ਸੈਂਟਰ ਜ਼ਾਹਰ ਹੈ ਇਹ ਸਾਡੇ ਵੀਰ ਬਹੁਤ ਚੰਗੀ ਤਰ੍ਹਾਂ ਆਬਜ਼ਰਵ ਕਰਦੇ ਨੇ ਸਿਚੁਏਸ਼ਨ ਨੂੰ ਕਲੋਜ਼ਲੀ। ਉਹਨਾਂ ਨੇ ਲਿਖਿਆ ਫਤਿਹ ਬੁਲਾ ਕੇ, ਰੀਸੈਂਟਲੀ a lot of videos are circulating that one of Ripdaman Singh's great grandson was coronated at Nabha. Something sinister might be going on because I have picked up Hindutva narrative online that current Punjab is mostly Patiala, Nabha and Faridkot territory, of which Faridkot and Patiala are known Indophiles. ਹੁਣ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਵੀ ਨੈਰੇਟਿਵ ਚੱਲ ਰਿਹਾ ਹੈ ਉਹਦੇ 'ਚ ਜਿਹੜਾ ਹਿੰਦੂ ਤਵੀਆਂ ਦਾ ਨੈਰੇਟਿਵ ਇਹਦੇ 'ਚ ਉਹ ਇਹ ਸ਼ੋਅ ਕਰ ਰਹੇ ਨੇ ਕਿ ਵੀ ਜਿਹੜਾ ਪੰਜਾਬ ਹੈ ਉਹ ਤਾਂ ਪਟਿਆਲਾ, ਨਾਭਾ, ਫਰੀਦਕੋਟ ਹੈ। ਤੇ ਪਟਿਆਲੇ ਤੇ ਫਰੀਦਕੋਟ ਵਾਲੇ ਪਹਿਲਾਂ ਹੀ ਹਿੰਦੂ ਤਵੀਆਂ ਦੇ ਜਹਾਜ਼ ਤੇ ਚੜ੍ਹੇ ਹੋਏ ਨੇ ਔਰ ਇਹ ਨਾਭੇ ਵਾਲੇ ਵੀ ਜਿਸ ਕਿਸਮ ਦਾ ਸਾਰਾ ਆਲਾ ਦੁਆਲਾ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਵੀ ਇਹ ਸਿੱਖਾਂ ਦੀ ਭਾਵੁਕਤਾ ਔਰ ਉਹਦੇ ਨਾਲ ਜੋੜ ਕੇ ਅਲਟੀਮੇਟਲੀ ਉਹਦਾ ਹਿੰਦੂਤਵਾ ਨੈਰੇਟਿਵ ਵਿੱਚ ਜਿਹੜਾ ਉਹ ਸਿਰਜ ਰਹੇ ਨੇ। ਕਿਉਂਕਿ ਇਹ ਤਾਂ ਪਹਿਲਾਂ ਹੀ ਫਰੀਦਕੋਟ ਐਂਡ ਪਟਿਆਲਾ ਨੋਨ ਇੰਡੋਫਾਈਲਸ, ਨਾਭਾ while Ripudaman Singh had his own views, his lineage are all mixed up, Rajputs, Jats, etc. ਕਿ ਵੀ ਇਹ ਜਿਹੜਾ ਹੈ ਰਿਪੁਦਮਨ ਸਿੰਘ ਦੇ, ਜਿਵੇਂ ਮੈਂ ਦੱਸਿਆ ਵੀ ਉਹ ਪ੍ਰਤਾਪ ਸਿੰਘ ਵੀ ਪਤਤ ਹੋਇਆ, ਅੱਗੋਂ ਵੀ ਸਾਰੇ ਉਹ ਸਿਰ ਗੁੰਮਜੇ, ਕੋਈ ਇੱਧਰਲੇ ਉੱਧਰਲੇ ਇਕੱਠੇ ਹੋਏ ਨੇ ਸਾਰੇ, ਕਿ ਵੀ ਇਹ ਤਾਂ ਉਹ ਮਿਕਸ ਹੈਰੀਟੇਜ ਹੀ ਹੈ। ਉਹ ਵਿਚਾਰੀ ਹਿੰਦੀ ਬੋਲਦੀ ਹੈ, ਮਾਂ ਵੀ ਉਹਦੀ ਤਾਂ ਹੁਣ ਮਦਰ ਟੰਗ ਹੀ ਉਹ ਹੈ ਜਿਹੜੀ ਰਾਜਪੂਤ ਬੀਬੀ ਹੈ।
Sikh's response should be on Sikh right to self-determination, and it should not matter if Rajas side with us or not. ਉਹ ਕਹਿੰਦਾ ਵੀ ਸਿੱਖਾਂ ਨੂੰ ਜਿਹੜਾ ਸਾਡਾ ਨੈਰੇਟਿਵ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਉਹਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਉਹ ਰਾਜਾ ਸਾਡੇ ਨਾਲ ਖਲੋਂਦਾ ਹੈ ਕਿ ਸਰਕਾਰ ਨਾਲ ਖਲੋਂਦਾ ਹੈ, ਇਸ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਬਿਲਕੁਲ। ਸਿੱਖ ਸਟੇਟ ਵਿਲ ਨਾਟ ਬੀ ਅ ਕਿੰਗਸ਼ਿਪ, ਨਾਲੇ ਵੈਸੇ ਵੀ ਜਿਹੜੀ ਖਾਲਿਸਤਾਨ ਸਟੇਟ ਹੈ ਉਹ ਕੋਈ ਰਜਵਾੜਾ ਸ਼ਾਹੀ ਤਾਂ ਨਹੀਂ ਹੋਣੀ। ਸਿੱਖ ਸਟੇਟ ਵਿਲ ਬੀ ਬੇਸਡ ਔਨ ਸਿੱਖ ਪ੍ਰਿੰਸੀਪਲਸ ਐਂਡ ਪਾਵਰ ਵਿਲ ਬੀ ਇਨ ਹੈਂਡਸ ਆਫ ਕਾਮਨ ਮੈਨ ਐਜ਼ ਐਨਵਿਜ਼ਨਡ ਬਾਈ ਦਾ ਡੈਕਲਾਰੇਸ਼ਨ ਐਟ ਅਕਾਲ ਤਖਤ ਸਾਹਿਬ। ਕਿ ਖਾਲਿਸਤਾਨ ਦੀ ਜਿਹੜੀ ਤਰਜ਼ੇ ਹਕੂਮਤ ਹੈ ਉਹਦੇ 'ਚ ਜਿਹੜੀ ਤਾਕਤ ਹੈ ਉਹ ਕਾਮਨ ਬੰਦੇ ਦੇ ਕੋਲ ਹੈ। ਔਰ ਉਹਨਾਂ ਨੇ ਕਿਹਾ ਵੀ ਜਿਵੇਂ ਅਕਾਲ ਤਖਤ ਤੋਂ ਜਾਰੀ ਖਾਲਿਸਤਾਨ ਦੇ ਐਲਾਨਨਾਮੇ 'ਚ ਹੈ ਕਿ ਭਾਈ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟੱਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਕੋਈ ਰਜਵਾੜਾ ਸ਼ਾਹੀ ਦੀ ਕੋਈ ਥਾਂ ਨਹੀਂ ਹੈ, ਕਿਉਂਕਿ ਇਸ ਵੇਲੇ ਜਿਹੜਾ ਆਪਟਿਕਸ ਕ੍ਰੀਏਟ ਹੋ ਰਹੇ ਨੇ, ਜਿਵੇਂ ਇੱਕ ਪਾਸੇ ਤਾਂ ਰਿਪੁਦਮਨ ਸਿੰਘ ਦੇ ਵੰਸ਼ਜ ਵੱਲੋਂ ਇਹ ਆਪਟਿਕਸ ਸੀ, ਦੂਸਰੇ ਪਾਸੇ ਗੋਬਿੰਦ ਸਿੰਘ ਜਿਹੜਾ ਦੋਹਤਾ ਮਾਨ ਸਾਹਿਬ ਦਾ, ਉਹਦਾ ਆਨੰਦ ਕਾਰਜ ਸੀ ਔਰ ਉਹਦੇ 'ਚ ਵੀ ਉਹ ਚਵਰ ਚਲਾਣਾ ਔਰ ਜਿਵੇਂ ਉਹ ਪੂਰੀ ਰਜਵਾੜਾ ਸ਼ਾਹੀ ਵਾਲਾ ਸ਼ਾਨੋ ਸ਼ੌਕਤ ਉਹ ਵੀ ਪਤਾ ਨਹੀਂ ਕਿਹੜੀ ਰਿਆਸਤ ਦੇ ਨਾਲ ਜੋੜ ਦਿੱਤਾ ਕਿ ਵੀ ਇਹ ਸਾਡੀ ਜਿਹੜਾ ਚੌਰ ਚਲਾਣਾ, ਕਿਉਂਕਿ ਦੋਨੋਂ ਸਮਾਗਮ ਨਾਲ ਹੋਏ ਇਸ ਲਈ ਦੋਨੋਂ ਹੀ ਕੰਟਰੋਵਰਸੀ 'ਚ ਫਸੇ। ਨਾਭੇ ਵਾਲੇ ਥੋੜ੍ਹੇ ਬਚੇ ਰਹੇ ਕਿਉਂਕਿ ਇਹਦੇ 'ਚ ਇਹਦਾ ਨੈਰੇਟਿਵ ਜ਼ਿਆਦਾ ਸਟਰੋਂਗ ਬਣ ਗਿਆ, ਲੇਕਿਨ ਜਿਹੜੇ ਜਿਵੇਂ ਆਬਜ਼ਰਵੇਸ਼ਨ ਸੈਂਟਰਸ ਇਹਨਾਂ ਨੇ ਆਬਜ਼ਰਵ ਕੀਤਾ, ਅਸੀਂ ਵੀ ਕਲੋਜ਼ਲੀ ਨੂੰ ਆਬਜ਼ਰਵ ਕਰ ਰਹੇ ਹਾਂ ਕਿ ਵੀ ਇਹ ਸਾਰਾ ਕੀ ਪਾਰਟ ਹੈ, ਪਰ ਅਸੀਂ ਜਜਮੈਂਟਲ ਵੀ ਨਹੀਂ ਸੀ ਹੋਣਾ ਚਾਹੁੰਦੇ। ਫਿਰ ਉਹਨਾਂ ਨੇ ਕਿਹਾ ਕਿ ਜੀ ਐਂਡ ਔਨ ਏ ਸਾਈਡ ਨੋਟ a counter against Hindutva narrative is that current Punjab is Majha and Doaba as well, which was Sarkar-e Khalsa's territory, and as well as everything until Chinese border. So if they want to go by that logic, they can vacate all of the Sarkar-e Khalsa's territory under them. ਇਹ ਉਹਨਾਂ ਨੇ ਸਾਈਡ ਨੋਟ ਤੇ ਇਹ ਕਿਹਾ ਕਿ ਭਾਈ ਇਹ ਜਿਹੜੇ ਨੇ, ਹੁਣ ਅਸੀਂ ਉਸ ਬੈਕਗਰਾਊਂਡ 'ਚ ਨਹੀਂ ਜਾਣਦੇ ਕਿ ਵੀ ਇਹ ਪਟਿਆਲਾ, ਨਾਭਾ, ਜੀਂਦ ਔਰ ਫਰੀਦਕੋਟ ਰਿਆਸਤਾਂ ਦਾ ਰੋਲ ਕੀ ਰਿਹਾ। ਰਿਪੁਦਮਨ ਸਿੰਘ ਇੱਕ ਐਕਸੈਪਸ਼ਨ ਹੈ, ਲੇਕਿਨ ਬਹੁਤ ਵਾਰ ਹੁਣ ਜਦੋਂ ਰਿਪੁਦਮਨ ਸਿੰਘ 1924 ਦੇ ਵਿੱਚ ਜਲਾਵਤਨ ਕਰਕੇ 23 ਜਾਂ 24 ਦੇ ਵਿੱਚ ਭੇਜਿਆ ਜਾਂਦਾ ਹੈ, 1942 'ਚ ਉਹਨਾਂ ਦੀ ਡੈਥ ਹੁੰਦੀ ਹੈ, ਉਹ 20-22 ਸਾਲ ਦਾ ਵੀ ਇੱਕ ਵੱਡਾ ਗੈਪ ਹੈ। ਸਾਨੂੰ ਕੋਈ ਦੇਖਣ ਨੂੰ ਨਹੀਂ ਮਿਲਿਆ ਵੀ ਉਹਨਾਂ ਨੇ ਕੀ ਐਕਟੀਵਿਟੀ ਕੀਤੀ, ਭਾਵੇਂ ਉਹ ਫਾਰ ਆਫ ਸੀ, ਅੰਡਰ ਹਾਊਸ ਅਰੈਸਟ ਵਾਂਗ ਸੀ, ਲੇਕਿਨ ਜਿਹੜਾ ਉਹ ਬਹੁਤ ਕੁਝ ਸਾਫ਼ ਨਹੀਂ ਹੈ। ਲੇਕਿਨ ਅਸੀਂ ਫਿਰ ਵੀ ਰਿਪੁਦਮਨ ਸਿੰਘ ਨਾਭਾ ਉਹਨਾਂ ਦਾ ਇੱਕ ਪਾਰਟ ਜਿਹੜਾ ਮੈਂ ਸਮਝਦਾ ਵੀ ਜਿਹਦੇ ਕਰਕੇ ਅਸੀਂ ਮੋਰ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਜਦੋਂ ਉਹ ਬ੍ਰਿਟਿਸ਼ ਪ੍ਰੀਵੀ ਕਾਉਂਸਲ ਦੇ ਮੈਂਬਰ ਸੀ 1909 ਦੇ ਵਿੱਚ, ਜਿਹੜਾ ਆਨੰਦ ਮੈਰਿਜ ਐਕਟ ਬ੍ਰਿਟਿਸ਼ ਕਾਉਂਸਲ ਤੋਂ ਪਾਸ ਕਰਵਾਇਆ, ਉਹਦੇ 'ਚ ਰਿਪੁਦਮਨ ਸਿੰਘ ਨਾਭਾ ਦਾ ਵੱਡਾ ਰੋਲ ਸੀ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਵੀ ਐਕਟ ਪਾਸ ਹੋਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਜਿਹੜੀ ਹੈ ਉਹਨਾਂ ਦੀ ਆਪਣੀ ਭੈਣ ਦਾ ਆਨੰਦ ਕਾਰਜ ਸੀ, ਮਹਾਰਾਜਾ ਹੀਰਾ ਸਿੰਘ ਸੀ, ਕਿਉਂਕਿ ਰਿਪੁਦਮਨ ਸਿੰਘ ਦਾ ਜੇ ਪ੍ਰਿੰਸ ਸੀ, ਗੱਦੀ ਨਹੀਂ ਸੀ ਮਿਲੀ, ਔਰ ਮਹਾਰਾਜਾ ਹੀਰਾ ਸਿੰਘ ਨੇ ਕਿਹਾ ਜੀ ਨਾ, ਮੈਂ ਤਾਂ ਆਪਣੀ ਡਾਟਰ ਦਾ, ਯਾਨੀ ਕਿ ਰਿਪੁਦਮਨ ਸਿੰਘ ਦੀ ਸਿਸਟਰ, ਉਹਦਾ ਆਨੰਦ ਕਾਰਜ ਤਾਂ ਅੱਗ ਨਾਲ ਹੀ ਫੇਰੇ ਲਵਾਂਗੇ, ਬ੍ਰਾਹਮਣਿਕਲ ਸਨਾਤਨੀ ਰੀਤ, ਔਰ ਉਹਦੇ ਨਾਲ ਹੀ ਲਏ। ਸੋ ਇਹ ਓਵਰਆਲ ਜੇ ਦੇਖਣਾ ਹੋਏ ਤਾਂ ਫਿਰ ਇਹ ਪਾਰਟ ਬਹੁਤ ਸਾਰਾ ਇਹਨਾਂ ਦਾ ਮਿਕਸ ਜਿਹਾ ਕੰਮ ਹੈ। ਰਿਪੁਦਮਨ ਸਿੰਘ ਇੱਕ ਹਿਸਟੋਰੀਕਲ ਫਿਗਰ ਹੈ, ਉਹਨਾਂ ਦਾ ਰੋਲ ਜਿਹੜਾ ਉਹ ਸਿਰ ਮੱਥੇ। ਲੇਕਿਨ ਜੇ ਅਸੀਂ ਅੱਗੋਂ ਜਨਰੇਸ਼ਨ ਪ੍ਰਤਾਪ ਸਿੰਘ ਤੇ ਦੂਜਿਆਂ ਦਾ ਦੇਖਦੇ ਹਾਂ, ਹੁਣੇ ਰਾਜਕੁਮਾਰ ਆਇਆ, ਚਲੋ ਰਾਜਕੁਮਾਰ ਸੋਹਣੀ ਪੰਜਾਬੀ ਬੋਲਦਾ, ਪੱਗ ਵੀ ਬਹੁਤ ਸੋਹਣੀ ਬੰਨ੍ਹਦਾ ਹੈ ਔਰ ਗੱਲਾਂ ਵੀ ਸੋਹਣੀਆਂ ਕਰਦਾ, ਪਰ ਇਹਦੇ 'ਚੋਂ ਹੁਣ ਅਸੀਂ ਜੇ ਸਰਕਾਰੇ ਖਾਲਸਾ ਜਾਂ ਖਾਲਸਾ ਰਾਜ ਜਾਂ ਦੂਜੇ ਤੀਜਾ ਦੇਖੀਏ ਤੇ ਇਹ ਪਾਰਟ ਜਿਹੜਾ ਉਹ ਬਹੁਤਾ ਠੀਕ ਨਹੀਂ ਹੋਏਗਾ। ਔਰ ਦੂਸਰੀ ਲਿਖਤ ਜਿਹੜੀ ਇਹਨਾਂ ਦੀ ਉਹ ਆਦਮਪੁਰ ਹਵਾਈ ਅੱਡੇ ਦੇ ਨਾਂ ਨੂੰ ਜਿਹੜਾ ਉਹ ਬਦਲਣ ਨੂੰ ਲੈ ਕੇ ਹੈ, ਉਹਦੇ 'ਚ ਜਿਹੜਾ ਕੁਛ ਪਾਰਟ ਮੈਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਸਰਕਾਰ ਜਿਵੇਂ ਡੇਰਾ ਬੱਲਾ ਨੂੰ ਪ੍ਰਾਇਰਟੀ ਦੇ ਰਹੀ ਹੈ ਔਰ ਇਹ ਸਾਰੇ ਦੇ ਨਾਲ ਈਵਨ ਇਹਨਾਂ ਦੇ ਆਪਣੇ ਦਾਇਰਾ ਕਾਰ 'ਚ ਵੀ ਮਜ਼ਹਬੀ ਸਿੱਖ ਜਿਹੜੇ ਨੇ ਉਹ ਇਗਨੋਰ ਕੀਤੇ ਜਾ ਰਹੇ ਨੇ। ਜੇ ਨਾਂ ਬਦਲਣਾ ਹੀ ਹੈ ਤੇ ਫਿਰ ਕਿਉਂ ਨਹੀਂ ਜਿਹੜਾ
ਬਾਬਾ ਜੀਵਨ ਸਿੰਘ ਦੇ ਨਾਂ ਦੇ ਉੱਤੇ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਨਾਂ ਦੇ ਉੱਤੇ ਹੁੰਦਾ। ਔਰ ਇਹ ਡੇਰਾ ਬੱਲਾ ਨੂੰ ਜਿਹੜੇ ਹਿੰਦੂਤਵਾਦੀ ਖੇਡ ਖੇਡ ਰਹੇ ਨੇ ਉਹਨਾਂ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਉਹਨੇ ਸਾਈਡ ਨੋਟ ਵੈਨ ਖਾਲਿਸਤਾਨ ਇਜ਼ ਲਿਬਰੇਟਡ ਵੀ ਵਿਲ ਰੀਨੇਮ ਇਟ ਟੂ ਬੇਗਮਪੁਰਾ 에ਅਰਪੋਰਟ। ਔਰ ਬਿਲਕੁਲ ਕਿਉਂਕਿ ਜੇ ਸੱਚਮੁੱਚ ਭਗਤ ਰਵਿਦਾਸ ਜੀ ਦੀ ਆਈਡੀਓਲੋਜੀ ਨੂੰ ਸਮਝਣਾ ਹੈ ਤੇ ਉਹ ਤਾਂ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੈ ਠਾਓ ਨਾ ਤਸ਼ਵੀਸ਼ ਖਰਾਜ ਨਾ ਮਾਲ खौफ न खता न तरस जवाल अब मोए खूब वतन गए पाई उहाँ खैर सदा मेरे भाई कायम दायम सदा पातशाही दोम न सेम एक सुआही। सब अव्वल दर्जे दे शहरी, सैकंड क्लास थर्ड क्लास कोई नहीं जी। डॉक्टर साहब बहुत बहुत धन्यवाद। सो इत्थे लेने ब्रेक व्यूअर्स तुसीं कितने जाना मिलते हैं आफ्टर दिस शॉर्ट ब्रेक। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। व्यूअर्स वेलकम बैक ऑन प्रोग्राम। सो व्यूअर्स फ्राइडे वाले दिन जिस तरह ਆਪਾਂ ਲਿਖਤਾਂ ਵੀ ਸਾਂਝੀਆਂ ਕਰਦੇ ਹਾਂ ਔਰ ਆਪਣੇ ਜਿਹੜੇ ਸ਼ਾਇਰਾਂ ਦੀਆਂ ਨਜ਼ਮਾਂ ਵੀ ਸਾਂਝੀਆਂ ਕਰਦੇ ਹਾਂ। ਸੋ ਆਪਣੇ ਬਹੁਤ ਹੀ ਪਿਆਰੇ ਜਿਹੜੇ ਸ਼ਾਇਰ ਨੇ ਭਾਈ ਸੰਤੋਖ ਸਿੰਘ ਭਾਊ ਜੀ, ਉਹਨਾਂ ਦੀ ਜਿਹੜੀ ਪੰਜਾਬੀ ਦੀ ਨਜ਼ਮ ਹੈ ਉਹ ਖਾਲਸਾ ਦਾ ਖੂਨ, ਐਂਡ ਫਿਰ ਜਿਹੜੀ ਦੂਸਰੀ ਨਜ਼ਮ ਹੈਗੀ ਸ਼ਿਵਰਾਜ ਸਿੰਘ ਢਿੱਲੋਂ ਜੀ ਉਹਨਾਂ ਦੀ ਇੰਗਲਿਸ਼ ਵਿੱਚ ਦਾ ਆਰਟ ਆਫ ਦਾ ਲਾਇਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੇ ਨਾਲ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬਿਨਾਂ ਕਮੈਂਟ ਕੀਤੇ ਅਸੀਂ ਸਿੱਧਾ ਜਾਂਦੇ ਹਾਂ ਨਜ਼ਮਾਂ ਤੇ। ਅੱਛਾ, ਬਹੁਤ ਖੂਬਸੂਰਤ ਨਜ਼ਮ, ਬੜੇ ਜਜ਼ਬਾਤਾਂ ਨਾਲ ਭਰਪੂਰ ਔਰ ਖਾਲਸੇ ਦੇ ਇਤਿਹਾਸ ਦੀ ਨਿਸ਼ਾਨਦੇਹੀ ਵੀ ਤੇ ਭਵਿੱਖ ਦੇ ਜ਼ਾਲਮਾਂ ਨੂੰ ਵਾਰਨਿੰਗ ਵੀ। ਚੜ੍ਹਦੀ ਕਲਾ ਸਰਬੱਤ ਦੇ ਭਲੇ ਵਾਲੇ, ਰੱਖੇ ਹੌਸਲੇ ਸ਼ਾਹ ਸਵਾਰ ਬਣ ਕੇ, ਬਾਜਾਂ ਵਾਲਾ ਕਰਦਾ ਅਗਵਾਈ ਸਾਡੀ, ਵਿੱਚ ਖਾਲਸੇ ਦੇ ਰੂਪ ਧਾਰ ਕਰਕੇ, ਬੱਚੇ ਕੌਮ ਦੇ ਜੇਲਿੰਗ ਡੱਕ ਦਿੱਤੇ, ਮਾਰ ਰਹਿ ਜੇ ਤੁਸੀਂ ਜਲਾਦ ਬਣ ਕੇ, ਇਹ ਵਿਪਰਾ ਗੱਲ ਯਾਦ ਰੱਖੀ, ਤੈਨੂੰ ਮਿਲਾਂਗੇ ਤਿੱਖੀ ਤਲਵਾਰ ਬਣ ਕੇ। ਵਾਹ ਜੀ ਵਾਹ। ਸਾਡੇ ਬੱਚਿਆਂ ਦਾ ਖੂਨ ਬੜਾ ਮਹਿੰਗਾ, ਤੈਨੂੰ ਟੱਕਰੂ ਖੰਡੇ ਧਾਰ ਬਣ ਕੇ, ਹਸ਼ਰ ਗੰਗੂ ਤੇ ਸੂਬੇ ਦਾ ਯਾਦ ਰੱਖੀ, ਭੰਤੇ ਬੁੱਚੜਾ ਤੁਰਿਆ ਮਕਾਰ ਬਣ ਕੇ। ਗੰਗੂ ਵੱਡਾ ਗਦਾਰ ਤੇ ਸੂਬਾ ਸਰਹੰਦ। ਸੋ ਹਿਸਟਰੀ ਆਪਣੇ ਆਪ ਦੇ ਵਿੱਚ ਰਿਮਾਈਂਡਰ ਹੈ ਕਿ ਜਿਹੜਾ ਫਰਜ਼ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੇ ਸਿਰ ਆਇਤ ਕੀਤਾ ਹੋਇਆ ਹੈ
ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਜਰਵਾਣੇ ਕੀ ਪੱਖਿਆ। ਸੋ ਹਰ ਜਰਵਾਣੇ ਨੂੰ ਇਹ ਯਾਦ ਕਰ ਲੈਣਾ ਚਾਹੀਦਾ ਹੈ ਕਿ ਖਾਲਸੇ ਦੀ ਤੇਗ ਅਲਟੀਮੇਟ ਇਨਸਾਫ ਕਰਦੀ ਹੈ। ਸਾਡੇ ਬੱਚਿਆਂ ਦਾ ਖੂਨ ਬੜਾ ਮਹਿੰਗਾ, ਤੈਨੂੰ ਟੱਕਰੂ ਖੰਡੇ ਧਾਰ ਬਣ ਕੇ, ਹਸ਼ਰ ਗੰਗੂ ਤੇ ਸੂਬੇ ਦਾ ਯਾਦ ਰੱਖੀ, ਭੰਤੇ ਬੁੱਚੜਾ ਤੁਰਿਆ ਮਕਾਰ ਬਣ ਕੇ। ਸਾਡੇ ਬੱਚਿਆਂ ਤੇ ਜ਼ੁਲਮ ਕਮਾ ਰਿਹਾ ਏ, ਬੇਅੰਤੇ ਬੁੱਚੜ ਦੀ ਤੂੰ ਔਲਾਦ ਬਣ ਕੇ। ਇਹ ਵਿਪਰਾ ਗੱਲ ਯਾਦ ਰੱਖੀ, ਤੈਨੂੰ ਮਿਲਾਂਗੇ ਤਿੱਖੀ ਤਲਵਾਰ ਬਣ ਕੇ। ਸਾਰੇ ਦੇਸ਼ ਤੇਰੇ ਜ਼ੁਲਮ ਨੂੰ ਦੇਖਦੇ ਨੇ, ਲੁਕੋ ਸਕੇਗਾ ਨਹੀਂ ਹੁਣ ਲੁਕੋ ਸਕੇਗਾ ਨਹੀਂ ਹੁਣ ਮਕਾਰ ਬਣ ਕੇ। ਤੇਰਾ ਕੁਫਰ ਕਲਾਮ ਹੁਣ ਚੱਲਣਾ ਨਹੀਂ, ਘੜਾ ਪਾਪ ਦਾ ਟੁੱਟਣਾ ਨਕਾਰ ਬਣ ਕੇ। ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਹੈ, ਸਾਡਾ ਆਮ ਖਾਨ ਹੈ, ਫਿਰ ਉਹ ਫੁੱਟਦਾ ਹੈ। ਜੀ ਇਹ ਵਿਪਰਾ ਗੱਲ ਯਾਦ ਰੱਖੀ, ਤੈਨੂੰ ਮਿਲਾਂਗੇ ਤਿੱਖੀ ਤਲਵਾਰ ਬਣ ਕੇ। ਪੰਜਾਬ ਪੁਲਿਸ ਨੂੰ ਅਸੀਂ ਅਪੀਲ ਕਰਦੇ, ਆਪਣੇ ਮਾਰੋ ਨਾ ਤੁਸੀਂ ਗੱਦਾਰ ਬਣ ਕੇ। ਪਾਪ ਕੀਤਾ ਕਦੇ ਲੁਕਿਆ ਨਹੀਂ ਰਹਿਣਾ, ਲੇਖਾ ਦੇਣਾ ਪਊ ਸਾਰਾ ਭੁਗਤਾਨ ਬਣ ਕੇ। ਇਹ ਵਿਪਰਾ ਗੱਲ ਯਾਦ ਰੱਖੀ, ਤੈਨੂੰ ਮਿਲਾਂਗੇ ਤਿੱਖੀ ਤਲਵਾਰ ਬਣ ਕੇ। ਗਰੁੱਪ ਬਣ ਜੋ ਪਿੰਡਾਂ ਦੇ ਲੋਕ ਇਕੱਠੇ, ਬੱਚੇ ਬਚਾ ਲਵੋ ਇਕੱਠੇ ਵਾਰ ਬਣ ਕੇ। ਘਿਰਾਓ ਕਰੋ ਰਲ ਕੇ ਪੁਲਿਸ ਵਾਲਿਆਂ ਦਾ, ਖੜ ਜੋ ਕੌਮ ਦੇ ਨਾਲ ਦੀਵਾਰ ਬਣ ਕੇ। ਇਸ ਦੇ ਉੱਤੇ ਅਸੀਂ ਸੈਗਮੈਂਟ ਵੀ ਕੀਤੇ ਸੀ 2 ਕਿ ਭਾਈ ਅਲਟੀਮੇਟਲੀ ਇਹੀ ਹੈ, ਜੇ ਲੋਕ ਬਾਹਰ ਨਿਕਲਣ ਤੇ ਘਿਰਾਓ ਕਰਨ ਪੁਲਿਸ ਥਾਣਿਆਂ ਦਾ, ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹ ਸਾਰੇ ਉਸੇ ਹੀ ਮੰਜੇ ਨਾਲ ਬੰਨੇ ਹੋਣ ਜਿਹਨਾਂ ਪਿੰਡਾਂ 'ਚ ਐਂਟਰ ਕਰਦੇ ਨੇ। ਲੋਕ ਜਦੋਂ ਖਲੋ ਜਾਣ, ਫੌਜ ਟੈਂਕ ਲੈ ਕੇ ਰੂਸ ਦੇ ਵਿੱਚ ਜਦੋਂ ਯਤਸੇਨਵ ਨੇ ਰਿਬੈਲੀਅਨ ਲਾਈਨ ਦਿੱਤੀ, ਸਰਕਾਰ ਨੇ ਟੈਂਕ ਲੈ ਆਂਦੇ, ਲੋਕ ਬਾਹਰ ਆ ਗਏ, ਟੈਂਕਾਂ ਦੇ ਮੂਹਰੇ ਖਲੋ ਗਏ। ਹੁਣ ਟੈਂਕਾਂ ਚਲਾਉਣ ਵਾਲੇ ਵੀ ਆਪਣੇ ਬੱਚੇ ਨੇ। ਬਿਲਕੁਲ। ਸੋ ਅਲਟੀਮੇਟਲੀ ਪੁਲਿਸ ਵਾਲੇ ਕੋਈ ਬਾਹਰੋਂ ਤਾਂ ਨਹੀਂ ਆਏ ਹੋਏ, ਤੁਹਾਡੇ ਆਪਣੇ ਹੀ ਨੇ। ਉਹ ਜਿਹੜੇ ਨੇ ਉਹ ਇੱਕ ਹੱਦ ਤੱਕ ਹੀ ਜਾਣਗੇ। ਉਰੇ ਬਿਲਕੁਲ ਉਹਨਾਂ ਨੇ ਠੀਕ ਜਿਹੜੀ ਅਪੀਲ ਵੀ ਕੀਤੀ ਹੈ ਪੰਜਾਬ ਪੁਲਿਸ ਨੂੰ ਕਿ ਭਾਈ ਗਦਾਰ ਨਾ ਬਣੋ, ਆਪਣਿਆਂ ਨੂੰ ਨਾ ਮਾਰੋ। ਪਾਪ ਕੀਤਾ ਕਦੇ ਲੁਕਿਆ ਨਹੀਂ ਰਹਿਣਾ, ਲੇਖਾ ਦੇਣਾ ਪਊ ਸਾਰਾ ਭੁਗਤਾਨ ਬਣ ਕੇ। ਇਹ ਵਿਪਰਾ ਗੱਲ ਯਾਦ ਰੱਖੀ, ਤੈਨੂੰ ਮਿਲਾਂਗੇ ਤਿੱਖੀ ਤਲਵਾਰ ਬਣ ਕੇ। ਗਰੁੱਪ ਬਣ ਜੋ ਪਿੰਡਾਂ ਦੇ ਲੋਕ ਇਕੱਠੇ, ਬੱਚੇ ਬਚਾ ਲਵੋ ਇਕੱਠੇ ਵਾਰ ਬਣ ਕੇ। ਘਿਰਾਓ ਕਰੋ ਰਲ ਕੇ ਪੁਲਿਸ ਵਾਲਿਆਂ ਦਾ, ਖੜ ਜੋ ਕੌਮ ਦੇ ਨਾਲ ਦੀਵਾਰ ਬਣ ਕੇ। ਘਰ ਘੇਰੋ MLA ਮਿਨਿਸਟਰਾਂ ਦਾ, ਖੜ ਜੋ ਕੌਮ ਨਾਲ ਸ਼ਾਹ ਸਵਾਰ ਬਣ ਕੇ। ਜਥੇਦਾਰ ਗੜਗੱਜ ਨੂੰ ਬੇਨਤੀ ਆ, ਬਾਹਰ ਆ ਜਾ ਹੁਣ ਪੱਕਾ ਐਲਾਨ ਕਰਕੇ। ਸਦੀਆਂ ਤੱਕ ਕੌਮ ਯਾਦ ਰੱਖੂ, ਆ ਜਾ ਫੂਲਾ ਸਿੰਘ ਜਥੇਦਾਰ ਬਣ ਕੇ। ਗੱਲ ਵਿਪਰਾ ਭਾਊ ਦੀ ਯਾਦ ਰੱਖੀ, ਤੈਨੂੰ ਮਿਲਾਂਗੇ ਤਿੱਖੀ ਤਲਵਾਰ ਬਣ ਕੇ। ਸੋ ਨਾਈਸ, ਬਹੁਤ ਖੂਬਸੂਰਤ। ਜੀ ਔਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਐਜ਼ ਯੂਜੂਅਲ ਉਹਨਾਂ ਦੀ ਨਜ਼ਮ ਦੇ ਵਿੱਚ ਹੋਪ ਹੈ, ਤੁਣਕਾ ਹੈ, ਹਕੀਕਤ ਨੂੰ ਬਿਆਨਿਆ ਹੈ, ਪਰ ਬੜੇ ਪੋਲਿਸ਼ਡ ਲਫ਼ਜ਼ਾਂ ਦੇ ਵਿੱਚ ਅੰਗਰੇਜ਼ੀ ਜ਼ਬਾਨ ਦੇ ਚੋਣਵੇਂ ਲਫ਼ਜ਼। ਔਰ ਇਹ ਕਿ ਵੀ ਹੁਣ ਸ਼ੇਰ ਦੀ ਵਾਰੀ ਹੈ, ਆਵਰ ਆਫ ਦਾ ਲਾਇਨ, ਕਿ ਵੀ ਹੁਣ ਸਾਡਾ ਵੇਲਾ ਹੈ। ਕਹਿੰਦਾ ਨਾ ਸਿੰਘਾਂ ਦਾ ਹੁਣ ਵਕਤ ਹੈ, ਆਵਰ ਆਫ ਦਾ ਲਾਇਨ। Once came the hunter, silent and sly, armed with deceit, with steel and lie. The lions stood proud, their hearts pure flame, unaware of traps, unfamiliar with shame. ਇਹ ਹੈ ਵੀ ਸਾਨੂੰ ਸ਼ੇਰਾਂ ਦੀ ਕੌਮ ਨੂੰ ਵਿਪਰ ਨੇ, ਬ੍ਰਾਹਮਣ ਨੇ ਕਿਵੇਂ ਡਿਸੀਟ, ਸਲਾਈ, ਲਾਈ, ਟਰੈਪ ਦੇ ਨਾਲ ਫਸਾਇਆ। ਕਿਉਂਕਿ ਸ਼ੇਰ ਤਾਂ ਬੇਗਰਜ਼ ਬੇਖੌਫ ਹੁੰਦਾ ਹੈ, ਉਸ ਦੇ ਮਨ ਦੇ ਵਿੱਚ ਤਾਂ ਮਕਾਰਪੁਣਾ ਨਹੀਂ ਹੁੰਦਾ। ਹੁਣ ਮਕਾਰਪੁਣੇ ਲਈ ਤਾਂ ਲੂੰਬੜੀ ਜਾਣੀ ਜਾਂਦੀ ਹੈ, ਸ਼ੇਰ ਤਾਂ ਆਪਣੀ ਬਹਾਦਰੀ ਲਈ ਜਾਣਿਆ ਜਾਂਦਾ ਹੈ। ਸੋ ਇਹ ਪਹਿਲਾ ਪਾਰਟ ਤਾਂ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਵਿਪਰ ਨੇ ਆਪਣੀ ਚਾਲਾਂ ਦੇ ਵਿੱਚ ਫਸਾਇਆ। ਇੱਕ ਸ਼ਿਕਾਰੀ ਵਾਂਗ, once came the hunter, silent and sly, armed with deceit, ਧੋਖਾ ਔਰ ਉਹਦੀ ਇਰਾਦਾ ਸਾਨੂੰ ਖ਼ਤਮ ਕਰਨ ਦਾ ਸ਼ੇਰਾਂ ਦੀ ਕੌਮ ਨੂੰ, ਔਰ ਝੂਠ ਦਾ ਸਹਾਰਾ। ਲਾਇਨਸ ਤਾਂ ਆਪਣੇ
ਜਿਹੜਾ ਪ੍ਰਾਈਡ ਦੇ ਵਿੱਚ ਖੜੇ ਸੀ ਉਹਨਾਂ ਦੇ ਦਿਲਾਂ ਦੇ ਅੰਦਰ ਤਾਂ ਇੱਕ ਸਾਫ਼ ਜੋਤ ਜਗਦੀ ਸੀ। ਉਹ ਇਸ ਟਰੈਪ ਤੋਂ ਬੇਖਬਰ ਸੀ ਔਰ ਉਹਨਾਂ ਨੂੰ ਕੋਈ ਇਸ ਦਾ ਅਹਿਸਾਸ ਨਹੀਂ ਸੀ ਵੀ ਸਾਡੇ ਨਾਲ ਕੀ ਹੋਣ ਜਾ ਰਿਹਾ। New was the poison, unseen the chain. Faith was bright, but wisdom in pain. They fell not weak, but unaware. History's wound carved deep in their lair. New was the poison, unseen the chain. ਵੀ ਸ਼ੇਰਾਂ ਦੀ ਕੌਮ ਸਿੱਖਾਂ ਨੇ ਪਹਿਲਾਂ ਇਸ ਕਿਸਮ ਦਾ ਦੇਖਿਆ ਨਹੀਂ ਸੀ, ਨਾ ਜ਼ਹਿਰ ਔਰ ਜਿਹੜੀਆਂ ਨਵੀਆਂ ਇਹਨਾਂ ਨੇ ਚੇਨਸ ਔਰ ਬੇੜੀਆਂ ਦੇ ਵਿੱਚ ਜਕੜਿਆ, ਕਿਉਂਕਿ ਉਹਨਾਂ ਦੇ ਕੋਲ ਫੇਥ ਸੀ। ਪਰ ਕਿਤੇ ਨਾ ਕਿਤੇ ਜਿਹੜਾ ਜਦੋਂ ਅਸੀਂ ਮਨ ਨੀਵਾਂ ਮੱਤ ਉੱਚੀ ਕਹਿੰਦੇ ਹਾਂ ਤੇ ਜਿਹੜੀ ਮੱਤ ਉੱਚੀ ਹੁੰਦੀ ਆ ਉਹ ਤੁਹਾਡਾ ਇੰਟੈਲੈਕਚੁਅਲ ਜਿਹੜੀ ਆ ਉਹ ਹਾਈਟ ਹੁੰਦੀ ਹੈ, ਉਹਦੇ 'ਚ ਅਸੀਂ ਮਾਰ ਖਾਧੀ। 47 ਦੇ ਦੌਰ 'ਚ ਵੀ ਖਾਧੀ, ਹੁਣ ਵੀ ਇੱਕ ਵੱਡਾ ਤਬਕਾ ਉਸ ਦਾ ਸ਼ਿਕਾਰ ਹੈ। ਅੱਛਾ, ਉਹ ਕਮਜ਼ੋਰ ਨਹੀਂ ਸੀ ਪਰ ਅਣਜਾਣੇ 'ਚ ਫਸ ਕੇ ਟਰੈਪ ਦੇ ਵਿੱਚ, ਔਰ ਹਿਸਟਰੀ ਨੇ ਉਹ ਫਿਰ ਸਾਨੂੰ ਜ਼ਖਮ ਦਿੱਤਾ ਹੈ ਜਿਹੜਾ ਡੀਪ ਸਾਡੇ ਅੰਦਰ ਵਸਿਆ ਹੋਇਆ ਹੈ। ਡੈਕੇਡਸ ਪਾਸਡ ਲਾਈਕ ਏ ਪ੍ਰੇਅਰ ਇਨ ਫਾਇਰ, 80 years of restrained desire. The hunter aged yet mistook his scar for proof that he had conquered fate and star. ਹੁਣ ਬੇਪਰ ਇਹ ਸਮਝਦਾ ਸੀ ਕਿ ਵੀ ਮੈਂ ਜਿੱਤ ਗਿਆ, ਇਹਨਾਂ ਦੀ ਟੈਮ ਮਾਰ ਦਿੱਤੀ ਹੈ, ਇਹ ਜਿਹੜੇ ਜੰਗਲ ਦੇ ਸ਼ੇਰ ਸੀ ਇਹ ਅਸੀਂ ਸਰਕਸ ਦੇ ਸ਼ੇਰ ਬਣਾ ਦਿੱਤੇ ਨੇ, ਔਰ ਇਹ ਜਿਹੜਾ 80 ਸਾਲ ਦੇ ਅੰਦਰ ਜਿਹੜਾ ਉਹ ਸਮਝਦੇ ਸੀ ਕਿ ਵੀ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਏ ਹਾਂ, ਅਸੀਂ ਸਭ ਕੁਝ ਕੰਕਰ ਕਰ ਲਿਆ। ਬਟ ਪ੍ਰਾਈਡ ਇਜ਼ ਦਾ ਕ੍ਰੈਕ ਵੇਅਰ ਡਾਊਨਫਾਲ ਬਿਗਿਨਸ। The hunter laughed, forgetting his sins, for time is Guru, stern and just. It humbles iron, it shatters dust. Pride hath a fall. ਹੁਣ ਬ੍ਰਾਹਮਣ ਹੰਕਾਰਿਆ ਹੋਇਆ ਆਪਣੀ ਸੱਤਾ ਦੇ ਨਕਸ਼ੇ 'ਚ, ਉਸ ਨੂੰ ਇਹ ਲੱਗਦਾ ਸੀ ਕਿ ਵੀ ਮੈਂ ਜਿਹੜਾ ਜਿਵੇਂ ਹੰਟਰ ਜਦੋਂ ਸ਼ੇਰ ਨੂੰ ਫਸਾ ਲੈਂਦਾ ਟਰੈਪ 'ਚ, ਉਹ ਹੱਸਦਾ, ਉਹਨੂੰ ਭੁੱਲ ਜਾਂਦਾ ਵੀ ਉਹ ਕੀ ਕਰ ਰਿਹਾ, ਕਿਹਨਾਂ ਪਾਪਾਂ ਦਾ ਉਹ ਭਾਗੀਦਾਰ ਹੈ। ਔਰ ਕਿਉਂਕਿ ਵਕਤ ਆਪਣੇ ਆਪ ਦੇ ਵਿੱਚ ਇੱਕ ਡਿਸਾਈਡਿੰਗ ਫੈਕਟਰ ਹੁੰਦਾ ਹੈ, ਔਰ ਇਹ ਵਕਤ ਜਿਹੜਾ ਹੈ ਬੜਿਆਂ ਨੂੰ ਲੋਹੇ ਦੇ ਚਣੇ ਵੀ ਚਵਾ ਦਿੰਦਾ ਹੈ, ਔਰ ਇਹ ਸਾਰਿਆਂ ਨੂੰ ਮਿੱਟੀ ਦੇ ਵਿੱਚ ਵੀ ਮਿਲਾ ਦਿੰਦਾ ਪ੍ਰਾਈਡ ਵਾਲਿਆਂ ਨੂੰ। The lions learned in silence and scars, under torn skies and caged stars. Each wound became scripture, each tear a guide. Patience the sword they kept inside. ਕਿ ਸ਼ੇਰਾਂ ਨੇ ਚੁੱਪ ਰਹਿ ਕੇ ਉਹ ਸਾਰੇ ਜ਼ਖਮਾਂ ਨੂੰ ਲੈ ਕੇ ਵੀ ਆਪਣੀ ਟੁੱਟੀ ਦੁਨੀਆ ਦੇ ਥੱਲੇ ਉਹ ਸਾਰੇ ਨੂੰ ਜਿਹੜਾ ਹਰ ਜ਼ਖਮ ਜਿਹੜਾ ਉਸ ਨੇ ਉਸ ਨੂੰ ਆਪਣਾ ਜਿਹੜਾ ਪਵਿੱਤਰ ਗ੍ਰੰਥ ਬਣਾ ਲਿਆ। ਹਰ ਜਿਹੜਾ ਅਥਰੂ ਹੈ ਉਹ ਉਹਦਾ ਰਾਹ ਦਸੇਰਾ ਬਣਿਆ। ਉਸ ਦੀ ਪੇਸ਼ੈਂਸ, ਸਬਰ, ਜਿਸ ਨਾਲ ਉਹਨੇ ਜ਼ੁਲਮ ਸੇ, ਉਸ ਦੀ ਉਹਨੇ ਸੌਰਡ ਬਣਾ ਕੇ ਆਪਣੇ ਅੰਦਰ ਉਸ ਜਜ਼ਬੇ ਨੂੰ ਖੜਾ ਕੀਤਾ। Then grace descended, quiet, vast. God turned the wheel of future and past. Eyes once bound, now blaze with sight. Claws remember the law of fight. ਜਦੋਂ ਤੁਹਾਡੇ ਅੰਦਰ ਉਹ ਸਟਰੈਂਥ ਪੈਦਾ ਹੋਈ ਹੁੰਦੀ ਹੈ, ਫਿਰ ਵਾਹਿਗੁਰੂ ਦੀ ਬਖਸ਼ਿਸ਼ ਡਿਸੈਂਡ ਕਰਦੀ ਹੈ। ਬੇਸ਼ੱਕ ਉਹ ਚੁੱਪ ਚੁਪੀਤੇ, ਬਟ ਉਸ ਨੇ ਰੱਬ ਜਿਹੜਾ ਹੈ ਉਹ ਭਵਿੱਖ ਦੇ ਪਹੀਏ ਨੂੰ ਬਦਲ ਦਿੰਦਾ ਹੈ। ਜਦੋਂ ਵੀਲ ਆਫ ਫਿਊਚਰ, ਵੀਲ ਆਫ ਫੇਟ ਟਰਨ ਹੁੰਦਾ ਹੈ, ਤੇ ਫਿਰ ਆਈਜ਼ ਵਨਸ ਬਾਉਂਡ ਨਾਊ ਬਲੇਜ਼ ਵਿਦ ਸਾਈਟ। ਇੱਕ ਸਟੇਜ 'ਤੇ ਜਿਹੜੀਆਂ ਬੰਦ ਅੱਖਾਂ ਨੇ ਉਹ ਫਿਰ ਸ਼ਾਈਨ ਕਰਦੀਆਂ ਨੇ, ਉਹਨਾਂ ਦੇ ਅੰਦਰ ਜਿਹੜੀ ਹੈ ਉਹ ਦੂਰ ਦ੍ਰਿਸ਼ਟੀ ਵੀ ਆਉਂਦੀ ਹੈ, ਔਰ ਜਿਹੜੇ ਕਲੌ ਤੁਹਾਡੇ ਪੰਜੇ ਬਿਲਕੁਲ ਡਿਸਫੰਕਸ਼ਨਲ ਸੀ, ਉਹਨਾਂ ਦੇ ਅੰਦਰ ਜਿਹੜਾ ਉਹ ਫਿਰ ਉਹ ਫਾਈਟ ਦੀ
ਚਾਹਨਾ ਆਉਂਦੀ ਹੈ ਕਿ ਤੁਸੀਂ ਦੁਬਾਰਾ ਜੰਗ ਮਚਾਣਾ। ਨਾਓ ਟ੍ਰੈਪਸ ਆਰ ਬ੍ਰੋਕਨ, ਨਾਓ ਰੋਡਸ ਰਿਪਲਾਈ, not in chaos but oath bound cry, counter to counter, strike to strike, truth marches steady, fear takes flight। ਕਿ ਹੁਣ ਜਦੋਂ ਉਹਨਾਂ ਪੰਜਾਂ ਦੇ ਵਿੱਚ ਵੀ ਜ਼ੁੰਬਸ਼ ਹੋਈ, ਦਿਲ ਦੇ ਅੰਦਰ ਵੀ ਜਿਹੜਾ ਹੈ ਉਹ, ਅੱਖਾਂ ਦੇ ਅੰਦਰ ਵੀ ਉਹ ਚਾਨਣ ਆਇਆ, ਤੇ ਫਿਰ ਟ੍ਰੈਪਸ ਆਰ ਬ੍ਰੋਕਨ, ਜਿਹੜੇ ਸ਼ਿਕੰਜਿਆਂ 'ਚ ਫਸਾਇਆ ਹੋਇਆ ਸੀ, ਜਿਹੜੇ ਪਿੰਜਰੇ ਸੀ, ਉਹ ਟੁੱਟਣ ਲੱਗੇ। ਨਾਓ ਰੋਡਸ ਰਿਪਲਾਈ, ਹੁਣ ਸ਼ੇਰਾਂ ਦੀ ਗਰਜ ਜਿਹੜੀ ਹੈ ਉਹ ਫਜ਼ਾ ਦੇ ਅੰਦਰ ਗੂੰਜਣ ਲੱਗੀ। ਇਹ ਕੇਓਸ ਨਹੀਂ ਸੀ, ਇਹ ਅਫਰਾ ਤਫਰੀ ਨਹੀਂ ਸੀ, ਬਟ ਓਥ ਬਾਉਂਡ ਕਰਾਈ, ਕਿ ਆਪਣੇ ਨਿਸ਼ਾਨੇ ਵੱਲ ਜਿਹੜੀ ਉਸ ਦਾ ਜੈਕਾਰ, ਕਾਊਂਟਰ ਟੂ ਕਾਊਂਟਰ, ਸਟ੍ਰਾਈਕ ਟੂ ਸਟ੍ਰਾਈਕ, ਕਿ ਹਰ ਚੀਜ਼ ਦਾ ਬਰਾਬਰ ਦਾ ਜਵਾਬ। ਟਰੂਥ ਮਾਰਚ ਸਟੈਡੀ, ਹੁਣ ਸੱਚ ਦਾ ਮਾਰਚ ਸ਼ੁਰੂ ਹੋਇਆ। ਫੀਅਰ ਟੇਕਸ ਫਲਾਈਟ, ਡਰ ਜਿਹੜਾ ਹੈ ਉਹ ਭਗੌੜਾ ਹੋ ਗਿਆ, ਡਰ ਨਿਕਲ ਗਿਆ। ਉਹ ਸਨਸ ਆਫ ਪੰਜਾਬ ਹੀਅਰ ਦਾ ਕਾਲ, ਦਿਸ ਇਜ਼ ਦਾ ਆਵਰ ਟੂ ਰਾਈਜ਼ ਨਾਟ ਫਾਲ, ਯੋਰ ਸੋਇਲ ਰਿਮੈਂਬਰਸ ਮਾਰਟੀਅਰਸ ਫੀਟ, ਯੋਰ ਬਲੱਡ ਨੋਜ਼ ਡਰਮਸ ਆਫ ਡੈਸਟੀਨੀਜ਼ ਬੀਟ। ਇਹ ਹੁਣ ਪੰਜਾਬ ਦੀ ਜਵਾਨੀ ਨੂੰ, ਗੱਭਰੂਆਂ ਨੂੰ, ਮੁਟਿਆਰਾਂ ਨੂੰ, ਸਿੰਘਾਂ ਸਿੰਘਣੀਆਂ ਨੂੰ ਇਹ ਸੱਦ ਹੈ, ਇਹ ਆਵਾਜ਼ ਹੈ। ਉਹ ਸਨਸ ਆਫ ਪੰਜਾਬ ਹੀਅਰ ਦਾ ਕਾਲ, ਸਦੜਾ ਸੁਣੀ ਜੈ ਭਾਈ, ਜੇ ਕੋਈ ਬਹਿ ਅਲਾਏ। ਇਹ ਸੱਦਾ ਹੈ, ਆਵਾਜ਼ ਹੈ, ਇਹ ਉਹ ਗਰਜ਼ ਹੈ। ਉਹ ਸਨਸ ਆਫ ਪੰਜਾਬ ਹੀਅਰ ਦਾ ਕਾਲ, ਉਹ ਸਦੜੇ ਨੂੰ ਸੁਣੋ। ਦਿਸ ਇਜ਼ ਦਾ ਆਵਰ ਟੂ ਰਾਈਜ਼ ਨਾਟ ਫਾਲ, ਇਹ ਖਲੋਣ ਦਾ ਵੇੜਾ ਹੈ, ਢਹਿਣ ਦਾ ਨਹੀਂ। ਯੋਰ ਸੋਇਲ ਰਿਮੈਂਬਰਸ ਮਾਰਟੀਅਰਸ ਫੀਟ, ਤੁਹਾਡੀ ਇਹ ਧਰਤੀ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਹੈ, ਪਛਾਣਦੀ ਹੈ ਸ਼ਹੀਦਾਂ ਦੀ ਪੈੜ ਚਾਲ ਨੂੰ। ਯੋਰ ਬਲੱਡ ਨੋਜ਼ ਡਰਮ ਆਫ ਡੈਸਟੀਨੀਜ਼ ਬੀਟ, ਜਦੋਂ ਨਗਾਰੇ ਤੇ ਚੋਟ ਤੁਹਾਡੇ ਭਵਿੱਖ ਦੀ, ਤੇ ਤੁਹਾਡਾ ਖੂਨ ਜਿਹੜਾ ਹੈ ਇਸ ਬੀਟ ਨੂੰ, ਉਸ ਧਮਕ ਨੂੰ ਪਛਾਣਦਾ ਹੈ। ਫਰੀडम ਇਜ਼ ਨੀਅਰ, ਫੀਲ ਇਟਸ ਬ੍ਰੈਥ, closer than comfort, stronger than death, growth is coming, whole and wide, and judgment waits on the hunter's pride। Freedom is near, ਆਜ਼ਾਦੀ ਤੁਹਾਡੇ ਬੂਹੇ ਤੇ ਦਸਤਕ ਦੇ ਰਹੀ ਹੈ। Feel its breath, ਇਹਨੂੰ ਮਹਿਸੂਸ ਕਰੋ, ਇਹਦੇ 'ਚ ਤੁਸੀਂ ਸਾਹ ਲੈ ਕੇ ਮਹਿਸੂਸ ਕਰੋ। Closer than comfort, stronger than death, ਇਹ ਆਜ਼ਾਦੀ ਦੀਆਂ ਨਿਸ਼ਾਨੀਆਂ ਨੇ। Growth is coming, whole and wide, ਚਾਰ ਚੁਫੇਰੇ ਤਰੱਕੀ ਹੈ। ਜਜਮੈਂਟ ਵੇਟਸ ਔਨ ਦਾ ਹੰਟਰਸ ਪ੍ਰਾਈਡ, ਇਸ ਵੇਲੇ ਜਿਹੜਾ ਬਿਪਰ ਹੰਟਰ ਸੀ, ਉਸ ਦਾ ਵਧਿਆ ਹੰਕਾਰ ਜਿਹੜਾ ਹੈ, ਉਸ ਦੇ ਟੁੱਟਣ ਦਾ ਵੇੜਾ ਆ ਗਿਆ ਹੈ। ਔਰ ਜਜਮੈਂਟ, ਜਦੋਂ ਅਸੀਂ ਕਿਆਮਤ ਵੇਟ ਕਰ ਰਹੀ ਹੈ ਕਿ ਹੰਕਾਰ ਕਿਵੇਂ ਟੁੱਟਣਾ ਹੈ। ਸ਼ਾਰਪਨ ਨਾਟ ਹੇਟ, ਸ਼ਾਰਪਨ ਸੋਲ, ਲੈਟ ਡਿਸਿਪਲਿਨ ਥੰਡਰ, ਲੈਟ unity roll, for when lions leap with a sacred aim, even empires forget their name। ਹੁਣ ਇਹ ਵੀ ਮੈਸੇਜ ਹੈ ਕਿ ਵੀ ਅਸੀਂ ਪਿਆਰ ਦੇ ਵਣਜਾਰੇ ਹਾਂ, ਅਸੀਂ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਇਸ 'ਚ ਯਕੀਨ ਰੱਖਣ ਵਾਲੇ ਹਾਂ। ਨਫ਼ਰਤ ਦੀ ਥਾਂ ਨਹੀਂ ਹੈ। ਸ਼ਾਰਪਨ ਨਾਟ ਹੇਟ, ਸ਼ਾਰਪਨ ਸੋਲ, ਤਿੱਖਾ ਕਰੋ ਆਪਣੀ ਰੂਹ ਨੂੰ, ਮਜ਼ਬੂਤ ਬਣਾਓ, ਨਫ਼ਰਤ ਨਹੀਂ। ਲੈਟ ਡਿਸਿਪਲਿਨ ਥੰਡਰ, ਲੈਟ ਯੂਨਿਟੀ ਰੋਲ, ਕਿ ਜਿਹੜੀ ਆਵਾਜ਼ ਹੈ ਉਸ ਦੇ ਵਿੱਚ ਜਿਹੜਾ ਤੁਹਾਡੇ ਅੰਦਰ ਡਿਸਿਪਲਿਨ ਔਰ ਏਕਤਾ, ਸੋਲੀਡੈਰਿਟੀ ਇਹ ਹੋਏ। ਫॉर ਵੈਨ ਲਾਇਨਸ ਲੀਪ ਵਿਦ ਏ ਸੇਕਰਡ ਏਮ, ਜਦੋਂ ਸ਼ੇਰ ਇੱਕ ਪਵਿੱਤਰ ਨਿਸ਼ਾਨਾ ਲੈ ਕੇ ਉਹਨਾਂ ਨੇ ਜੰਪ ਕਰਨਾ ਹੈ, ਕੁੱਦਣਾ ਹੈ, ਛਾਲ ਮਾਰਨੀ ਹੈ। ਈਵਨ ਐਮਪਾਇਰਸ ਫॉरगेट, ਤੇ ਫਿਰ ਜਿਹੜੇ ਵੱਡੇ ਵੱਡੇ ਐਮਪਾਇਰ ਨੇ ਉਹਨਾਂ ਦੇ ਨਾਂ ਵੀ ਸਫਾਏ ਹਸਤੀ ਤੋਂ ਮਿਟ ਜਾਂਦੇ ਨੇ। ਔਰ ਹਿਸਟਰੀ ਗਵਾਹ ਹੈ, ਸਿੱਖਾਂ ਨੂੰ ਕੋਈ ਹੋਰ ਰੈਵੋਲੂਸ਼ਨਰੀ ਵਾਰ ਨੂੰ ਕੋਟ ਕਰਨ ਦੀ ਲੋੜ ਨਹੀਂ ਹੈ। ਇੱਕ ਛੋਟੀ ਜਿਹੀ ਕੌਮ ਦੇ ਡਿਟਰਮਿੰਡ ਹਿੱਸੇ ਨੇ ਮੁਗਲਿਆ ਸਾਮਰਾਜ ਦੀ ਸਫ ਵਲੇਟੀ, ਦਰਾ ਖੈਬਰ ਪਾਰ ਦੇ ਹਮਲਾਵਰਾਂ ਨੂੰ ਉੱਥੇ ਡੱਕਿਆ, ਬ੍ਰਿਟਿਸ਼ ਕਲੋਨੀਅਲਸ। ਔਰ ਜਦੋਂ ਅੰਗਰੇਜ਼ ਗਏ ਨੇ 7-8 ਮਿਲੀਅਨ ਸਿੱਖ ਸੀ ਸਾਰੇ, 70-80 ਲੱਖ,
ਜਦੋਂ ਪੰਜਾਬ ਉਹਨਾਂ ਨੇ ਹੜੱਪ ਲਿਆ ਉਸ ਤੋਂ ਬਾਅਦ ਬਿਲਕੁਲ ਆਬਾਦੀ ਥੱਲੇ ਨੂੰ ਚਲੀ ਗਈ ਸੀ। ਪਰ ਉਹਨਾਂ ਨੇ ਜੋ ਹਾਸਲ ਕੀਤਾ ਹੈ ਉਹ ਹਿਸਟਰੀ ਆਪਣੇ ਆਪ 'ਚ ਬਿਆਨਦੀ ਹੈ। ਸੋ ਉਹਨਾਂ ਨੇ ਇਹੀ ਯਾਦ ਕਰਾਇਆ ਕਿ ਫॉर ਵੈਨ ਲਾਇਨਸ ਲੀਪ ਵਿਦ ਏ ਸੈਕਰਡ ਏਮ ਈਵਨ ਐਮਪਾਇਰਸ ਫॉरगेट देयर ਨੇਮ। ਉਹਨਾਂ ਨੂੰ ਵੀ ਭੁੱਲ ਜਾਂਦਾ ਹੈ ਸਭ ਕੁਝ। ਅੱਛਾ, ਸਟੈਂਡ ਪ੍ਰੀਪੇਅਰਡ ਫॉर द फाइनल लीप where courage wakes what silence kept. The jungle will heal, the dawn will stray. This is not hope, this is God's way. Rise, O lions, roar with restraint, strike with truth. The hunt is ending, the kingdom returns. Stand prepared. ਹੁਣ ਅਖੀਰਲਾ ਜਿਹੜਾ ਤੁਹਾਡੀ ਲੀਪ ਹੈ, ਤੁਹਾਡੀ ਜੰਪ ਹੈ, ਉਸ ਦਾ ਟਾਈਮ ਹੈ ਜਿੱਥੇ ਹੌਸਲਾ ਹੀ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਜਿਹੜਾ ਉਹ ਡਿਸਾਈਡਿੰਗ ਫੈਕਟਰ ਹੁੰਦਾ ਹੈ। ਉਸ ਦੇ ਵਿੱਚ ਜੰਗਲ ਵਿਲ ਹੀਲ ਦਾ ਡਾਨ ਵਿਲ ਸਟੇ। ਇਹ ਜਿਹੜੀ ਫਿਰ ਚੜ੍ਹੀ ਸਵੇਰ ਹੈ, ਸੂਹੀ ਸਵੇਰ, ਇਹ ਹਨੇਰਾ ਹਮੇਸ਼ਾ ਲਈ ਖਤਮ ਹੋਏਗਾ, ਇਹ ਸੂਹੀ ਸਵੇਰ ਹਮੇਸ਼ਾ ਰਹੇਗੀ। ਦਿਸ ਇਜ਼ ਨਾਟ ਹੋਪ, ਦਿਸ ਇਜ਼ ਗॉड्स ਵੇ। ਇਹ ਨਹੀਂ ਹੈ ਕਿ ਵੀ ਅਸੀਂ ਕੋਈ ਵਿਸ਼ਵਲ ਥਿੰਕਿੰਗ ਕਰ ਰਹੇ ਹਾਂ, ਇਹ ਰੱਬ ਦੇ ਨਿਜ਼ਾਮ 'ਚ ਹੁੰਦਾ ਹੈ। ਜਦੋਂ ਸੱਚ, ਹੱਕ, ਇਨਸਾਫ ਤੇ ਪੰਧ ਹੀ ਖਲੋ ਜਾਂਦੇ ਨੇ, ਇੱਕ ਵਕਤ ਆਉਂਦਾ ਹੈ ਕਿ ਫਿਰ ਕੂੜ ਨਿਖੁੱਟਿਆ ਨਾਨਕਾ ਓੜਕ ਸੱਚ ਰਹੀ। ਔਰ ਅਖੀਰ 'ਚ ਉਹਨਾਂ ਨੇ ਕਿਹਾ ਰਾਈਜ਼ ਔਰ ਲਾਇਨਸ ਰੋਰ ਵਿਦ ਰੈਸਟ੍ਰੇਨ। ਰੈਸਟ੍ਰੇਨ ਰੋਰ ਭਬਕ ਵੀ ਹੈ ਤੁਹਾਡੀ, ਪਰ ਉਸ ਦੇ ਵਿੱਚ ਵੀ ਇੱਕ ਧੰਮਲ, ਇੱਕ ਡਿਸਪਲਨ, ਇੱਕ ਯੂਨਿਟੀ, ਇੱਕ ਸ਼ੁਕਰਗੁਜ਼ਾਰੀ। ਰਾਈਜ਼ ਔਰ ਲਾਇਨਸ ਰੋਰ ਵਿਦ ਰੈਸਟ੍ਰੇਨਟ, ਸਟ੍ਰਾਈਕ ਵਿਦ ਟਰੂਥ, ਦਾ ਹੰਟ ਇਜ਼ ਐਂਡਿੰਗ। ਹੰਟਰ ਦੇ ਦਿਨ ਮੁੱਕ ਗਏ ਨੇ ਔਰ ਉਹ ਤੁਹਾਡੇ ਕਾਬੂ ਹੇਠ ਹੈ। ਦਾ ਕਿੰਗਡਮ ਰਿਟਰਨਸ, ਤੁਹਾਡੀ ਪਾਤਸ਼ਾਹ ਦਾ ਦੌਰ ਵਾਪਸ ਸ਼ੁਰੂ ਹੋਣ ਵਾਲਾ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਂਦੇ ਹਾਂ ਆਪਾਂ ਜਿਹੜੇ ਵਿਊਅਰਸ ਮੈਸੇਜ ਔਰ ਉਹਨਾਂ ਦੇ ਸ਼ੇਅਰ ਕਰਨ ਜਾ ਰਹੇ ਹਾਂ। ਸਾਡੇ ਜਿਹੜੇ ਗੁਸਕੇ ਜਿਹੜੇ ਪਹਿਲੇ ਵਿਊਅਰ ਨੇ ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੇਸ਼ ਪੰਜਾਬ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਰੱਬ ਰਾਖਾ ਸਾਰਿਆਂ ਦਾ। ਬਹੁਤ ਵਧੀਆ ਪ੍ਰੋਗਰਾਮ ਡਾਕਟਰ ਸਾਹਿਬ ਤੁਹਾਡਾ। ਔਰ ਇਸੇ ਤਰ੍ਹਾਂ ਸੋਇਮਰ ਜੀ ਵੀ, ਹਾਂਜੀ ਨੂਪਾ ਜੀ ਵੀ, ਇਹ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਟ੍ਰੀਮ ਨਹੀਂ ਚੱਲ ਰਹੀ, ਸਿਰਫ VPN ਸਰਵਰ ਰਾਹੀਂ ਕੈਨੇਡਾ ਕੈਨੇਡਾ ਨਹੀਂ ਕਹਿੰਦੇ ਸਰਵਰ ਰਾਹੀਂ ਜਿਹੜਾ ਚੱਲਦਾ ਹੈ ਔਰ ਉਹ ਬਹੁਤ ਸਲੋ ਹੈ। ਸੋ ਅਸੀਂ ਇਸ ਕੀ ਕਰ ਸਕਦੇ ਹਾਂ। ਹਾਂਜੀ। ਔਰ ਬਸਰਾ ਜੀ ਵੀ ਔਰ ਫਿਰ ਇਸ ਤਰ੍ਹਾਂ ਸੁਖਜੀਵਨ ਬੱਚੂ जी, मोहम्मद याकूब जी ने काफ़ी सारे मैसेज ने। कहते हैं आज इस्लामाबाद में बहुत बड़ा धमाका होया, आपको पता ही होगा। और 100 लोग जड़े ने वो मारे जा चुके हैं और 200 के करीब जड़े जख्मी है। जी ਅਸੀਂ ਆਪ ਤੇ ਉੱਤੇ ਸੈਗਮੈਂਟ ਕੀਤਾ ਹੈ। ਜਸਪੀਰ ਬਰਾੜ ਜੀ ਵੀ ਔਰ ਗੁਸਕੇ ਜੀ ਵੀ ਕਹਿੰਦੇ ਵਾਓ ਅਨਨੋਨ ਭਾਈ ਸਾਹਿਬ ਬਹੁਤ ਹੀ ਖੂਬ ਹੈ। ਜਿਹੜੀ ਆਪਾਂ ਉਹਨਾਂ ਦੀ ਜਿਹੜੀ ਨਜ਼ਮ ਸੀ ਉਹ ਸ਼ੇਅਰ ਕੀਤੀ ਸੀ ਅਨਨੋਨ ਹੋਰਾਂ ਦੀ। ਔਰ ਨਾਸਰ ਚਾਦਰੀ ਜੀ ਕਹਿੰਦੇ ਵੀ ਫੁਲੀ ਸਪੋਰਟ ਦਾ ਕਾਜ਼ ਐਂਡ ਸਟਰਗਲ ਆਫ ਖਾਲਿਸਤਾਨ। ਔਰ ਫਿਰ ਕਹਿੰਦੇ ਅਸੀਂ ਖਾਲਿਸਤਾਨ ਦੇ ਉਦੇਸ਼ ਅਤੇ ਸੰਘਰਸ਼ ਦਾ ਪੂਰਾ ਸਮਰਥਨ ਕਰਦੇ ਹਾਂ ਜੀ। ਔਰ ਸ਼ਿੰਦਾ ਗਿੱਲ ਜੀ ਵੀ ਔਰ ਫਿਰ ਤਰ੍ਹਾਂ ਕੁਲਵਿੰਦਰ ਮਾਲ ਜੀ ਵੀ ਔਰ ਗਲੋਬ ਅਕਾਊਂਟ ਜੀ ਜਿਹੜੇ ਨੇ ਉਹ ਫਤਿਹ ਬੁਲਾ ਕਹਿੰਦੇ ਨੇ ਕਿ ਮੈਂ ਪੁਰਤਗਾਲ ਤੋਂ ਲਾਈਵ ਦੇਖਦਾ ਤੇ ਅੱਜ ਲਾਈਵ ਬਹੁਤ ਮੁਸ਼ਕਲ ਨਾਲ ਮਿਲਿਆ। ਔਰ ਫਿਰ ਇਸੇ ਤਰ੍ਹਾਂ ਨਿਰਮਲ ਸੰਦਰ ਜੀ ਵੀ ਪੰਜਾਬ ਦੁਸ਼ਮਣ ਨਾਲ ਸਾਡਾ ਵਾਹ ਪਿਆ, ਤੁਹਾਨੂੰ ਰਾਹ ਲੱਭਣੇ ਪੈਣੇ ਨੇ ਵਿੱਚੋਂ। ਹਾਂਜੀ। ਔਰ ਨਿਰਮਲ ਸੰਦਰ ਜੀ ਕਹਿੰਦੇ ਆ ਪੰਜਾਬ ਆਲ ਪ੍ਰੋਬਲਮ ਹੱਲ ਖਾਲਿਸਤਾਨ ਵੀਰੋ ਜਾਗੋ, ਵੋਟਾਂ ਪਾ ਕੇ ਖਾਲਿਸਤਾਨ ਬਣਾਓ, ਆਜ਼ਾਦੀ ਹੱਲ ਹੈ। TV 84 ਜ਼ਿੰਦਾਬਾਦ। ਔਰ ਫਿਰ ਇਸ ਤਰ੍ਹਾਂ MN ਜਿਹੜੇ ਨੇ ਉਹ ਕਹਿੰਦੇ ਲੌਂਗ ਲਿਵ ਪਾਕਿਸਤਾਨ ਖਾਲਿਸਤਾਨ ਫ੍ਰੀ। ਕਹਿੰਦੇ ਫਰੈਂਡਸ਼ਿਪ ਕੀਪ ਮੂਵਿੰਗ ਫॉरवर्ड टुगेदर आमीन। और जाकूब जी कहते हैं हक सच जड़े बोलने के लिए डॉक्टर साहब का शुक्रिया और ज़बरदस्त तजिया डॉक्टर साहब, बहुत मेहरबानी याकूब साहब। और बलविंदर सिंह गिल जी भी ने और बलबीर सिंह गिल जी और इस तरह गुरसिमरन कौर जी भी और बलबीर सिंह गिल जी और फिर इसी तरह जसविंदर सिंह जी भी और मोहम्मद याकूब जी कहते एग्री विद डॉक्टर साहब और इंडिया का एक ही इलाज है खालिस्तान। और फिर नासर चौधरी कहते जल्दी ही रब ਦੀ ਕਿਰਪਾ ਨਾਲ ਆਦਮਪੁਰ 에ਅਰਬੇਸ ਖਾਲਿਸਤਾਨ ਦੀ 에ਅਰ ਫੋਰਸ ਦੇ ਕੰਟਰੋਲ ਹੇਠ ਆ ਜਾਵੇਗਾ। वाह। और जाकूब जी कहते सवाल ये पैदा होता है कि खालसा कौम क्यों खामोश है, करतारपुर के हवाले से बात क्यों नहीं करते और 2 मील का कहते सिर्फ फासला है बॉर्डर क्रॉस करने के लिए।
और करतारपुर जाने के लिए आपको कोई वीज़ा नहीं चाहिए, इंडियन सरकार की इजाज़त नहीं चाहिए, और कोई क्रॉस ਜੇ ਉਹਨਾਂ ਦੀ ਇਜਾਜ਼ਤ ਆ ਉਹਨਾਂ ਦੀ ਮਰਜ਼ੀ ਨਾਲ ਹੀ ਹੁੰਦਾ क्यों खामोश है। और खालसा कहते कौम को चाहिए कि इंडियन पासपोर्ट को आग लगा दें और खालिस्तान के पासपोर्ट बनाए। खालिस्तान कहते ने ਅਲਟੀਮੇਟਲੀ ਇਹੀ ਇਲਾਜ ਹੈ। हल है। और कहते गुरसिमर कौर जी भी कहते वाह भाऊ साहब एंड टिल्लो साहब, क्या बात है, अमेजिंग शायरी के लिए नो वर्ड्स टू प्रेज। और जाकूब जी कहते हैं कि समझ नहीं आती कि ज़मीन आपकी, पंजाब आपका, खालिस्तान आपका मुल्क है आप का, और हुकूमत इंडिया कर रहा है। और आखिर खालसा ਇਸ ਨੂੰ ਹੀ ਗੁਲਾਮੀ ਕਹਿੰਦੇ ਨੇ ਜੀ। हाँ जी, ये शेर जड़ी कौम है कब तक जागेगी। और फिर इस तरह कहते कि अजीब बात है कि मुल्क आपका और खालिस्तान आपका और कब्ज़ा इंडिया का है, यही हाल कहते कश्मीर का है, और कब तक आज़ाद होगा कश्मीर खालिस्तान। और फिर कहते हैं कि जस्ट क्रॉस द बॉर्डर टू गो टू करतारपुर, आपको कोई नहीं रोक सकता डॉक्टर साहब। और उसके जी कहते हैं अमेजिंग फैंटास्टिक पोएम भाई साहब, बोथ ऑफ यू आर ग्रेट गाइज, क्या बात है, नो वर्ड्स टू प्रेज, महाराज कृपा करना। बहुत शुक्रिया भाई साहब। हाँ जी। और जाकूब जी कहते हैं बात ये है कि बात सच्ची ये है कि इंडिया दुश्मन है और पाकिस्तान का और खालिस्तान का भी, और फिर दोनों एक हो कर जने इंडिया को सबक क्यों नहीं सिखाते। और फिर मुहम्मद जड़े ने वो भी कहते ने महमूद। और फिर इसी तरह साढ़े को ने जाकूब जी फिर कहते बस बहुत हो गया, अब खालिस्तान और कश्मीर को आज़ाद हो जाना चाहिए। और सब इसी तरह टोनी टीनसा जी भी सब का बहुत बहुत शुक्रिया। सो इस तरह अपने व्यूज़ करने इजाज़त। व्यूअर्स साढ़े प्रोग्राम का समय इतने मुकदा, तुम अपनी राय ते सुझाव सानू भेजना भुलना साडे इस पते ते SOS@tvrefor.tv ते ਅਸੀਂ अपना प्रोग्राम लैके फिर दोबारा तुहाडे सामने होवांगे। तद तक ले मैनू ते अपने रास्ता आ गया दो दी रची वीर फो बुला दे फतेह। वाहिगुरू जी का खालसा, वाहिगुरू जी की फतेह। रब राखा।